ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 7 ਅਗਸਤ 2020 23 ਸਾਵਣ ਨਾਨਕ ਸ਼ਾਹੀ ਸੰਮਤ 552 ਦੇ ਦਿਨ ਅਸੀਂ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ। ਹਰ ਰੋਜ਼ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਜਿੱਥੇ ਇਹ ਸਾਰੇ ਟੌਪਿਕ ਬੀਤੇ 24 ਘੰਟੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ, ਖਾਸ ਤੌਰ ਤੇ ਅਯੁੱਧਿਆ ਦੇ ਵਿੱਚ ਜੋ ਰਾਮ ਮੰਦਿਰ ਨੂੰ ਲੈ ਕੇ ਸਾਰਾ ਇਹ ਘਟਨਾਕ੍ਰਮ ਵਾਪਰਿਆ, ਜਿਹੜਾ ਹਿੰਦੂਤਵੀ ਫੋਰਸਿਸ ਵੱਲੋਂ ਜਿਸ ਤਰ੍ਹਾਂ ਦਾ ਇਹ ਮਾਹੌਲ ਸਿਰਜਿਆ ਗਿਆ, ਇਸ ਬਾਬਤ ਜਿਹੜੀ ਹੈ ਵਿਚਾਰ ਚਰਚਾ ਨੂੰ ਜਿਹੜੀ ਹੈ ਅੱਗੇ ਤੋਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਨਾਲ ਹੀ ਨਾਲ ਸਾਡੇ ਜਿਹੜੇ ਮੁਸਲਮਾਨ ਵੀਰ ਭੈਣਾਂ ਨੇ ਉਹਨਾਂ ਨੂੰ ਅਸਲਾਮ ਵਾਲੇਕੁਮ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੋਹਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਜਿੱਥੇ ਇਹ ਸਾਰਾ ਮਾਹੌਲ ਸਿਰਜਿਆ ਗਿਆ, ਇਹਦੇ ਥੋੜਾ ਜਿਹਾ ਮੈਂ ਪਿਛੋਕੜ ਵੱਲ ਜੇ ਜਾ ਕੇ ਦੇਖਣਾ ਹੋਵੇ ਤੇ ਉਸ ਬਾਬਤ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਖਾਸ ਤੌਰ ਤੇ ਜਦੋਂ ਇਸ ਰਾਮ ਮੰਦਿਰ ਦੀ ਗੱਲ ਹੁੰਦੀ ਹੈ ਤੇ ਬਾਬਰੀ ਮਸਜਿਦ, ਇਹਦੇ ਤੋਂ ਪਹਿਲਾਂ ਸੀ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਥੇ ਜਦੋਂ ਅਦਾਲਤਾਂ ਵੀ ਇਹ ਗੱਲ ਮੰਨਦੀਆਂ ਨੇ ਕਿ ਰਾਮ ਮੰਦਿਰ ਦਾ ਜਿਹੜਾ ਵਜੂਦ ਹੈ ਜਾਂ ਉੱਦਾਂ ਦੇ ਕੋਈ ਉੱਥੇ ਸਬੂਤ ਨਹੀਂ ਲੱਭਦੇ ਕਿ ਉੱਥੇ ਰਾਮ ਮੰਦਿਰ ਪਹਿਲਾਂ ਮੌਜੂਦ ਸੀ, ਤੇ ਉਹੀ ਗੱਲ ਜੇ ਬ੍ਰੌਡਰ ਕੰਟੈਕਸਟ ਦੇ ਵਿੱਚ ਧਰਮ ਦੇ ਨਾਲ ਜੋੜ ਕੇ ਜਾਂ ਹਿੰਦੂਤਵਾ ਦੇ ਨਾਲ ਜੋੜ ਕੇ ਦੇਖਣੀ ਹੋਵੇ ਤਾਂ ਜਿਹੜੀਆਂ ਇਹ ਸਾਰਾ ਜਿਹੜਾ ਇੱਕ ਸਿਰਜਿਆ ਗਿਆ, ਇਹ ਸਾਰਾ ਇੱਕ ਕਿਤੇ ਨਾ ਕਿਤੇ ਮਿਥਿਹਾਸਕ ਜਾਂ ਇੱਕ ਸਟੋਰੀ ਦੇ ਉੱਤੇ ਹੀ ਜਾਪਦਾ। ਸੋ ਇਹਦੇ ਵਿੱਚ ਫਿਰ ਸਿਵਲਾਈਜੇਸ਼ਨ ਦਾ ਪਾਰਟ ਵੀ ਜੁੜ ਜਾਂਦਾ ਹੈ। ਜਦੋਂ ਤੁਸੀਂ ਆਰੀਅਨਸ ਦੀ ਜਾਂ ਜਿਹੜੀ ਚੀਨ ਦੀ ਸਭਿਅਤਾ ਹੈਗੀ ਆ ਉਹਦੀ ਇੱਕ ਵੱਖਰਾ ਪਾਰਟ ਹੈ, ਡਰਾਵਿਡਨਸ ਦਾ ਵੱਖਰਾ ਉਹ ਹੈ। ਜਦੋਂ ਆਰੀਅਨਸ ਆਉਂਦੇ ਨੇ ਤੇ ਕਿਵੇਂ ਉਹ ਸਾਊਥ ਵੱਲ ਨੂੰ ਧੱਕਦੇ ਨੇ ਡਰਾਵਿਡਨ ਸਿਵਲਾਈਜੇਸ਼ਨ ਨੂੰ, ਜਿਹੜੇ ਪਹਿਲਾਂ ਇਸ ਖਿੱਤੇ ਦੇ ਵਿੱਚ ਨਾਰਥ ਇੰਡੀਆ ਜਾਂ ਜਿਹੜੀ ਗੰਗਾ ਜਮਨਾ ਤਹਿਜ਼ੀਬ ਜਿੱਥੇ ਇਸ ਵਕਤ ਵਸਦੀ ਹੈ ਉਹ ਸਾਰਾ ਪਾਰਟ ਹੈ। ਸੋ ਇਹਦਾ ਇੱਕ ਇਤਿਹਾਸਕ ਪਿਛੋਕੜ ਹੈ ਵੱਖੋ ਵੱਖਰੇ ਪਹਿਲੂਆਂ ਦੇ ਉੱਤੋਂ, ਜਿਹਨੂੰ ਰਾਮ ਨਾਲ ਜਾਂ ਰਾਮ ਮੰਦਿਰ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ, ਬਾਬਰੀ ਮਸਜਿਦ ਦੇ ਨਾਲ, ਤੇ ਜਦੋਂ ਸਿਵਲਾਈਜੇਸ਼ਨਸ ਦੀ ਗੱਲ ਹੁੰਦੀ ਹੈ ਉਸ ਪੱਖ ਤੋਂ ਵੀ। ਸੋ ਥੋੜਾ ਜਿਹਾ ਅੱਜ ਪਿਛੋਕੜ ਨੂੰ ਵੀ ਟੱਚ ਕਰ ਲਈਏ ਜਿੱਥੇ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ। ਦੇਖੋ, ਸਭ ਤੋਂ ਪਹਿਲਾਂ ਮੈਂ ਜਿਹੜਾ ਹਵਾਈ ਹਾਦਸਾ ਭਾਰਤ ਦੇ ਸੂਬੇ ਕੇਰਲਾ ਦੇ ਕਾਲੀਕਟ ਸ਼ਹਿਰ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਜਹਾਜ਼ ਜਿਹੜਾ ਕਿ 에ਅਰ ਇੰਡੀਆ ਐਕਸਪ੍ਰੈਸ ਦਾ, ਜਿਸ 'ਚ 191 ਪੈਸੇਂਜਰ ਸਨ, ਦੁਬਈ ਤੋਂ ਉੜਿਆ। ਕਾਲੀਕਟ ਜਿਹੜੀ ਹੈ ਉਸ ਥਾਂ ਦੇ ਉੱਤੇ ਉਹਨੇ ਹਵਾਈ ਅੱਡੇ ਤੇ ਉਤਰਨਾ ਸੀ ਔਰ ਇਸ ਜਹਾਜ਼ ਦੇ ਵਿੱਚ ਬਹੁਤੇ ਉਹੀ ਮੁਸਾਫਰ ਨੇ ਜਿਹੜੇ ਲੰਬੇ ਵਕਤ ਤੋਂ ਪਿਛਲੇ 3-4 ਮਹੀਨੇ ਤੋਂ ਕੋਵਿਡ-19 ਦੀ ਵਜ੍ਹਾ ਕਰਕੇ ਜਿਹੜਾ ਉਹ ਦੁਬਈ ਦੇ ਵਿੱਚ ਸਟਰਕ ਸਨ। ਸੋ ਜਿਹੜਾ ਉਹਨਾਂ ਨੂੰ ਵਾਪਸ ਲਿਆਉਣ ਦੀ ਪ੍ਰੋਸੈਸ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੀ ਹੈ। ਇਹ ਜਹਾਜ਼ ਉਸੇ ਹੀ ਜਿਹੜਾ ਸਕੀਮ ਦਾ ਹਿੱਸਾ ਸੀ ਔਰ ਕਿਉਂਕਿ ਬਹੁਤਿਆਂ ਨੂੰ ਇਹ ਯਾਦ ਹੋਏਗਾ ਕਿ ਜਿਹੜੀਆਂ ਮੌਨਸੂਨ ਹਵਾਵਾਂ ਨੇ ਉਹ ਪਹਿਲਾਂ ਸ਼ੁਰੂ ਵੀ ਉੱਥੋਂ ਹੀ ਹੁੰਦੀਆਂ ਨੇ, ਕੇਰਲਾ ਦੇ ਨੇੜਿਓਂ ਹੀ 45 ਦਿਨ ਲੈਂਦੀਆਂ, ਪੰਜਾਬ ਤੱਕ ਪਹੁੰਚਦੇ ਆ। ਔਰ ਕੇਰਲਾ ਦੇ ਵਿੱਚ ਜਿਹੜਾ ਮੌਨਸੂਨ ਦਾ ਸੀਜ਼ਨ ਹੈ ਬਹੁਤ ਮੀਂਹ ਹੁੰਦੇ ਨੇ ਔਰ ਜਿਹੜਾ ਇਸ ਦਾ ਕਾਰਨ ਦੱਸਿਆ ਜਾ ਰਿਹਾ ਕਿਉਂਕਿ ਜਿਉਂ ਹੀ ਇਹ ਜਹਾਜ਼ ਲੈਂਡ ਕੀਤਾ ਰਨਵੇ ਤੇ ਸਲਿਪ ਕੀਤਾ ਔਰ ਦੋ ਹਿੱਸਿਆਂ ਦੇ ਵਿੱਚ ਟੁੱਟ ਗਿਆ ਔਰ ਉਸ ਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਖਬਰਾਂ ਨੇ 18 ਦੇ ਕਰੀਬ ਮੁਸਾਫਰ ਮਾਰੇ ਜਾ ਚੁੱਕੇ ਨੇ ਔਰ ਉਹਦੇ 'ਚ ਜਿਹੜਾ ਨੂੰ ਰੈਕੇਜ ਵੀ ਹੈ ਵੱਡਾ ਉਹਦੇ 'ਚ ਵੀ ਨੇ, ਲੇਕਿਨ ਜਿਹੜੇ ਕੁਝ ਜ਼ਖਮੀ ਵੀ ਕੱਢੇ ਜਾ ਰਹੇ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ। ਕਿਉਂਕਿ ਤੁਸੀਂ ਅੰਦਾਜ਼ਾ ਲਾਓ ਕਿ ਜੇ ਕੋਈ ਦੋ ਹਿੱਸਿਆਂ 'ਚ ਟੁੱਟ ਜਾਂਦਾ ਹੈ ਪੂਰੀ ਸਪੀਡ ਦੇ ਨਾਲ ਹੈ, ਅਸੀਂ ਵੀ ਜਦੋਂ ਫਲਾਈ ਕਰਦੇ ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਟੇਕ ਆਫ ਹੈ ਔਰ ਲੈਂਡਿੰਗ ਹੈ ਇਹ ਕਿੰਨੀ ਕ੍ਰਿਟੀਕਲ ਹੁੰਦੀ ਹੈ। ਔਰ ਜਦੋਂ ਕਿ ਲੈਂਡਿੰਗ ਦੇ ਵੇਲੇ ਬਹੁਤ ਵਾਰ ਤਾਂ ਇਹ ਹੁੰਦਾ ਹੈ ਕਿ ਜਦੋਂ ਉਸ ਦੇ ਜਹਾਜ਼ ਦੇ ਪਹੀਏ ਖੁੱਲ੍ਹਦੇ ਨੇ, ਤੁਸੀਂ ਲੈਂਡਿੰਗ ਦੇ ਵੇਲੇ ਉਹ ਪੂਰੀ ਸਪੀਡ ਦੇ ਵਿੱਚ ਹੀ ਉਹਨੂੰ ਕਹਿੰਦੇ ਟੈਕਸਿੰਗ ਨੇ ਜੀ ਤੇਜ਼ੀ ਨਾਲ ਕਰਦਾ ਹੈ, ਪਰ ਉਹ ਜੇ ਉਹ ਰੁਕਦਿਆਂ ਹੀ ਜਦੋਂ ਥੱਲੇ ਉਤਰਿਆ ਹੀ ਹੈ ਉਦੋਂ ਹੀ ਉਹਦਾ ਸਲਿੱਪ ਹੁੰਦਾ ਹੈ
ਤੇ ਉਹ ਜਦੋਂ ਤੱਕ ਰਨਵੇ ਤੋਂ ਓਵਰ ਰਨ ਕਰਕੇ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਬਹੁਤ ਭਾਰੀ ਨੁਕਸਾਨ ਹੋਏਗਾ। ਜਿਹੜੇ ਸਰਵਾਈਵਰ ਵੀ ਹੋਣਗੇ ਉਹ ਵੀ ਕੋਈ ਨਾ ਕੋਈ ਮੇਜਰ ਇੰਜਰੀਜ਼ ਹੋਣਗੀਆਂ। ਸੋ ਅਸੀਂ ਸਮਝਦੇ ਹਾਂ ਵੀ ਆਮ ਬੰਦੇ ਜਿਹੜੇ ਆਪਣੇ ਪੇਟ ਦੀ ਖਾਤਰ ਜਦੋਂ ਤੁਸੀਂ ਦੇਸ਼ ਤੋਂ ਪ੍ਰਦੇਸ਼ ਜਾਂਦੇ ਹੋ ਤੇ ਰੋਟੀ ਰੋਜ਼ੀ ਦੇ ਲਈ ਹੁੰਦਾ ਹੈ, ਔਰ ਉੱਥੋਂ ਦੀ ਕਿਸ ਕਿਸਮ ਦੀ ਹਾਲਤ ਕਿੰਨੇ ਮਹੀਨੇ ਉਹਨਾਂ ਗੁਜ਼ਾਰੇ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਕਿਉਂਕਿ ਇਹ ਹਿਊਮਨ ਟ੍ਰੈਜੇਡੀ ਹੈ ਤੇ ਕਿਤੇ ਵੀ ਹਿਊਮਨ ਟ੍ਰੈਜੇਡੀ ਜਿਹੜੀ ਹੈ ਉਹ ਸਾਨੂੰ ਸਾਰਿਆਂ ਨੂੰ ਉਸ ਦਾ ਜਿਹੜਾ ਹੈ ਉਹ ਸਾਡੇ ਮਨਾਂ ਤੇ ਅਸਰ ਹੋਣਾ ਚਾਹੀਦਾ। ਸੋ ਅਸੀਂ ਉਹਨਾਂ ਨੂੰ ਟ੍ਰਿਬਿਊਟ ਪੇ ਕਰਦੇ ਹਾਂ। ਤੁਸੀਂ ਸਿਵਲਾਈਜੇਸ਼ਨਸ ਦੇ ਹਵਾਲੇ ਨਾਲ ਗੱਲ ਕੀਤੀ, ਮੈਂ ਵੀ ਇਸ ਟੌਪਿਕ ਨੂੰ ਪਿਕ ਕਰਨ ਤੋਂ ਪਹਿਲਾਂ, ਕਿਉਂਕਿ ਸ੍ਰੀਲੰਕਾ ਛੋਟਾ ਜਿਹਾ ਆਈਲੈਂਡ ਭਾਰਤ ਦੇ ਨਾਲ ਟੰਗਿਆ ਹੋਇਆ, ਹਾਲਾਂ ਉਹਨਾਂ ਦੀ ਆਪਣੀ ਹਿਸਟਰੀ ਹੈ, ਉਹਨਾਂ ਨੂੰ ਡਿਫਰੈਂਟ ਟਾਈਮ ਤੇ ਕੋਲੋਨਾਈਜ਼ ਕੀਤਾ ਹੈ, ਉਹਨਾਂ ਦਾ ਫਰੀडम ਟਾਈਮ ਵੀ ਡਿਫਰੈਂਟ ਹੈ ਬ੍ਰਿਟਿਸ਼ ਕਲੋਨੀਅਲਸ ਨਾਲੋਂ। ਜਦੋਂ ਹੁਣ ਅਮਰੀਕਾ 'ਚ ਆ ਕੇ ਅਸੀਂ ਇਹਨਾਂ ਦੀ ਨੈਸ਼ਨਲ ਡਰਿੰਕ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਇਹ ਗੱਲ ਕਹੀ ਜਾਂਦੀ ਹੈ, ਇੱਥੇ ਤੁਸੀਂ ਦੇਖੋਗੇ ਕਿ ਮੈਜੋਰਟੀ ਅਮਰੀਕਨ ਚਾਹ ਨਹੀਂ ਪੀਂਦੇ ਹੈ, ਬਹੁਤ ਕੌਣ ਚਾਹ ਲਾਟੇ ਵਗੈਰਾ ਆ ਗਈ ਸਟਾਰਬਕਸ ਦੀ, ਉਹ ਜ਼ਰੂਰ ਪਪੂਲਰ ਹੈ। ਕਾਫੀ ਔਰ ਜੇ ਤੁਸੀਂ ਬ੍ਰਿਟਨ ਦੀ ਗੱਲ ਕਰੋਗੇ ਤੇ ਉਹ ਚਾਹ ਹੈ। ਸੋ ਇਹ ਈਵਨ ਅਮਰੀਕਨਾਂ ਨੇ ਆਪਣੀ ਨੈਸ਼ਨਲ ਡਰਿੰਕ ਵੀ ਕਾਫੀ ਡਿਕਲੇਅਰ ਕੀਤੀ, ਕਰਨ ਵਾਂਗ ਹੀ ਸੀ, ਕਿਉਂਕਿ ਹਰ ਚੀਜ਼ ਜਿਹੜੀ ਬ੍ਰਿਟਿਸ਼ ਨਾਲ ਜੁੜੀ ਹੋਈ ਸੀ, ਕਲੋਨੀਅਲ ਦਾ ਸਿੰਬਲ ਸੀ, ਉਹਨੂੰ ਇਹਨਾਂ ਨੇ ਨਕਾਰਿਆ। ਜੇ ਉੱਥੇ ਲੈਫਟ ਹੈਂਡ ਡਰਾਈਵ ਹੈ, ਇੱਥੇ ਰਾਈਟ ਹੈਂਡ ਡਰਾਈਵ ਹੁੰਦੀ ਹੈ। ਉੱਥੇ ਅਸੀਂ ਲਾਈਟ ਔਨ ਕਰਨ ਲਈ ਸਵਿਚ ਥੱਲੇ ਨੂੰ ਕਰਦੇ ਹਾਂ, ਉੱਪਰ ਨੂੰ ਜਾਂਦੇ ਨੇ। ਉਹਨਾਂ ਦੀ ਕ੍ਰਿਕਟ ਦੀ ਖੇਡ ਇੱਥੇ ਜਿਹੜੀ ਹੈ ਉਹਨੂੰ ਬੇਸਬਾਲ ਦੇ ਥੱਲੇ ਬਿਲਕੁਲ ਡਿਫਰੈਂਟ ਕ੍ਰਿਕਟ ਥੋੜਾ ਬਹੁਤ ਹੁਣ ਜੁਆਇਨ ਕੀਤਾ ਇਹਨਾਂ ਨੇ, ਪਰ ਕਦੇ ਵੀ। ਸੋ ਇਵੇਂ ਹੀ ਮੈਂ ਬਹੁਤ ਵਾਰ ਦੇਖਦਾ ਕਿ ਜਦੋਂ ਅਸੀਂ ਜੇ ਆਪਣੀ ਖਿੱਤੇ ਦੀ ਕਲੋਨੀਅਲ ਹਿਸਟਰੀ ਵੀ ਦੇਖੀਏ ਤੇ ਜਿੱਥੇ ਨਾਰਥ ਈਸਟ ਦੇ ਵਿੱਚ ਅਸਾਮ ਔਰ ਦਾਰਜਲਿੰਗ ਔਰ ਚਾਹ ਦੇ ਬਗਾਨ ਔਰ ਇੱਕ ਆਪਣੀ ਹਿਸਟਰੀ ਹੈ ਉੱਥੋਂ ਦੇ ਚਾਹ ਦੇ ਬਗਾਨਾਂ ਦੀ ਔਰ ਉਹਦੇ ਨਾਲ ਜੁੜੀ ਹੋਈ ਲੇਬਰ, ਉਹਨਾਂ ਦੇ ਉੱਤੇ ਕਿੰਨੇ ਨਾਵਲ ਲਿਖੇ ਗਏ। ਸ੍ਰੀਲੰਕਾ ਕਾਫੀ ਉਸ ਦੇ ਲਈ ਈਵਨ ਚਾਹ ਦਾ ਵੀ ਥੋੜਾ ਬਹੁਤ ਸੀ, ਔਰ ਜਿਹੜੇ ਬਹੁਤ ਸਾਰੀ ਜਿਹੜੀ ਅਸੀਂ 80ਵਿਆਂ ਦੇ ਵਿੱਚ ਔਰ 90ਵਿਆਂ ਤੱਕ ਜਿਹੜਾ ਟਕਰਾਅ ਤਮਿਲ ਔਰ ਲੋਕਲ ਜਿਹੜੇ ਸਿਹਾਲੀਜ਼ ਉਹਨਾਂ ਦੀ ਰੇਸ ਹੈ, ਬੁੱਧ ਧਰਮ ਨੂੰ ਮੰਨਣ ਵਾਲੇ ਨੇ, ਤਮਿਲ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ, ਪਰ ਇਹਨਾਂ ਦੇ ਵੀ ਸਾਰੀ ਜਿਹੜੀ ਮਾਈਗ੍ਰੇਸ਼ਨ ਤਮਿਲਨਾਡੂ ਤੋਂ ਸ੍ਰੀਲੰਕਾ ਦੇ ਵਿੱਚ ਹੁੰਦੀ ਹੈ। ਇਸ ਗੱਲ ਦਾ ਧਿਆਨ ਰਹੇ, ਸ੍ਰੀਲੰਕਾ ਉਹੀ ਹੈ ਜਿਸ ਦਾ ਪਹਿਲਾ ਨਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਵੇਲੇ ਜਨਮ ਸਾਖੀ ਅਕਾਊਂਟ ਦੇਖਦੇ ਹਾਂ ਜਾਂ ਉਸ ਪੀਰੀਅਡ ਦਾ 4-5 ਸਦੀਆਂ ਪਹਿਲਾਂ, ਜਿਹਨੂੰ ਸੰਗਲਾ ਦੀਪ ਕਹਿੰਦੇ ਸੀ, ਇਹ ਇਸ ਦਾ ਪੁਰਾਣਾ ਨਾਂ ਹੈ। ਔਰ ਫਿਰ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਸ ਨੂੰ ਸਿਲੋਨ ਕਹਿੰਦੇ ਸੀ, ਔਰ ਸਿਲੋਨ ਦੇ ਨਾਲ ਜੁੜਿਆ ਹੋਇਆ ਜਦੋਂ ਅਸੀਂ ਆਪਣੇ ਬਚਪਨ ਦਾ ਉਹ ਦੇਖਦੇ ਹਾਂ ਤੇ ਫਿਰ ਕਿਵੇਂ ਬਿਨਾਕਾ ਸੀਰੀਜ਼ ਦੇ ਥੱਲੇ ਅੱਡ-ਅੱਡ ਜਿਹੜੇ ਸੌਂਗ ਔਰ ਉਹਨਾਂ ਦਾ ਹੋਸਟ ਸ਼ਾਇਦ ਆਮੀਨ ਉਹਨਾਂ ਦਾ ਨਾਂ ਸੀ, ਉਹਨਾਂ ਦਾ ਇੱਕ ਆਪਣਾ ਮੁਕਾਮ ਰਿਹਾ। ਕਿਉਂਕਿ ਅੱਜ ਅਸੀਂ ਸ੍ਰੀਲੰਕਾ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਜਿੱਥੇ ਹਿਸਟੋਰੀਕਲ ਪਰਸਪੈਕਟਿਵ 'ਚ ਗੁਰੂ ਨਾਨਕ ਸਾਹਿਬ ਦੀ ਸੰਗਲਾਦੀਪ ਵਿਜ਼ਿਟ ਜਿਹੜਾ ਜਨਮ ਸਾਖੀ ਅਕਾਊਂਟ ਵੀ ਹੈ ਔਰ ਸਾਡੇ ਦੂਸਰੇ ਵੀ ਸੀਨਾ ਬਸੀਨਾ ਵੀ ਹੈ, ਔਰ ਉੱਥੋਂ ਨਾਲ ਜੁੜਿਆ ਹੋਇਆ ਇੱਕ ਸ਼ਬਦ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਉਸ ਨਾਲ ਪ੍ਰਸੰਗਕ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਕੌਂਟੈਕਸਟ 'ਚ ਹੈ, ਗਾਛੋ ਪੁੱਤਰੀ ਰਾਜ ਕੁਆਰ ਜੀ। ਔਰ ਐਸਾ ਕਿਹਾ ਜਾਂਦਾ ਹੈ ਕਿ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਮਨਸੁਖ ਜਿਹੜੇ ਕਿ ਵਪਾਰ ਕਰਦੇ ਸੀ, ਉਸ ਸਿਲਸਿਲੇ 'ਚ ਸੰਗਲਾਦੀਪ ਗਏ ਸੀ। ਉਹਨਾਂ ਦੀ ਦ੍ਰਿੜਤਾ, ਉਹਨਾਂ ਦਾ ਫੇਥ, ਇਮਾਨਦਾਰੀ ਨੂੰ ਉਸ ਰਾਜੇ ਨੂੰ ਦੇਖ ਕੇ ਜਿਹੜਾ ਉੱਥੋਂ ਦਾ ਰਾਜਾ ਸੀ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਉਸ ਨੂੰ ਦਰਸ਼ਨ ਦੇਣ ਦੇ ਲਈ, ਉਸ ਨਾਲ ਮਿਲਣ ਦੇ ਲਈ ਗਏ। ਔਰ ਇਹ ਸਿੱਖ ਕਨੈਕਸ਼ਨ ਹੈ। ਹਾਲਾਂਕਿ ਉੱਥੇ ਇਸ ਬਾਰੇ ਕੋਈ ਰਿਸਰਚ ਵੀ ਹੋਈ ਹੈ ਥੋੜੀ ਬਹੁਤ, ਲੇਕਿਨ ਕੋਈ ਉਹ ਮੁਕਾਮ ਜਾਂ ਹਿਸਟੋਰੀਕਲ ਗੁਰਦੁਆਰਾ ਤਾਂ ਅਜੇ ਸ਼ਾਇਦ ਸਥਾਪਿਤ ਨਾ ਹੋਇਆ ਹੋਵੇ, ਹੁਣ ਦਾ ਮੈਨੂੰ ਪਤਾ ਨਹੀਂ ਹੈ, ਲੇਕਿਨ ਇਹ ਸਾਡੇ ਨਾਲ ਜੁੜਿਆ ਹੋਇਆ। ਲੇਕਿਨ ਇਹ ਸੰਗਲਾਦੀਪ ਤੋਂ ਸਿਲੋਨ ਤੋਂ ਹੁੰਦਾ ਹੋਇਆ ਸ੍ਰੀਲੰਕਾ ਤੱਕ ਪਹੁੰਚਿਆ। ਔਰ ਜਿਹੜੀ ਮੈਂ ਤਮਿਲ ਲੋਕਾਂ ਦੀ ਗੱਲ ਕੀਤੀ ਹੈ, ਇਹ ਇੱਕ ਵੱਡੀ ਮਾਈਗ੍ਰੈਂਟ ਲੇਬਰ ਜਿਹਨੂੰ ਅੰਗਰੇਜ਼ ਲੈ ਕੇ ਗਏ ਉੱਥੋਂ ਦੇ ਕਾਫੀ ਔਰ ਟੀ ਗਰੋਥ ਦੇ ਲਈ, ਜਿਹੜੇ ਕਿ ਉਸ ਜਿਹੜਾ ਸਿਲੋਨ ਦੇ ਜਾਂ ਸ੍ਰੀਲੰਕਾ ਦੇ ਨਾਰਥ ਦੇ ਵਿੱਚ ਸੈਟਲ ਹੋਏ ਜ਼ਿਆਦਾ, ਜਿਹਦੇ ਜਾਫਨਾ ਔਰ ਜਿਹਦਾ ਏਰੀਆ ਔਰ ਜਿਹਦੇ ਨਾਲ ਜੁੜਿਆ ਹੋਇਆ ਅਸੀਂ ਲਿਬਰੇਸ਼ਨ ਟਾਈਗਰਸ ਆਫ ਤਮਿਲ ਏਲਮ ਔਰ ਦੂਸਰਾ ਤੀਸਰਾ ਸਾਰਾ ਦੇਖਿਆ।
ਕਿ ਕਿਵੇਂ ਭਾਰਤ ਦੀ ਇੰਟੈਲੀਜੈਂਸ ਏਜੰਸੀ ਰਾਹ ਨੇ ਉਹਨਾਂ ਨੇ ਇਕੱਲੇ ਪਾਕਿਸਤਾਨ ਨੂੰ ਹੀ ਡਿਸਮੈਂਬਰ ਨਹੀਂ ਕੀਤਾ, ਮਸ਼ਰਕੀ ਪਾਕਿਸਤਾਨ ਨੂੰ ਸੈਪਰੇਟ ਕਰਕੇ ਬੰਗਲਾਦੇਸ਼ ਤਾਂ ਹੀ ਨਹੀਂ ਬਣਾਇਆ, ਉਹਨਾਂ ਨੇ ਸ੍ਰੀਲੰਕਾ 'ਚ ਕਿਵੇਂ ਇੱਕ ਖੂਨੀ ਜੰਗ ਜਿਹੜੀ ਹੈ ਉਹਨਾਂ ਤੇ ਭਰਪਾ ਕੀਤੀ, ਕਿਵੇਂ ਰਾਹ ਨੇ ਉਹਨਾਂ ਦੇ ਲਿਟੇ ਦੇ ਪ੍ਰਮੁੱਖ ਜਿਹੜਾ ਪ੍ਰਭਾਕਰਨ ਸੀ ਉਹਨੂੰ ਤਿਆਰ ਕੀਤਾ ਔਰ ਕਿਵੇਂ ਉਹਨੂੰ ਫਾਈਨੈਂਸ, ਮਨੀ ਔਰ ਐਮਨੀਸ਼ਨ ਇੱਕ ਵੱਖਰਾ ਟੌਪਿਕ ਹੈ। ਪਰ ਮੈਂ ਇਸ ਬੈਕਗਰਾਉਂਡ ਨੂੰ ਦੱਸਣ ਲਈ ਕਹਿ ਰਿਹਾ ਕਿ ਵੀ ਉਸ ਅੱਜ ਦੇ ਸ੍ਰੀਲੰਕਾ ਦੇ ਵਿੱਚ ਜਿੱਥੇ ਮੈਜੋਰਿਟੀ ਜਿਹੜੇ ਨੇ ਉਹ ਸਿਹਾਲੀਜ਼ ਨੇ, ਬੁੱਧਿਸਟ ਨੇ, ਉੱਥੇ ਇੱਕ ਸਾਈਜ਼ੇਬਲ ਪੋਪੂਲੇਸ਼ਨ ਮੁਸਲਮਾਨਾਂ ਦੀ ਵੀ ਹੈ, ਜਿਹੜੇ ਜੇ ਮੈਂ ਗਲਤ ਨਾ ਹੋਵਾਂ ਤੇ ਸ਼ਾਇਦ 12-13% ਦੇ ਕਰੀਬ ਮੁਸਲਿਮ ਪੋਪੂਲੇਸ਼ਨ ਵੀ ਹੈ, ਔਰ ਤਮਿਲ ਪੋਪੂਲੇਸ਼ਨ ਵੀ ਜਿਹੜੀ ਹੈ ਉਹ ਨਾਰਥ ਦੇ ਵਿੱਚ ਹੈ, ਔਰ ਅਲੱਗ ਇੱਕ ਤਮਿਲ ਸਟੇਟ ਦੇ ਨਾਂ ਥੱਲੇ ਇੰਡੀਅਨ ਏਜੰਸੀਆਂ ਨੇ ਸ੍ਰੀਲੰਕਾ ਦੇ ਵਿੱਚ ਅਨਸਟੇਬਿਲਿਟੀ ਪੈਦਾ ਕੀਤੀ। ਹੁਣ ਇਹ ਇਸ ਕੰਟੈਕਸਟ 'ਚ ਹੋਰ ਵੀ ਇੰਪੋਰਟੈਂਟ ਹੈ ਕਿ ਉਸੇ ਪੀਰੀਅਡ ਜਦੋਂ 84 ਪੀਰੀਅਡ 'ਚ ਖਾਲਿਸਤਾਨ ਦੀ ਲਹਿਰ ਚੱਲ ਰਹੀ ਸੀ, ਸੰਤ ਭਿੰਡਰਾਂਵਾਲਿਆਂ ਦੇ ਆਮਦ ਦੇ ਨਾਲ ਪੰਜਾਬ ਆਪਣੀ ਜਿਹੜੀ ਹੈ ਉਹ ਇੱਕ ਅਡਰੀ ਹੋਂਦ ਨੂੰ ਐਸਰਟ ਕਰ ਰਿਹਾ ਸੀ। ਉਸ ਵੇਲੇ ਜੈਵਰਧ ਨੇ ਜਿਹੜਾ ਹੈ ਉਹ ਲੰਕਾ ਦਾ ਪ੍ਰੈਜ਼ੀਡੈਂਟ ਸੀ ਔਰ ਉਹਨੇ ਇੰਦਰਾ ਗਾਂਧੀ ਨੂੰ ਹੈਡ ਔਨ ਵੀ ਲਿਆ ਜਦੋਂ ਉਹਨੇ ਕਿਹਾ ਕਿ ਵੀ ਜੋ ਕੁਝ ਤੁਸੀਂ ਇੱਥੇ ਕਰ ਰਹੇ ਹੋ ਤੁਸੀਂ ਖਾਲਿਸਤਾਨ ਨੂੰ ਕਿਉਂ ਨਹੀਂ ਆਜ਼ਾਦ ਕਰਦੇ, ਕਸ਼ਮੀਰ ਨੂੰ ਕਿਉਂ ਨਹੀਂ ਕਰਦੇ। ਸੋ ਇਹ ਇੱਕ ਇਹਨਾਂ ਦੀ ਰਾਈਵਲਰੀ ਚੱਲਦੀ ਰਹੀ ਔਰ ਇਸੇ ਪੀਰੀਅਡ ਜਦੋਂ ਕਿ ਇੰਡੀਆ ਦੀ ਲਗਾਤਾਰ ਇੰਟਰਫੇਰੈਂਸ ਉੱਥੇ ਜਾਰੀ ਰਹੀ ਹੈ, ਸਾਨੂੰ ਪਤਾ ਹੈ ਵੀ ਲਿਟੇ ਦਾ ਫਾਈਨਲ ਹਸ਼ਰ ਕੀ ਹੋਇਆ। ਔਰ ਇਸ ਪੀਰੀਅਡ 'ਚ ਈਵਨ ਜਦੋਂ ਇੰਡੀਆ ਨੇ ਫਾਈਨਲੀ ਇਹ ਦੇਖ ਲਿਆ ਵੀ ਉਹਨਾਂ ਨੇ ਸ੍ਰੀਲੰਕਾ ਦੇ ਆਪਣੇ ਵੱਲੋਂ ਤਾਂ ਗੋਡੇ ਲਵਾਉਣ ਦੀ ਗੱਲ ਕੀਤੀ ਕਿ ਲਵਾ ਦਿੱਤੇ ਨੇ, ਫਿਰ ਉਹਨਾਂ ਨੇ ਰਾਜੀਵ ਗਾਂਧੀ ਨੇ ਜਿਹੜਾ ਉਸ ਵੇਲੇ ਇੱਕ ਪੀਸ ਅਕਾਰਡ ਸਾਈਨ ਕੀਤਾ ਸ੍ਰੀਲੰਕਾ ਦੀ ਹਕੂਮਤ ਦੇ ਨਾਲ, ਜਿਹਦਾ ਮਤਲਬ ਸੀ ਕਿ ਵੀ ਅਸੀਂ ਹੁਣ ਲਿਟੇ ਨੂੰ ਕਵਾਂਗੇ ਕਿ ਉਹ ਹਥਿਆਰ ਸੁੱਟ ਦੇ, ਕਿਉਂਕਿ ਉਹਨਾਂ ਨੇ ਆਪਣੀ ਡੋਮੀਨੈਂਸ ਬਣਾਉਣੀ ਸੀ, ਕਿਉਂਕਿ ਸ੍ਰੀਲੰਕਾ ਆਪਣੀ ਹੋਂਦ ਦੇ ਵੇਲੇ ਤੋਂ ਹੀ ਜਿਹੜਾ ਆਪਣੀ ਇੰਡੀਪੈਂਡੈਂਟ ਪਾਲਿਸੀ ਪਰਸਿਊ ਕਰਨਾ ਚਾਹੁੰਦਾ ਰਿਹਾ ਔਰ ਕੀਤੀ ਵੀ ਆ ਉਹਨਾਂ ਨੇ, ਕਿਉਂਕਿ ਇੱਕ ਜ਼ਮਾਨੇ 'ਚ ਸ੍ਰੀਲੰਕਾ ਦੇ ਵਿੱਚ ਬਹੁਤ ਜ਼ਿਆਦਾ ਫੋਰਨ ਇਨਵੈਸਟਮੈਂਟ ਵੀ ਸੀ, ਉਹਨਾਂ ਦੀ ਇਕਨੋਮੀ ਵੀ ਪ੍ਰੋਗਰੈਸਿੰਗ ਸੀ ਕਾਫੀ, ਔਰ ਭਾਰਤ ਨੂੰ ਲੱਗਦਾ ਸੀ ਔਰ ਚੀਨ ਦੇ ਨਾਲ ਵੀ ਆਪਣਾ ਰਾਬਤਾ, ਔਰ ਉਹ ਹਮੇਸ਼ਾ ਸਿਹਾਲਾ ਰੇਸ ਦੇ ਤੌਰ ਤੇ ਆਪਣੇ ਆਪ ਨੂੰ ਅੱਡ ਜਿਹੜਾ ਉਹ ਪ੍ਰੋਜੈਕਟ ਕਰਦੇ ਨੇ ਔਰ ਉਹਨਾਂ ਨੂੰ ਹਮੇਸ਼ਾ ਹੁੰਦਾ ਵੀ ਉਹ ਕਿਸੇ ਦੀ ਡੋਮੀਨੈਂਸ ਨਹੀਂ ਕਬੂਲਣਗੇ। ਉਹਨਾਂ ਦਾ ਸਟੇਟ ਰਿਲੀਜਨ ਵੀ ਬੁੱਧ ਧਰਮ ਹੈ ਔਰ ਉਹਨਾਂ ਤੋਂ ਇਹ ਗੱਲ ਕਦੇ ਲੌਸਟ ਨਹੀਂ ਹੋਈ ਜਿਹੜੇ ਲੋਕ ਹਿਸਟਰੀ ਕੌਨਸ਼ੀਅਸ ਹੁੰਦੇ ਨੇ ਕਿ ਭਾਰਤ ਦੇ ਵਿੱਚ ਬ੍ਰਾਹਮਣਵਾਦ ਨੇ ਕਿਵੇਂ 7ਵੀਂ 8ਵੀਂ ਸਦੀ ਤੱਕ ਪਹੁੰਚਦਿਆਂ ਬੁੱਧ ਧਰਮ ਦਾ ਸਫਾਇਆ ਕੀਤਾ। ਇਸੇ ਹੀ ਸ੍ਰੀਲੰਕਾ ਦਾ ਇਤਿਹਾਸ ਜਿਹੜਾ ਬੁੱਧ ਧਰਮ ਦਾ ਉੱਥੇ ਪਹੁੰਚਣਾ ਹੈ, ਜਦੋਂ ਅਸੀਂ ਗ੍ਰੇਟ ਕਿੰਗ ਅਸ਼ੋਕਾ ਦੀ ਗੱਲ ਕਰਦੇ ਹਾਂ ਜਿਹੜਾ ਕਿ ਕਲਿੰਗਾ ਦੀ ਲੜਾਈ ਤੋਂ ਬਾਅਦ, ਕਲਿੰਗਾ ਮਾਡਰਨ ਡੇ ਉੜੀਸਾ ਔਰ ਉਹਨੇ ਬੁੱਧ ਧਰਮ ਅਡਾਪਟ ਕਰ ਲਿਆ ਸੀ। ਔਰ ਕੱਲਾ ਇਹੀ ਨਹੀਂ, ਜਦੋਂ ਅਸੀਂ ਅਸ਼ੋਕਾ ਦੇ ਸਾਰੀ ਉਸ ਰਾਜ ਟੈਰੀਟਰੀ ਦੇ ਵਿੱਚ ਵੱਡੇ ਵੱਡੇ ਜਿਹੜੇ ਸ਼ਿਲਾ ਲੇਖ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਜਿਨ੍ਹਾਂ ਦੇ ਉੱਤੇ ਸ਼ਿਲਾ ਐਕਚੁਅਲੀ ਇੱਕ ਪਲੇਟ ਨੂੰ ਕਹਿੰਦੇ ਨੇ, ਤਖਤੀ ਨੂੰ ਕਹਿੰਦੇ ਨੇ, ਕਿ ਜਿਸ ਦੇ ਉੱਤੇ ਕੰਪੈਸ਼ਨ, ਦਇਆ, ਰਹਿਮ, ਇਨਸਾਫ, ਇਹ ਸਾਰੇ ਸਲੋਗਨ ਇਹ ਇੱਕ ਖਿੱਤੇ ਤੋਂ ਲੈ ਕੇ ਦੂਸਰੇ ਖਿੱਤੇ ਤੱਕ ਲਿਖੇ ਗਏ ਔਰ ਬੁੱਧ ਨੇ ਹੀ ਬੁੱਧ ਦੇ ਪੀਰੀਅਡ 'ਚ ਉਸ ਦੀ ਸਕੀ ਭੈਣ ਜਿਹੜੀ ਹੈ ਬੁੱਧ ਦੀ, ਉਹਨੂੰ ਉਹਨੇ ਸੰਗਰਾਦੀਪ ਭੇਜਿਆ ਸੀ ਅੱਜ ਦੇ ਸ੍ਰੀਲੰਕਾ 'ਚ, ਜਿੱਥੇ ਕਿ ਉਹਨੇ ਬੁੱਧ ਧਰਮ ਦਾ ਜਿਹੜਾ ਉਹ ਪ੍ਰਸਾਰ ਕੀਤਾ, ਲੋਕ ਬੁੱਧ ਧਰਮ 'ਚ ਆਏ। ਔਰ ਇੱਥੇ ਹੀ ਨਹੀਂ, ਜਿਸ ਦਰਖਤ ਦੇ ਥੱਲੇ ਬੈਠ ਕੇ ਬੁੱਧ ਗਿਆ ਜਿਹੜਾ ਕਿ ਅੱਜ ਦਾ ਬਿਹਾਰ ਹੈ, ਬੁੱਧ ਨੂੰ ਗਿਆਨ ਹੋਇਆ ਸੀ ਜਾਂ ਉਸ ਨੇ ਆਪਣੀ ਪ੍ਰੀਚਿੰਗ ਸ਼ੁਰੂ ਕੀਤੀ ਸੀ। ਪਹਿਲਾ ਸਰਮਨ ਉਹਨੇ ਸਾਰਨਾਥ ਦੀ ਥਾਂ ਤੇ ਦਿੱਤਾ ਸੀ, ਬਨਾਰਸ ਤੋਂ ਥੋੜੀ ਬਾਹਰ। ਉਹਨੇ ਉਹ ਜਿਹੜਾ ਦਰਖਤ ਹੈ ਜਿਹਨੂੰ ਬੋੜ ਦਾ ਦਰਖਤ, ਬੱਟ ਵ੍ਰਿਕਸ਼ ਕਹਿੰਦੇ ਨੇ, ਬੈਨੀਅਨ ਟਰੀ, ਉੱਥੋਂ ਜਿਹੜਾ ਲਿਜਾ ਕੇ ਉਸ ਦੀ ਇੱਕ ਬ੍ਰਾਂਚ ਜਿਹੜੀ ਹੈ ਸ੍ਰੀਲੰਕਾ ਦੇ ਵਿੱਚ ਵੀ ਸੀ, ਉਹ ਯਾਦ ਕਿ ਉਹਨੂੰ ਬੋਧੀ ਦਰਖਤ ਕਹਿੰਦੇ ਸੀ। ਔਰ ਮੇਰਾ ਖਿਆਲ ਹੈ ਬੁੱਧ ਨਾਲ ਰਿਲੇਟਡ ਹੋਰ ਵੀ ਰੈਲੇ ਖੁਦੀ ਡੈਥ ਤੋਂ ਪਹਿਲਾਂ ਉਹਨਾਂ ਦੇ ਦੰਦ ਜਾਂ ਕੁਝ ਹੋਰ ਵੀ ਉਹਨਾਂ ਨੇ ਪ੍ਰੀਜ਼ਰਵ ਕੀਤਾ ਹੋਇਆ। ਲੇਕਿਨ ਜਦੋਂ ਬ੍ਰਾਹਮਣਵਾਦੀਆਂ ਨੇ ਇਧਰੋਂ ਡਿਸਟਰੋਏ ਕਰ ਦਿੱਤਾ ਬੁੱਧ ਧਰਮ ਨੂੰ, ਉਹਨਾਂ ਨੇ ਉਸ ਬੋਰਡ ਦੇ ਬੈਨੀਅਨ ਟਰੀ ਨੂੰ ਵੀ ਅੱਗ ਲਾ ਦਿੱਤੀ ਸੀ ਬੌਧ ਗਿਆ ਦੇ ਵਿੱਚ, ਜਿਹਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ। ਅੱਜ ਵੀ ਉਹਦਾ ਵੱਡਾ ਕੰਟਰੋਲ ਬਾਹਮਣਾਂ ਦੇ ਕੋਲ ਹੈ, ਪੰਡਤਾਂ ਕੋਲ ਹੈ, ਇੱਕ ਨੁੱਕਰ ਜਿਹੇ 'ਚ ਬੁੱਧ ਹੀ ਨੇ। ਤੇ ਫਿਰ ਜਿਹੜਾ ਵਾਪਸ ਹੁਣ ਉੱਥੇ ਬੌਧ ਗਿਆ ਦਰਖਤ ਲੱਗਾ, ਉਸੇ ਸ੍ਰੀਲੰਕਾ ਤੋਂ
ਜਿਹੜੀ ਹੈ ਫਿਰ ਜਿਹੜਾ ਉਹਦੀ ਭੈਣ ਨੇ ਅਸ਼ੋਕ ਦੇ ਨੇ ਜਾ ਕੇ ਉੱਥੇ ਲਾਈ ਸੀ, ਉਹ ਬ੍ਰਾਂਚ ਔਰ ਟਰੀ ਬਣਿਆ ਸੀ, ਉੱਥੋਂ ਬ੍ਰਾਂਚ ਲਿਆ ਕੇ ਇੱਥੇ ਲਾਈ ਹੋਈ ਸੀ ਔਰ ਅੱਜ ਦਾ ਜਿਹੜਾ ਉਹ ਬੈਨੀਅਨ ਟਰੀ ਹੈ ਉਹ ਉਸ ਤੋਂ ਬਾਅਦ ਗਰੋ ਹੋਇਆ। ਸੋ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਸ੍ਰੀਲੰਕਾ ਕਿਵੇਂ ਚਾਈਨਾ ਦੇ ਆਰਬਿਟ 'ਚ ਚਲਾ ਗਿਆ, ਜਾਂ ਉਹਨੇ ਆਪਣੀ ਕੁਝ ਸਾਲ ਪਹਿਲਾਂ ਆਪਣੀ ਵੱਡੀ ਇੱਕ ਪੋਰਟ ਜਿਹੜੀ ਹੈ ਉਹ ਚਾਈਨਾ ਨੂੰ ਦਿੱਤੀ ਸੀ ਡਿਵੈਲਪ ਕਰਨ ਲਈ, ਹੁਣ ਦੇ ਕੰਟੈਕਸਟ 'ਚ ਵੀ ਉਹ ਵਨ ਬੈਲਟ ਵਨ ਰੋਡ ਜਿਹੜਾ ਨਾਂ ਸੀ ਪਹਿਲਾਂ ਉਹਦਾ ਹਿੱਸਾ ਬਣਿਆ। ਹੁਣ ਚੀਨ ਭਾਰਤ ਕਲੈਸ਼ 'ਚ ਵੀ ਸ੍ਰੀਲੰਕਾ ਨੇ ਕੋਈ ਗੱਲ ਨਹੀਂ ਕੀਤੀ। ਸੋ ਇਹ ਬਹੁਤਿਆਂ ਨੂੰ ਲੱਗਦਾ ਹੋਏਗਾ ਕਿ ਵੀ ਐਸਾ ਕੀ ਕਿਉਂਕਿ ਸ੍ਰੀਲੰਕਾ ਦੇ ਬੁੱਧਿਸਟ ਬੇਸ਼ੱਕ ਬੁੱਧ ਧਰਮ ਕੰਪੈਸ਼ਨ ਔਰ ਅਸੀਂ ਨਾਨ ਵਾਇਲੈਂਸ ਨਾਲ ਹਮੇਸ਼ਾ ਇੱਕ ਕੋਵਾਰਡਿਸ ਜੋੜਦੇ ਹਾਂ, ਪਰ ਉਹਨਾਂ ਦਾ ਜਿਹੜਾ ਸਿਹਾਲੀਜ਼ ਵੀ ਬੁੱਧ ਧਰਮ ਹੈ ਅਗਰੈਸਿਵ ਹੈ, ਔਰ ਕਿਉਂਕਿ ਬ੍ਰਾਹਮਣਵਾਦ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ, ਉਹ ਲਾਈਂਗ ਡਾਊਨ ਨਹੀਂ ਲੈਂਦੇ। ਸੋ ਉਹਨਾਂ ਨੇ ਜਦੋਂ ਇਹਨਾਂ ਨੇ ਤਮਿਲਾਂ ਨੂੰ ਜਿਹੜੇ ਬੇਸ਼ੱਕ ਸ੍ਰੀਲੰਕਾ 'ਚ ਕਈ ਦਹਾਕਿਆਂ ਤੋਂ ਅੰਗਰੇਜ਼ ਦੇ ਜ਼ਮਾਨੇ ਤੋਂ ਸੀ, ਜਦੋਂ ਇਹਨਾਂ ਨੇ ਚੁੱਕ ਕੇ ਉਹਨਾਂ ਨੂੰ ਰਿਬੈਲੀਅਨ ਕਰਾਉਣਾ ਚਾਹਿਆ ਜਾਂ ਸਿਵਲ ਵਾਰ ਉੱਤੇ ਭਰਪਾ ਕੀਤੀ, ਤਾਂ ਫਿਰ ਉਹਨਾਂ ਦੀ ਸੁਸਾਇਟੀ ਦੇ ਵਿੱਚ ਵੀ ਕਾਫੀ ਵੋਕਲ ਵਾਇਲੈਂਸ ਵਾਲੇ ਜਿਹੜੇ ਬੁੱਧਿਸਟ ਮੰਕ ਵੀ ਨਿਕਲੇ, ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਜਿਹੜੀ ਹੈ ਇੱਕ ਸੈਪਰੇਟਿਜ਼ਮ ਦੇ ਥੱਲੇ ਜਿਹੜੀ ਤਾਮਿਲ ਲਹਿਰ ਸੀ ਉਹਨੂੰ ਉਹਨਾਂ ਨੇ ਕਾਊਂਟਰ ਵੀ ਕੀਤਾ ਜੀ। ਉਹਦੇ ਦੋਨੋਂ ਪਾਸੇ ਬਹੁਤ ਜਾਨੀ ਨੁਕਸਾਨ ਹੋਇਆ। ਇਸ ਗੱਲ ਦਾ ਵੀ ਧਿਆਨ ਰਹੇ ਕਿ ਬਹੁਤ ਵਾਰੀ ਜਦੋਂ ਸੁਸਾਈਡ ਬੰਬਰਸ ਦੀ ਗੱਲ ਹੁੰਦੀ ਹੈ ਉਹਨੂੰ ਇਸਲਾਮ ਨਾਲ ਜੋੜਿਆ ਜਾਂਦਾ ਹੈ ਜਾਂ ਉਹਨੂੰ ਬਦਨਾਮ ਕਰਨ ਦੇ ਲਈ ਇਸਲਾਮ ਨੂੰ, ਲੇਕਿਨ ਉਹ ਤਾਮਿਲ ਹਿੰਦੂ ਜਿਹੜੇ ਕਿ ਹਿੰਦੂ ਧਰਮ 'ਚ ਯਕੀਨ ਰੱਖਦੇ ਨੇ, ਸਭ ਤੋਂ ਪਹਿਲਾਂ ਇਹ ਜਿਹੜੇ ਆਤਮਘਾਤੀ ਬੰਬ ਬਣਨੇ, ਅਦਰਵਾਈਜ਼ ਹਿਸਟਰੀ ਤੁਸੀਂ ਜਾਪਾਨੀਆਂ ਦੇ ਕਾਮਾਕਾਜ਼ੀ ਦੀ ਗੱਲ ਕਰ ਸਕਦੇ ਹੋ, ਇੱਕ ਡਿਫਰੈਂਟ ਕੰਟੈਕਸਟ ਹੈ, ਲੇਕਿਨ ਹਿਊਮਨ ਆਪਣੀ ਸਰੀਰ ਨਾਲ ਬੰਬ ਬਣ ਕੇ ਜਾ ਕੇ ਇਕੱਠਾਂ ਦੇ ਵਿੱਚ ਆਮ ਲੋਕਾਂ ਨੂੰ ਉਡਾਉਣਾ ਜਾਂ ਕੋਈ ਹੋਰ ਇਸ ਕਿਸਮ ਦੀਆਂ ਕਾਰਵਾਈਆਂ ਇਹ ਤਮਿਲ ਹਿੰਦੂ ਗੁਰਿਲਿਆਂ ਨੇ ਕੀਤੀਆਂ, ਜਿਨ੍ਹਾਂ ਦੇ ਵਿੱਚ ਔਰਤਾਂ ਵੱਡੀ ਗਿਣਤੀ ਸ਼ਾਮਲ ਸੀ। ਹੁਣ ਇਹਦੇ 'ਚ ਇਹ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਗੱਲ ਨੂੰ ਕਦੇ ਜਿਹੜਾ ਹਾਈਲਾਈਟ ਨਹੀਂ ਕੀਤਾ ਜਾਂਦਾ ਕਿ ਭਾਈ ਇਹ ਤਾਂ ਸੁਸਾਈਡ ਬੰਬਿੰਗ ਦਾ ਕਨਸੈਪਟ ਹੀ ਇਹਨਾਂ ਦੇ ਹਿੰਦੂ ਫੇਥ 'ਚੋਂ ਨਿਕਲਦਾ ਹੈ ਤਮਿਲਾਂ ਦੇ ਹਵਾਲੇ ਦੇ ਨਾਲ, ਜਿਹਨੂੰ ਇਹਨਾਂ ਨੇ ਐਨਕਰੇਜ ਕੀਤਾ। ਜ਼ਾਹਰ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਰਨ ਕਰ ਰਹੀਆਂ ਸੀ ਉਸ ਪੀਰੀਅਡ 'ਚ ਲਿਟੇ ਨੂੰ, ਲੇਕਿਨ ਇਹਦੇ ਬਾਵਜੂਦ ਸ੍ਰੀਲੰਕਾ ਇੰਟੈਕਟ ਵੀ ਰਿਹਾ। ਇਵੈਂਚੁਅਲੀ ਇੰਡੀਆ ਦੇ ਨਾਲ ਜਦੋਂ ਉਹਨਾਂ ਨੇ ਐਗਰੀਮੈਂਟ ਵੀ ਕੀਤਾ, ਇਸ ਗੱਲ ਨੂੰ ਉਹ ਵੀ ਸਮਝਦੇ ਸੀ ਕਿ ਵੀ ਇਹਨਾਂ ਨੇ ਕਿਵੇਂ ਤਮਿਲਾਂ ਨੂੰ ਵਰਤ ਕੇ ਸਾਨੂੰ ਕੀਤਾ, ਪਰ ਜਦੋਂ ਇੰਡੀਅਨ ਪੀਸ ਕੀਪਿੰਗ ਫੋਰਸ ਉੱਥੇ ਜਾਂਦੀ ਹੈ IPKF ਦੇ ਥੱਲੇ, ਮਤਲਬ ਇਹ ਸੀ ਕਿ ਉਹਨਾਂ ਨੇ ਜਿਵੇਂ ਜਿਹਾ ਭੂਟਾਨ ਬਣਾਇਆ ਜਾਂ ਜਿਹੋ ਜਿਹਾ ਨੇਪਾਲ ਨੂੰ ਬਣਾਉਣਾ ਚਾਹੁੰਦੇ ਸੀ ਉਹ ਜਿਹਾ ਉਹਨਾਂ ਨੇ ਸ੍ਰੀਲੰਕਾ ਨੂੰ ਬਣਾ ਲਿਆ ਸੀ। ਔਰ ਮੈਂ ਸਮਾਰਟ ਮੂਵ ਦੀ ਗੱਲ ਦੇਖਦਾ ਹੁੰਦਾ ਕਿ ਉਸ ਮੁੱਦੇ ਤੇ ਸ੍ਰੀਲੰਕਾ ਦੇ ਤਮਿਲ ਉਹਨਾਂ ਨੂੰ ਵੀ ਲੱਗਾ, ਲਿਟੇ ਨੂੰ ਪ੍ਰਭਾਕਰਨ ਨੂੰ ਵੀ, ਇਹ ਤਾਂ ਧੋਖਾ ਕੀਤਾ ਵੀ ਸਾਨੂੰ ਮਰਵਾਉਂਦੇ ਰਹੇ, ਮੁੰਡੇ ਕੁੜੀਆਂ ਸਾਡੇ ਮਰੇ, ਇਹਨਾਂ ਨੇ ਇਹ ਤਾਂ ਅਸੀਂ ਵਰਤੇ ਗਏ ਇਹਨਾਂ ਦੇ ਹੱਥਾਂ 'ਚ। ਔਰ ਸ੍ਰੀਲੰਕਾ ਵਾਲਿਆਂ ਨੂੰ ਲੱਗਦਾ ਸੀ ਕਿ ਵੀ ਇਹਨਾਂ ਦਾ ਬ੍ਰਾਹਮਣਵਾਦੀਆਂ ਦੀ ਡੋਮੀਨੈਂਸ ਨਾਲੋਂ ਚਲੋ ਜੋ ਵੀ ਨੇ ਤਮਿਲ ਇਹ ਤਾਂ ਫਿਰ ਵੀ ਆਪਣੇ ਹੀ ਨੇ, ਸ੍ਰੀਲੰਕਾ 'ਚ ਵਸਦੇ ਨੇ, ਕਈ ਦਹਾਕਿਆਂ ਤੋਂ ਸਾਡੇ ਸ਼ਹਿਰੀ ਨੇ। ਸੋ ਉਹਨਾਂ ਦੋਨਾਂ ਨੇ ਆਪਸ 'ਚ ਅੰਡਰਸਟੈਂਡਿੰਗ ਕਰ ਲਈ। ਨਤੀਜੇ ਦੇ ਤੌਰ ਤੇ ਫਿਰ ਜਿਹੜਾ ਇੰਡੀਅਨ ਪੀਸ ਕੀਪਿੰਗ ਫੋਰਸ ਦਾ ਹਾਲ ਉੱਥੇ ਹੋਇਆ, ਜਿੰਨੀ ਤਬਾਹੀ ਇਹਨਾਂ ਦੀ ਮਚੀ, ਹਾਲਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਰਾਜੀਵ ਗਾਂਧੀ ਨੂੰ ਇਹ ਜਿਹੜੀ ਹੁਣ ਰਾਮ ਰਾਵਣ ਦੀ ਕਹਾਣੀ ਨਾਲ ਇਹਦਾ ਇਹੀ ਤਾਲੁਕ ਜੁੜਦਾ ਹੈ ਵੀ ਇਹ ਤਾਂ ਸੈਲੀਬ੍ਰੇਟ ਕਰਦੇ ਨੇ। ਔਰ ਇੱਕ ਰਮਾਇਣ ਵਾਲਮੀਕੀ ਨੇ ਲਿਖੀ, ਉਸ ਤੋਂ ਬਾਅਦ 2200 ਰਮਾਇਣਾਂ ਨੇ, ਕੱਲਾ ਇਹ ਨਹੀਂ ਹੈ ਵੀ ਅਯੁੱਧਿਆ ਦਰਜਨ ਤੋਂ ਜ਼ਿਆਦਾ ਅਯੁੱਧਿਆ ਨੇ ਜੀ, ਰਾਮ ਇੱਥੇ ਜੰਮੇ, ਰਾਮ ਉੱਥੇ ਜੰਮੇ, 2200 ਪਲੱਸ ਵਰਸ਼ਨਸ ਨੇ। ਹਰ ਸਟੇਟ ਦੀ ਜਿਹੜੀ ਹੈ ਆਪਣੀ ਰਮਾਇਣ ਔਰ ਆਪਣੀ ਕਹਾਣੀ ਹੈ। ਉਹਦਾ ਰੀਜ਼ਨ ਹੀ ਇਹ ਹੁੰਦਾ ਹੁਣ ਕਿਉਂ ਡਿਫਰੈਂਟ ਕਹਾਣੀਆਂ ਜਾਂ ਰਮਾਇਣਸ ਨੇ, ਕਿਉਂਕਿ ਰਮਾਇਣ ਦੇ ਪਾਤਰ ਹੀ ਨਹੀਂ ਨੇ ਕੋਈ ਉਹਨਾਂ ਨੂੰ, ਇਹ ਤਾਂ ਉਸ ਮਾਈਥੋਲੋਜੀ ਨੂੰ, ਉਹਦੇ 'ਚ ਠੀਕ ਹੈ ਇੱਕ ਬੜਾ ਦਿਲਚਸਪ ਵਾਕਿਆ ਹੈ, ਉਹਦੇ 'ਚੋਂ ਸਬਕ ਵੀ ਮਿਲਦੇ ਨੇ, ਪੋਜ਼ਿਟਿਵਿਟੀ ਹੈ, ਲੇਕਿਨ ਕਿਉਂਕਿ ਹਰ ਇੱਕ ਨੇ ਆਪੋ ਆਪਣੀ ਜ਼ਬਾਨ 'ਚ ਸਬਕ ਦੇਣ ਲਈ ਆਪੋ ਆਪਣੀ ਕਹਾਣੀ ਬਣਾਈ ਹੋਈ ਹੈ, ਤੇ ਇਹਨਾਂ ਨੇ ਜਦੋਂ ਹਿੰਦੂਤਵਾ ਦੇ ਏਜੰਡੇ ਦੇ ਥੱਲੇ ਇਸ ਚੀਜ਼ ਨੂੰ ਪੁਸ਼ ਕਰਨਾ ਚਾਹਿਆ, ਇਹਨਾਂ ਨੂੰ ਤਾਂ ਹਿਸਟੋਰੀਕਲ ਰਾਮ ਨਾਲ ਤਾਂ ਕੋਈ ਮਤਲਬ ਨਹੀਂ ਸੀ। ਇਹਨਾਂ ਨੇ ਤਾਂ ਆਪਣਾ ਨੈਰੇਟਿਵ ਹਿੰਦੂਤਵਾ ਦਾ ਜਿਹੜਾ ਬਣਾਉਣ ਦੇ ਲਈ ਰਾਮਚੰਦਰ ਨੂੰ ਅਯੁੱਧਿਆ 'ਚ ਜਮਾਣਾ ਸੀ, ਮੁਸਲਮਾਨਾਂ ਦੇ ਖਿਲਾਫ ਰੱਖਣ ਲਈ ਮਸਜਿਦ ਨੂੰ ਢਵਾਣਾ ਸੀ, ਔਰ ਉਸ ਸਾਰੇ ਦੇ ਲਈ ਉਹਨਾਂ ਨੇ ਜਿਹੜੇ ਉਹ ਆਪਣਾ ਵਰਸ਼ਨ ਤੁਲਸੀ ਰਮਾਇਣ ਦਾ ਪ੍ਰਮੋਟ ਕਰਦੇ ਗਏ। ਉਹਨਾਂ ਨੂੰ ਉਦੋਂ ਤੱਕ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਹੁਣ ਜੇ ਤੁਸੀਂ ਲੰਕਾ ਕਹੋਗੇ, ਸ੍ਰੀਲੰਕਾ ਦਾ ਨਾਮ ਉਹਨਾਂ ਨੇ ਹੁਣ ਰੱਖਿਆ, ਉਹਨਾਂ ਦੇ ਲਈ ਤੇ ਉਹ ਜਾਂ ਸਿਲੋਨ ਸੀ ਅੰਗਰੇਜ਼ਾਂ ਦੇ ਵੇਲੇ ਜਾਂ ਸੰਗਲਾਦੀਪ ਸੀ ਪਹਿਲਾਂ, ਤੇ ਤੁਹਾਡੀ ਲੰਕਾ ਕਿੱਥੋਂ ਆ ਗਈ। ਪਰ
ਇਹਨਾਂ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੀ ਅੱਜ ਲੜਾਈ ਹੈ ਰਾਮ ਰਾਵਣ ਦੇ ਨਾਲ ਜੋੜ ਕੇ ਮੰਦਰ ਦੀ ਕਹਾਣੀ ਹੈ, ਇਹੀ ਦੇਵਤਿਆਂ ਤੇ ਰਾਖਸ਼ਾਂ ਦੀ ਕਹਾਣੀ ਵੀ ਇਹਨਾਂ ਦੀ ਜੁੜਦੀ ਹੈ, ਜਿਹੜੀ ਕਿ ਦੇਵਤੇ ਤੇ ਰਾਖਸ਼ ਦਾ ਕਨਸੈਪਟ ਵੀ ਐਰੀਅਨ ਵਰਸਸ ਡਰਾਵਿਡਨ ਨੇ। ਹੁਣ ਇਹਦੇ ਚ ਬੇਸ਼ੱਕ ਜਿਹੜੇ ਸਿਹਾਲੀਜ਼ ਨੇ, ਜੇ ਤੁਸੀਂ ਉਹਨਾਂ ਦਾ ਹਿਸਟੋਰੀਕਲ ਕੰਟੈਕਸਟ ਦੇਖਦੇ ਹੋ, ਉਹਨਾਂ ਦਾ ਇੱਕ ਹੀ ਹੈ ਕਿ 7ਵੀਂ ਸਦੀ ਦੇ ਵਿੱਚ ਇੱਕ ਕਲਿੰਗਾ ਤੋਂ ਜਾ ਕੇ ਜਿਹੜਾ ਰਾਇਲਟੀ ਸੀ ਉਹਨਾਂ ਨੇ ਉੱਥੇ ਕੰਕਰ ਕੀਤਾ ਔਰ ਉੱਥੋਂ ਸਾਰੀ ਸਿਹਾਲਾ ਰੇਸ ਸ਼ੁਰੂ ਹੋਈ। ਹਾਲਾਂ ਉਹਨਾਂ ਦਾ ਸੈਕੰਡ ਓਪੀਨੀਅਨ ਇਹ ਹੈ ਕਿ ਵੀ ਓਰੀਜਨਲੀ ਅਸੀਂ ਜਿਵੇਂ ਥਾਂ ਥਾਂ ਲੋਕ ਵਸੇ ਹੋਏ ਸੀ ਉਵੇਂ ਹੀ ਅਸੀਂ ਵੀ ਸੀ। ਲੇਕਿਨ ਜੇ ਤੁਸੀਂ ਕਿਸੇ ਨੂੰ ਡਿਮੋਨਾਈਜ਼ ਕਰਨਾ ਹੁੰਦਾ ਹੈ, ਅਸੀਂ ਵੀ ਜਦੋਂ ਕਿਸੇ ਬੱਚੇ ਨੂੰ ਉਹਨੂੰ ਕਹੇ ਕਿ ਕੀ ਹੈ ਬਾਂਦਰਾਂ ਵਾਂਗ ਟੱਪਦਾ ਫਿਰਦਾ, ਸੋ ਜ਼ਾਹਰ ਹੈ ਕਿ ਵੀ ਅਸੀਂ ਉਹਨੂੰ ਡਿਮੋਨਾਈਜ਼ ਕਰਦੇ ਹਾਂ। ਸੋ ਇਹਨਾਂ ਨੇ ਜਿਹੜੀ ਰਾਮਾਇਣ ਦੇ ਵਿੱਚ ਇਹ ਸਾਰੀ ਕਹਾਣੀ ਬਣਾਈ ਰਾਮ ਰਾਵਣ ਦੀ, ਰਾਵਣ ਨੂੰ ਉਵੇਂ ਹੀ ਸ਼ੋਅ ਕੀਤਾ ਜਿਵੇਂ ਕਿ ਉਹ ਇੱਕ ਡੀਮਨ ਹੈ, ਰਾਖਸ਼ਸ ਹੈ, ਉਹਦੇ 10 ਸਿਰ ਵੀ ਦਿਖਾਏ, ਕਿਉਂਕਿ ਬਈ ਇੱਕ ਸਿਰ ਤਾਂ ਉਹਦਾ ਹੈ ਨਹੀਂ ਜੀ, 10 ਸਿਰ ਨੇ, ਉਹਦਾ ਨਾਂ ਵੀ 10 ਸਿਰਾ ਰਾਵਣ ਬਣਾ ਦਿੱਤਾ। ਔਰ ਉਸ ਸਾਰੇ ਦੇ ਨਾਲ ਜਿਹੜਾ ਜੇ ਤੁਸੀਂ ਈਵਨ ਦੇਖੋ ਕਿ ਵੀ ਜਿਹੜਾ ਸੁਗਰੀਵ ਜਿਹੜਾ ਲੀਡ ਕਰਦਾ ਉਹ ਸਾਰੇ ਨੂੰ ਰਾਵਣ ਦੇ ਖਿਲਾਫ, ਔਰ ਉਹਦਾ ਆਪਣੇ ਭਰਾ ਬਾਲੀ ਨੂੰ ਮਾਰਦਾ, ਇਹਨਾਂ ਦੀ ਕਹਾਣੀ ਸਾਰੀ, ਔਰ ਉਹ ਸਾਰੇ ਹੀ ਬਾਂਦਰਾਂ ਦੇ ਰੂਪ ਚ ਦਿਖਾਏ ਹੋਏ ਨੇ। ਸੋ ਇਹ ਜਿਹੜਾ ਸਿੰਬੋਲਿਜ਼ਮ ਹੈ ਇਹ ਵੀ ਕਦੇ ਉਹਨਾਂ ਨੂੰ ਨਹੀਂ ਭੁੱਲਿਆ ਸਿਹਾਲੀਜ਼ ਨੂੰ ਕਿ ਵੀ ਇਹਨਾਂ ਨੇ ਸਾਡੇ ਨਾਂ ਨਾਲ ਰਾਵਣ ਜੋੜਿਆ। ਔਰ ਇਹ ਗੱਲ ਤਮਿਲਾਂ ਨੇ ਵੀ ਸਮਝੀ ਜਦੋਂ ਡੀਐਮਕੇ ਦਾ ਫਾਦਰ ਅੰਨਾ ਦੁਰਾਈ ਜਦੋਂ 20ਵੀਂ ਸਦੀ ਜਾਂਦਾ ਹੈ, ਹੁਣ ਕਿਉਂ ਰਾਵਣ ਨੂੰ ਤਮਿਲਨਾਡੂ ਹੋਏ ਸ੍ਰੀਲੰਕਾ ਹੋਏ, ਭਾਵੇਂ ਸਿਹਾਲੀ ਔਰ ਤਮਿਲ ਹਿੰਦੂ ਆਪਸ ਵਿੱਚ ਲੜੇ ਵੀ ਨੇ, ਪਰ ਜਦੋਂ ਰਾਵਣ ਦੀ ਲੈਗੇਸੀ ਆਉਂਦੀ ਹੈ ਉਦੋਂ ਜਿਹੜਾ ਤਮਿਲ ਲਿਟਰੇਚਰ ਹੈ ਉਹਦੇ ਚ ਰਾਵਣ ਇੱਕ ਵੱਡੇ ਡਿਵਾਈਨ ਦੇ ਤੌਰ ਤੇ ਦੇਖਿਆ ਜਾਂਦਾ। ਉਹਨਾਂ ਨੂੰ ਹੁੰਦਾ ਵੀ ਇਹ ਐਰੀਅਨਸ ਨੇ ਸਾਨੂੰ ਡਿਵਿਨਾਈਜ਼ ਕੀਤਾ। ਔਰ ਸਿਹਾਲੀਸ ਦਾ ਇਸ ਹੱਦ ਤੱਕ ਨੇ ਫਿਰ ਦੋਨਾਂ ਨੇ ਰਲ ਕੇ ਨਾ ਸਿਰਫ ਜਿਹੜਾ ਉੱਥੇ ਉਹਨੂੰ ਰਾਜੀਵ ਗਾਂਧੀ ਨੂੰ ਵੱਟ ਮਾਰੇ ਇੱਕ ਉਹਨਾਂ ਦੇ ਫੌਜੀ ਨੇ, ਲੇਕਿਨ ਬਾਅਦ ਦੇ ਵਿੱਚ ਰਾਜੀਵ ਗਾਂਧੀ ਦਾ ਅੰਤ ਵੀ ਇੱਕ ਤਾਮਿਲ ਕੁੜੀ ਨੇ ਕੀਤਾ, ਧੈਨੂ ਨੇ, ਜਿਹਨੇ ਉਹੀ ਆਤਮਘਾਤੀ ਬੰਬ ਸੁਸਾਈਡ ਬੰਬ ਬਣਾ ਕੇ ਜਿਹੜਾ ਦੁਨੀਆ ਨੂੰ ਇਸ ਤਬਾਹੀ ਦੇ ਰਸਤੇ ਤੋਰਿਆ ਹਿੰਦੂ ਤਵੀਆਂ ਨੇ, ਉਹੀ ਅਲਟੀਮੇਟਲੀ ਰਾਜੀਵ ਗਾਂਧੀ ਦੀ ਮੌਤ ਦਾ ਕਾਰਨ ਵੀ ਬਣਿਆ। ਲੇਕਿਨ ਇਸ ਸਾਰੇ ਕੰਟੈਕਸਟ ਦੇ ਵਿੱਚ ਇੱਕ ਗੱਲ ਰਹੀ ਕਿ ਵੀ ਇੰਡੀਆ ਨੇ ਉੱਥੇ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀਲੰਕਾ ਦੀ ਪੋਲਿਟਿਕਸ ਨੂੰ ਕੰਟਰੋਲ ਕਰਨ। ਇੱਕ ਅੱਧੀ ਵਾਰੀ ਉਹ ਥੋੜੇ ਬਹੁਤ ਹਿਲਦੇ ਵੀ ਨਜ਼ਰ ਆਏ, ਪਰ ਮੈਂ ਇਸ ਤਾਮਿਲ ਵਰਸਸ ਜਾਂ ਡਰਾਵਿਡ ਵਰਸਸ ਆਰੀਅਨ ਦੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਮੈਂ ਜਦੋਂ ਇਸ ਟੌਪਿਕ ਨੂੰ ਪਿਕ ਕੀਤਾ ਜਿੱਥੇ ਅਯੁੱਧਿਆ ਮੰਦਿਰ ਦੀ ਗੱਲ ਮੇਰੇ ਮਾਈਂਡ ਦੇ ਵਿੱਚ ਸੀ, ਉੱਥੇ ਅੱਜ ਜਿਹੜਾ ਉਹਨਾਂ ਦੇ ਲੰਕਾ ਦੇ ਵਿੱਚ ਪਾਰਲੀਮੈਂਟਰੀ ਚੋਣਾਂ ਸੀ, ਚੋਣ ਨਤੀਜੇ ਸਾਹਮਣੇ ਆਏ ਨੇ, ਔਰ ਜਿਹੜੀ ਧਿਰ ਪ੍ਰੈਜ਼ੀਡੈਂਟ ਮਹਿੰਦਾ ਰਾਜਪਕਸ਼ਾ ਦੀ ਜਿਹੜੀ ਇੰਡੀਆ ਦੇ ਖੁੱਲ੍ਹ ਕੇ ਅਗੇਂਸਟ ਰਹੀ ਹੈ, ਇਹਦਾ ਹੀ ਭਰਾ ਪ੍ਰੈਜ਼ੀਡੈਂਟ ਹੈ, ਉਹਦਾ ਹੀ ਆਪ ਹੀ ਉਹਨਾਂ ਨੇ ਕਾਫੀ 2/3 ਸੀਟਾਂ ਜਿੱਤੀਆਂ ਨੇ, 225 ਸੀਟਾਂ ਨੇ ਸ੍ਰੀਲੰਕਾ ਪਾਰਲੀਮੈਂਟ ਦੀਆਂ, ਔਰ 150 ਸੀਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਚੌਥੀ ਵਾਰ ਇਹ ਜਿਹੜਾ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਬਣਨ ਜਾ ਰਹੇ, ਉਹਨਾਂ ਦੀ ਪਾਰਟੀ ਸ੍ਰੀਲੰਕਾ ਪੀਪਲਜ਼ ਪਾਰਟੀ ਹੈ। ਸੋ ਇਹ ਇੱਕ ਯੂਨੀਕ ਗੱਲ ਹੈ ਕਿ ਵੀ ਅਲਟੀਮੇਟਲੀ ਉੱਥੇ ਉਹੀ ਧਿਰਾਈ ਹੈ ਜਿਹੜੀ ਚੀਨ ਦੀ ਕੁਰਬਤ ਰੱਖਦੀ ਹੈ, ਔਰ ਇਹਨਾਂ ਤੋਂ ਬਦਜ਼ਨ ਹੈ ਕਿਉਂਕਿ ਇਹਨਾਂ ਨੇ ਥਰੂ ਆਊਟ ਦਾ ਪੀਰੀਅਡ ਸ੍ਰੀਲੰਕਾ ਦੇ ਵਿੱਚ ਇੰਟਰਫੀਅਰੈਂਸ ਕੀਤੀ, ਸਿਵਲ ਵਾਰ 'ਚ ਧੱਕਿਆ, ਔਰ ਜਦੋਂ ਈਵਨ ਉਹਨਾਂ ਨੇ ਉਹਨੂੰ ਕੰਟਰੋਲ ਕਰ ਲਿਆ ਫਿਰ ਇਹਨਾਂ ਨੇ ਹਿਊਮਨ ਰਾਈਟਸ ਔਰ ਦੂਸਰੇ ਤੀਸਰੇ ਦੇ ਥੱਲੇ ਵੀ ਇਸ ਇਸ਼ੂ ਨੂੰ ਹਾਈਲਾਈਟ ਕੀਤਾ। ਹੁਣ ਇੱਕ ਆਰਟੀਕਲ ਬੇਸ਼ੱਕ 2019 ਜੁਲਾਈ ਦੇ ਮਹੀਨੇ 'ਚ ਸਕਰੋਲ ਦੇ ਵਿੱਚ ਛਪਿਆ ਸੀ, ਇਸ ਡਿਸਕਸ਼ਨ 'ਚ ਰੈਲੇਵੈਂਟ ਹੈ ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਵਾਰ ਇਹ ਜਿਹੜਾ ਟੱਕਰ ਹੈ ਕਿ ਵੀ ਇਹਨਾਂ ਨੇ ਆਪਣੀ ਮਿਸਾਈਲ ਦਾ ਨਾਂ ਜਿਹੜਾ ਇੰਡੀਆ ਵਾਲਿਆਂ ਨੇ ਪ੍ਰਿਥਵੀ ਰੱਖਿਆ ਪਹਿਲੀ, ਔਰ ਕਿਹਾ ਗਿਆ ਕਿ ਜੀ ਇਹ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਹੈ, ਤੇ ਫਿਰ ਜੇ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਹੈ ਤੇ ਪਾਕਿਸਤਾਨ ਨੇ ਆਪਣੀ ਜਿਹੜੀ ਮਿਸਾਈਲ ਬਣਾਈ ਉਹਦਾ ਨਾਂ ਗਜ਼ਨੀ ਰੱਖਿਆ, ਔਰ ਜ਼ਾਹਰ ਹੈ ਕਿ ਉਹ ਮਹਿਮੂਦ ਗਜ਼ਨਵੀ ਦੇ ਨਾਲ ਹੈ। ਇਹ ਕਿਉਂਕਿ ਸਾਈਕੋ ਹਿਸਟਰੀ ਹਮੇਸ਼ਾ ਪਲੇ ਕਰਦੀ ਹੈ ਕਰੰਟ ਦੇ ਵਿੱਚ ਵੀ, ਔਰ ਮੇਰੀ ਕੁਦਰਤੀ ਇਸ ਆਰਟੀਕਲ ਤੇ ਨਜ਼ਰ ਪਈ ਕਿ ਜਦੋਂ ਸ੍ਰੀਲੰਕਾ ਨੇ ਆਪਣੀ ਪਹਿਲੀ ਫਸਟ ਐਵਰ ਸੈਟੇਲਾਈਟ ਸਪੇਸ ਦੇ ਵਿੱਚ ਛੱਡੀ ਤੇ ਉਹਨਾਂ ਨੇ ਉਸ ਦਾ ਨਾਂ ਰੱਖਿਆ ਰਾਵਣ। ਹੁਣ ਇਹ ਇੱਕ ਬੜਾ ਜ਼ਬਰਦਸਤ ਸਿੰਬੋਲਿਜ਼ਮ ਹੈ
ਕਿ ਵੀ ਜੇ ਤੁਸੀਂ ਸਾਡੇ ਉਸ ਕਿੰਗ ਨੂੰ ਹੈ ਸੀ ਕਿ ਨਹੀਂ ਸੀ, ਇਹਦੇ ਬਾਰੇ ਵੀ ਸਿਹਾਲੀ ਸਕਾਲਰਸ ਦੇ ਵਿੱਚ ਆਪਣੀ ਕਿਸਮ ਦੀ ਡਿਬੇਟ ਹੈ। ਲੇਕਿਨ ਉਹਨੇ ਇਹ ਕਿਹਾ, ਉਹਨਾਂ ਦਾ ਨਾਂ ਹੀ ਜਿਹੜਾ ਰਾਵਣ, ਔਰ ਇਸ ਦੇ ਉੱਤੇ ਹੀ ਸੀ ਕਿ ਵਾਈ ਸ੍ਰੀਲੰਕਾ ਨੇਮਡ ਇਟਸ ਫਸਟ ਐਵਰ ਸੈਟੇਲਾਈਟ ਆਫਟਰ ਰਾਵਣਾ। ਔਰ ਇਹ ਉਹਨਾਂ ਨੇ 19 ਜੂਨ 2019 ਨੂੰ ਆਪਣੀ ਸੈਟੇਲਾਈਟ ਪਹਿਲੀ ਉਹਨਾਂ ਨੇ ਆਰਬਿਟ ਦੇ ਵਿੱਚ ਛੱਡੀ। ਇਹ ਉਹਨਾਂ ਦੇ ਲਈ ਬਹੁਤ ਵੱਡਾ ਲੈਂਡਮਾਰਕ ਸੀ ਕਿ ਇੱਕ ਛੋਟਾ ਜਿਹਾ ਆਈਲੈਂਡ ਉਹਦੀ ਇੱਕ ਆਪਣੀ ਜਿਹੜੀ ਹੈ ਉਹ ਸੈਟੇਲਾਈਟ ਹੈ। ਔਰ ਇਹ ਜਿਹੜਾ ਨਾਂ ਰਾਵਣ ਰੱਖਣਾ ਹੈ, ਇਹ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਦੇਖੋ, ਔਰ ਗੱਲ ਜਦੋਂ ਅਸੀਂ ਇਸ ਕੰਟੈਕਸਟ ਕਰ ਰਹੇ ਹਾਂ, ਇਹ ਕੱਲੀ ਐਰੀਅਨ ਜਾਂ ਡ੍ਰੈਵਿਡਨ ਜਿਹੜੇ ਸਿਰਫ ਤਮਿਲਨਾਡੂ 'ਚ ਡ੍ਰੈਵਿਡਨ ਨੇ, ਸ੍ਰੀਲੰਕਾ 'ਚ ਸਿਹਾਲੀਜ਼ ਨੇ। ਪਰ ਹੁਣ ਜਦੋਂ ਕੋਈ ਇਹ ਪੁੱਛਦਾ ਹੈ ਕਿ ਜੀ ਪ੍ਰਧਾਨ ਮੰਤਰੀ ਨੂੰ ਤਾਂ ਉੱਥੇ ਚੱਕਰਵਰਤੀ ਰਾਜਾ ਬਣਾਇਆ ਹੈ, ਜਿਹੜਾ ਪ੍ਰੈਜ਼ੀਡੈਂਟ ਹੈ ਹਿੰਦੁਸਤਾਨ ਦਾ, ਭਾਰਤ ਦਾ, ਜਿਹਨੇ ਆਪਣੇ ਨਾਂ ਨਾਲ ਵੀ ਰਾਮ ਲਾਇਆ ਹੋਇਆ ਹੈ, ਰਾਮ ਕੋਵਿੰਦ ਹੈ, ਉਹਨੂੰ ਉੱਥੇ ਕਿਉਂ ਨਹੀਂ ਵੜਨ ਦਿੱਤਾ ਗਿਆ, ਇਨਵਾਈਟ ਵੀ ਨਹੀਂ ਭੇਜਿਆ ਗਿਆ? ਔਰ ਕਿਉਂਕਿ ਉਹ ਸ਼ੂਦਰ ਹੈ। ਤੇ ਇਸੇ ਤਰ੍ਹਾਂ ਉਹ ਜਿੰਨੇ ਪੁਜਾਰੀ ਉੱਥੇ ਇਕੱਠੇ ਕੀਤੇ ਸਾਰੇ ਸਾਰਸਵਤ ਬ੍ਰਾਹਮਣ ਸੀ, ਕੋਈ ਕਿਤਿਓਂ ਕੋ ਕਿਤਿਓਂ, ਉਹਨਾਂ 'ਚ ਕੋਈ ਸ਼ੂਦਰ ਨਹੀਂ ਸੀ। ਹੁਣ ਜੇ ਤੁਸੀਂ ਸ਼ੂਦਰਾਂ ਦੇ ਨਾਲ ਵੀ ਜਿਹੜੇ ਸੋ ਕਾਲਡ ਸ਼ੂਦਰ ਇਹਨਾਂ ਦੇ ਬਣਾਏ ਹੋਏ ਇਹ ਦੇਖੋ, ਤੇ ਫਿਰ ਉਹੀ ਗੱਲ ਆਉਂਦੀ ਹੈ ਜਦੋਂ ਅੱਜ ਭਾਰਤ ਦਾ ਇੱਕ ਵੱਡਾ ਹਿੱਸਾ ਦਲਿਤਾਂ ਦਾ ਆਪਣੇ ਆਪ ਨੂੰ ਮੂਲ ਨਿਵਾਸੀ ਕਹਿੰਦਾ। ਮੂਲ ਦਾ ਮਤਲਬ ਹੁੰਦਾ ਓਰੀਜਨਲ, ਜਿਨ੍ਹਾਂ ਲਈ ਲਫ਼ਜ਼ ਉੱਥੇ ਕਾਨੂੰਨ ਦੇ ਵਿੱਚ ਆਦੀਵਾਸੀ, ਜਿਨ੍ਹਾਂ ਨੂੰ ਟ੍ਰਾਈਬਲਸ ਕਿਹਾ ਗਿਆ, ਪਰ ਉਹਦੇ ਲਈ ਹਿੰਦੀ 'ਚ ਲਫ਼ਜ਼ ਆਦ ਹੁੰਦਾ ਸ਼ੁਰੂ ਤੋਂ, ਕਿ ਜਿਹੜੇ ਉੱਥੇ ਸ਼ੁਰੂ ਤੋਂ ਰਹਿੰਦੇ ਸੀ। ਹੁਣ ਜੇ ਤੁਸੀਂ ਦੇਖੋ ਕੁੱਲ ਮਿਲਾ ਕੇ ਇਹ ਇਕੱਲੀ ਰਾਮ ਦੀ ਵਿਕਟਰੀ ਦੇ ਨਾਂ ਥੱਲੇ ਮੰਦਰ ਕੋਈ ਮੁਸਲਮਾਨਾਂ ਨੂੰ ਡਰਾਉਣ ਲਈ ਨਹੀਂ ਹੈ, ਜਾਂ ਮੁਸਲਮਾਨਾਂ ਦੇ ਖਿਲਾਫ ਨਹੀਂ ਹੈ, ਜਾਂ ਸਿਰਫ ਸਿੱਖਾਂ ਦੇ ਖਿਲਾਫ ਨਹੀਂ ਹੈ। ਹੁਣ ਇਸ ਸਾਰੇ ਚੋਂ ਮੈਸੇਜ ਕਿਹਨੂੰ ਕਿਹਨੂੰ ਮਿਲਿਆ? ਹੁਣ ਤੁਸੀਂ ਸ੍ਰੀਲੰਕਾ 'ਚ ਨਹੀਂ ਸੈਲੀਬ੍ਰੇਸ਼ਨ ਦੇਖੀ, ਉਹਨਾਂ ਨੇ ਤਾਂ ਆਪਣੀ ਜਿਹੜੀ ਉਹ ਮਿਸਾਈਲ ਆਰਬਿਟ ਦੇ ਵਿੱਚ ਹੈ ਮਿਸਾਈਲ, ਉਹਦਾ ਨਾਂ ਉਹਨਾਂ ਨੇ ਜਿਹੜਾ ਉਸ ਨੂੰ ਰਾਵਣ ਦੇ ਨਾਂ ਨਾਲ ਕਿਹਾ। ਔਰ ਇਹ ਜਿਹੜੀ ਸੈਟੇਲਾਈਟ, ਪਹਿਲੀ ਸੈਟੇਲਾਈਟ ਜਿਹੜੀ ਹੈ ਉਹ ਰਾਵਣ ਹੈ। ਇਧਰ ਜਿਹੜਾ ਜੇ ਹੁਣ ਇੱਕ ਪ੍ਰੈਜ਼ੀਡੈਂਟ ਜਿਹਨੂੰ ਪਹਿਲਾਂ ਵੀ ਜਗਨਨਾਥਪੁਰੀ ਦੇ ਵਿੱਚ ਮੰਦਰ 'ਚ ਨਹੀਂ ਸੀ ਵੜਨ ਦਿੱਤਾ ਇੰਡੀਆ ਦੇ ਰਾਸ਼ਟਰਪਤੀ ਨੂੰ, ਕਿ ਬਈ ਇਹ ਸ਼ੂਦਰ ਹੈ, ਔਰ ਨਾ ਕੋਈ ਉੱਥੇ ਪੁਜਾਰੀ ਜਾਂਦਾ। ਸੋ ਇਹ ਸਾਡੇ ਲਈ ਇੱਕ ਪੋਜ਼ਿਟਿਵ ਗੱਲ ਵੀ ਹੈ ਕਿ ਜਦੋਂ ਅਸੀਂ ਇਸ ਬ੍ਰਾਹਮਣਵਾਦ ਦੇ ਖਿਲਾਫ ਜੰਗ ਟੂ ਦਾ ਕਨਕਲੂਜਨ ਖੜਨੀ ਹੈ ਮੰਤਕੀ ਅੰਜਾਮ ਤੱਕ, ਤੇ ਇਹ ਸਾਰੀਆਂ ਧਿਰਾਂ ਨੇ ਜਿਨ੍ਹਾਂ ਨੂੰ ਸਾਨੂੰ ਦੇਖਣਾ ਹੋਏਗਾ ਕਿ ਵੀ ਇਹ ਨਾਰਥ ਗੰਗਾ ਜਮਨਾ ਤਹਿਜ਼ੀਬ ਦਾ ਇਹ ਬ੍ਰਾਹਮਣਵਾਦ ਦਾ ਤਬਕਾ 3.5-4% ਲੋਕ ਇਹਨਾਂ ਨੇ ਵੇਚਿਆ ਜ਼ਰੂਰ ਹੈ। ਹਿੰਦੂਤਵਾ ਜਦੋਂ ਆ ਜਾਂਦਾ, ਈਵਨ ਜ਼ਾਤ-ਪਾਤ ਪਿੱਛੇ ਰਹਿ ਜਾਂਦੀ ਹੈ, ਕਿਉਂਕਿ ਐਸਾ ਉਹਨਾਂ ਨੇ ਸ਼ਰਧਾ ਤੇ ਭਗਤੀ ਦੇ ਨਾਂ ਥੱਲੇ ਕ੍ਰੀਏਟ ਕੀਤਾ। ਪਰ ਇਹ ਨੁਕਤੇ ਨੇ ਜਿਨ੍ਹਾਂ ਤੇ ਸਾਨੂੰ ਆਪਣੇ ਲੋਕਾਂ ਨੂੰ, ਇਹਨਾਂ ਸਾਰੇ ਵਰਗਾਂ ਨੂੰ ਦੱਸਣਾ ਪਏਗਾ ਕਿ ਅਸੀਂ ਬ੍ਰਾਹਮਣਵਾਦ ਦੇ ਭਰਮਜਾਲ ਚੋਂ ਕਿਵੇਂ ਨਿਕਲਣਾ। ਔਰ ਇਸ ਸਾਰੇ ਚੋਂ ਉਹਨਾਂ ਨੇ ਜਿੱਥੇ 2200 ਤੋਂ ਜ਼ਿਆਦਾ ਰਮਾਇਣਾਂ ਦੀ ਗੱਲ ਕੀਤੀ, ਇਹਨਾਂ ਨੇ ਤਾਂ 2500 ਕਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਆਪਣੇ ਆਪ 'ਚ ਇਹ ਗੱਲ ਦੱਸਦੀ ਹੈ ਕਿ ਵੀ ਇਹ ਜਿਹੜੀ ਹੈ ਜਿਹੜੀਆਂ ਰਮਾਇਣਾਂ ਨੇ ਉਹਨਾਂ ਦੇ ਵਿੱਚ ਇੱਕ 22 ਲੈਂਗੁਏਜਿਸ ਜਿਹੜੀਆਂ ਉਹਨਾਂ ਦੀਆਂ ਨੇ, ਉਹਨਾਂ 'ਚ ਇੱਕ ਸਿਹਾਲਾ ਜਿਹੜੀ ਹੈ ਉਹਦੇ 'ਚ ਵੀ ਹੈ, ਪਰ ਉਹਦੇ 'ਚ ਬਿਲਕੁਲ ਅਲੱਗ ਵਰਜਨ ਹੈ। ਉਹ ਕਦੇ ਮੰਨਦੇ ਹੀ ਨਹੀਂ ਹੈ ਕਿ ਬਈ ਸਾਡਾ ਕੋਈ ਇੱਥੇ ਰਾਵਣ ਵੀ ਹੋਇਆ। ਪਰ ਹੁਣ ਜਦੋਂ ਇਹਨਾਂ ਨੇ ਹੀ ਉਹਨਾਂ ਨੂੰ ਡਿਵਨਾਇਆ, ਉਹਨਾਂ ਨੇ ਕਿਹਾ ਜੀ ਠੀਕ ਹੈ, ਫਿਰ ਜੇ ਰਾਵਣ ਹੈ ਤੇ ਫਿਰ ਸਾਡੀ ਸੈਟੇਲਾਈਟ ਦਾ ਨਾਮ ਵੀ ਰਾਵਣ ਹੈ, ਔਰ ਤੁਸੀਂ ਜਿਹੜਾ ਹੈ ਇਹ ਸਾਰੇ ਨੂੰ ਸਾਨੂੰ ਡਿਮਨਾਈਜ਼ ਕਰ ਰਹੇ ਹੋ। ਔਰ ਉਹਨਾਂ ਨੇ ਕਿਹਾ ਵੀ ਜਦੋਂ ਇੰਡੀਆ ਦੀ ਸੋ ਕਾਲਡ ਪੀਸ ਕੀਪਿੰਗ ਫੋਰਸ ਡਿਫੀਟ ਹੋਈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹਦਾ ਨਾਂ ਹੀ ਉਹਨਾਂ ਨੇ ਰੱਖਿਆ ਸੀਗਾ ਕਿ ਵੀ ਇਹ ਆਰਮੀ ਆਫ ਮੰਕੀਜ਼, ਕਿਉਂਕਿ ਇਹਨਾਂ ਨੇ ਆਪਣੀ ਰਮਾਇਣ 'ਚ ਸ੍ਰੀਲੰਕਾ ਦੇ ਵਾਲਿਆਂ ਨੂੰ ਮੰਕੀ ਬਾਂਦਰ ਬਣਾਇਆ, ਹਨੂਮਾਨ ਨੂੰ ਵੀ ਨਾਲ ਜੋੜਿਆ, ਸੁਗਰੀਵ ਨੂੰ ਵੀ ਉਹ ਨਾਲ ਬਾਂਦਰ ਹੁੰਦੇ ਨੇ ਰਾਮਲੀਲਾ। ਉਹਨਾਂ ਨੂੰ ਕਿਹਾ ਵੀ ਇਹ ਅਸਲੀ ਬਾਂਦਰ ਨੇ ਜਿਹੜੇ ਇੱਥੋਂ ਡਿਫੀਟ ਹੋ ਕੇ ਗਏ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਜਿਹੜਾ ਸਦੀਆਂ ਤੋਂ ਪਾਲੀ ਲੈਂਗੁਏਜ ਦੇ ਵਿੱਚ ਉਹਨਾਂ ਦਾ ਇੱਕ ਮਹਾ ਵੰਸ਼ਾ ਐਪਿਕ ਹੈ, ਜਿਹਦੇ 'ਚ ਉਹਨਾਂ ਨੇ ਕਲਚਰਲ ਫਾਊਂਡੇਸ਼ਨ ਸ੍ਰੀਲੰਕਾ ਦੀ ਉਹਨੂੰ ਮੰਨਿਆ ਜਾਂਦਾ ਹੈ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਨਵੀਂ ਵਰਸ਼ਨ ਹੈ, ਜਿਹੜਾ ਹੁਣ ਨਿਓ ਸਿਹਾਲਾ ਬੁੱਧਿਜ਼ਮ ਹੈ, ਉਹ ਬੜੇ ਐਗਰੈਸਿਵ ਨੇ ਆਪਣੀ ਆਈਡੈਂਟੀਟੀ ਨੂੰ ਲੈ ਕੇ, ਔਰ ਉਹ ਜਿਹੜਾ ਇਹ ਸਾਰਾ ਰਾਮਾ ਔਰ ਦੂਜੇ ਦੇ ਥੱਲੇ ਨੇ ਇਹਨੂੰ ਪੁੱਜ ਕੇ ਵਿਰੋਧ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਦੀ ਕੁਮਾਰਾ ਟੁੰਗਾ ਮੁਨੀਦਾਸਾ ਜਿਹੜੀ ਕਲਚਰਲ ਰੈਨੇਸੈਂਸ ਸ੍ਰੀਲੰਕਾ 'ਚ ਹੋਈ 1941 ਦੇ ਵਿੱਚ, ਇੱਕ ਲਿਟਰਰੀ ਆਰਗੇਨਾਈਜੇਸ਼ਨ ਹੈ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਦਾ ਗੋਲ ਆਫ ਆਰਗੇਨਾਈਜੇਸ਼ਨ ਵਾਸ ਟੂ ਪਿਊਰੀਫਾਈ ਸਿਹਾਲਾ ਲੈਂਗੁਏਜ ਆਫ ਐਕਸਟਰਨਲ ਇਨਫਲੂਐਂਸਿਸ
ਇਹ ਜਿਹੜੇ ਬਾਹਰਲੇ ਪ੍ਰਭਾਵ ਨੇ ਉਹਨਾਂ ਤੋਂ ਉਹ ਕਹਿੰਦੇ ਨੇ ਵੀ ਅਸੀਂ ਕੱਢਣੇ। ਔਰ ਉਹਨਾਂ ਨੇ ਇਹਦੇ 'ਚ ਵੀ ਕਿਹਾ ਕਿ ਦੇ ਦੈਨ ਲੋਕੇਟਡ ਰਾਵਣਾ ਐਜ਼ ਅ ਸਿਹਾਲਾ ਹੀਰੋ। ਉਹਨਾਂ ਨੇ ਕਿਹਾ ਕਿ ਜਿਹੜਾ ਰਾਵਣ ਨੂੰ ਇਹ ਡਿਮੋਨਾਈਜ਼ ਕਰਦੇ ਨੇ ਇਹ ਸਾਡਾ ਹੀਰੋ ਹੈ। ਔਰ ਉਹਦੇ 'ਚ ਹਿਸਟਰੀ ਦੇ ਇੱਕ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਕੋਲੰਬੀਆ 'ਚ, ਉਹਨਾਂ ਨੇ ਕਿਹਾ ਵੀ ਉਸ ਤੋਂ ਖੁੱਲ੍ਹ ਕੇ ਜਿਹੜੀ ਐਂਟਾਈ ਇੰਡੀਆ ਸਟੇਨ ਹੈ ਉਹਨਾਂ ਦੇ ਵਿੱਚ ਹੈਗੀ ਹੈ। ਔਰ ਉਹਨਾਂ ਨੇ ਈਵਨ ਇੰਡੀਅਨ ਆਰਮੀ ਦਾ ਨਾਂ ਵੀ ਜਿਹੜਾ ਹੈ ਉਹ ਮੰਕੀ ਆਰਮੀ ਰੱਖਿਆ। ਔਰ ਉਹਨਾਂ ਨੇ ਦਰਸ਼ਕ ਈਵਨ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕੁਝ ਪਿਕਚਰਸ ਵੀ ਜਿਹੜੀਆਂ ਇਸ ਆਰਟੀਕਲ ਦਾ ਹਿੱਸਾ ਸੀ ਕਿ ਵੀ ਇਹ ਬੇਸ਼ੱਕ ਕਈਆਂ ਨੂੰ ਇਹ ਪ੍ਰੋਬਲਮੈਟਿਕ ਲੱਗਦਾ ਹੈ ਕਿ ਪਰ ਉਹਨਾਂ ਨੇ ਕਿਹਾ ਕਿ ਪੋਸਟ ਵਾਰ ਸ੍ਰੀਲੰਕਾ ਆਫਟਰ ਲਿਟੇ ਵਾਸ ਡਿਫੀਟਡ ਇਨ 2009 ਦਾ ਟ੍ਰਾਇੰਫਲਿਜ਼ਮ ਹੈਜ਼ ਐਡਿਡ ਟੂ ਦਾ ਰਾਵਨਾ ਮਿਥ। ਦਾਬਰਾ ਡੀਕੋਇੰਗ ਆਫ ਤਿਲਬਰਗ ਯੂਨੀਵਰਸਿਟੀ ਕਾਲਡ ਰਾਵਨਾਈਜੇਸ਼ਨ a form of cultural revitalization which portrays him as the most famous king not just for Lanka but of an ancient and indigenous civilization। ਉਹਨਾਂ ਨੇ ਕਿਹਾ ਵੀ ਆ ਲਿਟੇ ਦੀ ਇਸ ਡਿਫੀਟ ਤੋਂ ਬਾਅਦ ਹੁਣ ਜਿਹੜਾ ਰਾਵਣ ਹੈ ਉਹ ਕੱਲਾ ਇਹੀ ਨਹੀਂ ਕਿ ਉਹਨਾਂ ਨੂੰ ਕੋਈ ਫੇਮਸ ਕਿੰਗ ਦੇ ਤੌਰ ਤੇ ਮੰਨ ਰਹੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਦੇ ਲਈ ਈਵਨ ਉਹਨਾਂ ਦੀ ਸਿਵਲਾਈਜੇਸ਼ਨ ਦਾ ਹੀ ਹੈ। ਔਰ ਇੱਕ ਗੱਲ ਉਹਨਾਂ ਨੇ ਨਾਲ ਕੀ ਦਾ ਇਮੈਜੀਨੇਸ਼ਨ ਆਫ ਏ ਗਲੋਰੀਅਸ ਪਾਸਟ and most specifically the revitalization of Ravana finds its expression in multiple ways among Sialis Buddhists such as the publication of popular books and articles ਕਿ ਹੁਣ ਉੱਥੇ ਬਹੁਤ ਸਾਰੀਆਂ ਕਿਤਾਬਾਂ ਔਰ ਆਰਟੀਕਲ ਰਾਵਣ ਦੇ ਉੱਤੇ ਉਸਦੀ ਬਹਾਦਰੀ ਤੇ ਛਪ ਰਹੇ ਨੇ। ਪ੍ਰੋਡਕਸ਼ਨ ਆਫ ਟੀਵੀ ਐਂਡ ਰੇਡੀਓ ਪ੍ਰੋਗਰਾਮਸ, ਬਹੁਤ ਸਾਰੇ ਟੀਵੀ ਰੇਡੀਓ ਪ੍ਰੋਗਰਾਮ ਨੇ ਇਸ ਲਾਈਨ ਦੇ ਉੱਤੇ। ਸੌਂਗਸ ਐਂਡ ਰਾਵਨਾ ਸਟੈਚੂਸ, ਰਾਵਣ ਦੇ ਬੁੱਤ ਵੀ ਸ੍ਰੀਲੰਕਾ 'ਚ ਖੜੇ ਹੋ ਗਏ ਨੇ। ਐਂਡ ਦਾ ਪ੍ਰਮੋਸ਼ਨ ਆਫ ਅੰਗਾਮਪੁਰਾ ਇਹ ਟ੍ਰੈਡੀਸ਼ਨਲ ਸ੍ਰੀਲੰਕਨ ਮਾਰਸ਼ਲ ਆਰਟ ਕਿ ਜਿਹੜਾ ਉਹਨਾਂ ਦਾ ਆਪਣਾ ਮਾਰਸ਼ਲ ਆਰਟ ਸੀ ਅੰਗਾਮਪੁਰਾ, ਉਹ ਉਹਨਾਂ ਨੇ ਪ੍ਰਮੋਟ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਗੱਲ ਕੱਲੀ ਇਹ ਨਹੀਂ ਹੈ, ਇਸੇ ਆਰਟੀਕਲ ਦਾ ਹਿੱਸਾ ਹੈ ਕਿ ਤਮਿਲਨਾਡੂ ਦੇ ਵਿੱਚ ਵੀ ਜਿਹੜਾ ਸਾਬਕਾ ਤਮਿਲਨਾਡੂ ਦਾ ਚੀਫ ਮਿਨਿਸਟਰ ਰਿਹਾ ਅੰਨਾ ਦੁਰਾਈ ਪੋਰਟਰੇਡ ਰਾਵਣਾ ਐਜ਼ ਏ ਡ੍ਰੈਵਡਨ ਕਿੰਗ wronged at the hands of his Aryan counterpart. It was effectively used to build the discourse of Aryan invasion theory in the state. Aryan Dravidian ਟਕਰਾਅ ਦੀ ਗੱਲ ਨੂੰ ਉਹਨਾਂ ਨੇ ਹਾਈਲਾਈਟ ਕੀਤਾ ਕਿ ਬੇਸ਼ੱਕ ਉਹਨਾਂ ਨੇ ਕਿਹਾ ਕਿ ਵੀ ਇਹ ਤਮਿਲਨਾਡੂ ਔਰ ਸ੍ਰੀਲੰਕਾ ਸਮੁੰਦਰ ਰਾਹੀਂ ਸੈਪਰੇਟ ਨੇ ਬਟ ਵੈਨ ਇਟ ਕਮਸ ਟੂ ਰਾਵਣਾ ਉਹਨਾਂ ਨੇ ਵੀ ਉਹਨੂੰ ਆਈਡਲਾਈਜ਼ ਕਰ ਲਿਆ, ਇੱਧਰ ਵਾਲਿਆਂ 'ਚ ਵੀ ਹੈ। ਔਰ ਇਹ ਜਿਹੜਾ ਸਾਰਾ ਇਹਦਾ ਨਤੀਜਾ ਕੱਲ ਨੂੰ ਕੀ ਹੋਏਗਾ, ਉਹਨਾਂ ਕਿਹਾ ਵੀ ਭਾਰਤੀ ਜਨਤਾ ਪਾਰਟੀ ਦਾ ਤੇ ਸਾਰਾ ਜਿਹੜਾ ਨੈਰੇਟਿਵ ਹੀ ਰਾਮਾਇਣ ਦਾ ਉਹ ਰਾਮ ਦੇ ਨਾਲ ਜੁੜਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਆਲਰੇਡੀ ਫਿਸ਼ਰ ਜਿਹੜੇ ਪਹਿਲਾਂ ਹੀ ਕ੍ਰੀਏਟ ਹੋਏ ਨੇ ਰਾਮਾਇਣ ਦੀ ਤੁਲਸੀਦਾਸ ਦੀ ਕਹਾਣੀ ਨਾਲ ਬਹੁਤ ਡੀਪਰ ਜਾਣਗੇ। ਔਰ ਇਹ ਜਿਹੜੀ ਅਲਟੀਮੇਟ ਜੰਗ ਹੈ ਉਹਦੇ ਚ ਤਮਿਲਨਾਡੂ ਵੀ, ਕਿਉਂਕਿ ਰਾਵਣ ਨੂੰ ਜੇ ਰਾਮ ਨੂੰ ਤੁਸੀਂ ਬਿਲਟ ਕਰ ਰਹੇ ਹੋ, ਰਾਮ ਲੱਲਾ ਬਣਾ ਰਹੇ ਹੋ, ਦੁਸਹਿਰੇ ਤੇ ਰਾਵਣ ਨੂੰ ਫੂਕ ਰਹੇ ਹੋ। ਔਰ ਇਸ ਸਾਰੇ ਦਾ ਨਤੀਜਾ ਇਹ ਹੋਏਗਾ ਕਿ ਵੀ ਇਹ ਜਿਹੜੀ ਹੈ ਉਹਨਾਂ ਨੇ ਫਿਰ ਇੱਕ ਗੱਲ ਉਹਨਾਂ ਨੇ ਨਾਲ ਇਹ ਵੀ ਕਹੀ। ਹੁਣ ਇੱਥੇ ਤਾਂ ਉਹਨਾਂ ਨੇ ਮੋਦੀ ਨੂੰ ਦੱਸਿਆ ਕਿ ਜੀ ਮੋਦੀ ਜਿਹੜਾ ਹੈ ਉਹ ਜਹਾਜ਼ ਤੋਂ ਉਤਰਿਆ ਜਿਵੇਂ ਰਾਮਚੰਦਰ ਪੁਸ਼ਪਕ ਵਿਮਾਨ ਤੋਂ ਆਏ ਸੀ। ਹੁਣ ਉਹਦੇ 'ਚ ਉਹਨਾਂ ਦਾ ਨੈਰੇਟਿਵ ਇਹ ਹੈ ਕਿ ਪੁਸ਼ਪਕ ਵਿਮਾਨ ਆਪਣੇ ਪਿਓ ਦੇ ਘਰੋਂ ਤਾਂ ਨਹੀਂ ਸੀ ਲਿਆਇਆ ਵੀ ਜੇ ਰਾਵਣ ਸੀ ਸੋਨੇ ਦੀ ਲੰਕਾ, ਮਤਲਬ ਇੰਨੀ ਕੁ ਉਹਨੇ ਪ੍ਰੋਸਪੈਰਿਟੀ ਦਿੱਤੀ ਹੋਈ ਸੀ ਤੇ ਸਾਡੀ ਟੈਕਨੋਲੋਜੀ ਵੀ ਇੰਨੀ ਕੁ ਐਡਵਾਂਸ ਸੀ ਕਿ ਪੁਸ਼ਪਕ ਵਿਮਾਨ ਤਾਂ ਹੈ ਹੀ ਸ੍ਰੀਲੰਕਾ ਦਾ ਸੀ ਜਿਹਨੂੰ ਰਾਵਣ ਜਿਹੜਾ ਹਾਈਜੈਕ ਕਰਕੇ ਲੈ ਗਿਆ ਆਪਣੇ ਜਾਣ ਦੇ ਲਈ। ਸੋ ਇਹ ਵੀ ਜਿਹੜਾ ਨੈਰੇਟਿਵ ਇਹਨਾਂ ਨੇ ਆਪਣੀ ਟੈਕਨੋਲੋਜੀ ਨੂੰ ਵਧਾਉਣ ਦਾ ਦੱਸ ਰਹੇ ਨੇ। ਔਰ ਇਹਦੇ 'ਚ ਉਹਨੇ ਐਂਡ 'ਚ ਕਿਹਾ ਦਾ ਰੇਨ ਆਫ ਰਾਵਣਾ ਵਿਦ ਐਲੀਮੈਂਟਸ ਲਾਈਕ ਪੁਸ਼ਪਕ ਵਿਮਾਨਾ is imagined to be a technologically advanced era। ਕਿ ਸ੍ਰੀਲੰਕਾ ਵਾਲੇ ਕਹਿ ਰਹੇ ਨੇ ਕਿ ਆਹ ਦੇਖੋ ਜੀ ਅਸੀਂ ਕਿਸ ਹੱਦ ਤੱਕ ਐਡਵਾਂਸ ਸੀ ਕਿ ਅਸੀਂ ਤਾਂ ਜਹਾਜ਼ ਬਣਾਇਆ ਹੋਇਆ ਸੀ ਜਿਹਨੂੰ ਇਹਨਾਂ ਦਾ ਰਾਮ ਜਿਹੜਾ ਉਹ ਹਾਈਜੈਕ ਕਰਕੇ ਲੈ ਗਿਆ। ਸੋ ਇੱਕ ਦਿਲਚਸਪ ਹੈ ਔਰ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਫਲਿਪ ਸਾਈਡ ਆਫ ਦਾ ਸਟੋਰੀ। ਮੈਨੂੰ ਇਹ ਲੱਗਾ ਵੀ ਇਹ ਜਿਹੜੀ ਫਲਿਪ ਸਾਈਡ ਆਫ ਦਾ ਰਾਮ ਰਾਵਣਾ ਸਟੋਰੀ ਹੈ, ਕਿਉਂਕਿ ਯੂਜੂਲੀ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਕੋਈ ਹਿਸਟੋਰੀਕਲ ਪਰਸਪੈਕਟਿਵ ਜ਼ਰੂਰ ਡਿਸਕਸ ਕਰਦੇ ਹਾਂ। ਸੋ ਇਹ ਮੈਨੂੰ ਦਿਲਚਸਪੀ ਦਾ ਵਾਇਸ ਲੱਗਿਆ। ਔਰ ਸ੍ਰੀਲੰਕਾ 'ਚ ਜਿਹੜੀ ਰਾਜਾਸਪਕ ਦੀ ਜਿੱਤ ਹੈ ਉਹ ਇਹ ਵੀ ਐਂਡੋਰਸ ਕਰ ਰਹੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਭਾਰਤ ਦੇ ਉੱਤੇ ਕੋਈ ਚਾਂਸ ਨਹੀਂ ਨੇ। ਹਾਲਾਂ ਉਹਦੀ ਜਿੱਤ ਦੇ ਉੱਤੇ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ 'ਚ ਮੋਦੀ ਹੈ, ਕਿਉਂਕਿ ਚੋਰ ਕੀ ਦਾੜੀ ਮੈਂ ਤਿਨਕਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਥੇ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਇੱਥੋਂ ਅੱਗੇ ਤੋਰਾਂਗੇ।
2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਇਸ ਸਾਰੇ ਪਾਰਟ ਦੇ ਵਿੱਚ ਹੁਣ ਦੂਜੇ ਸੈਗਮੈਂਟ ਦੇ ਵਿੱਚ ਜਿੱਥੇ ਸਾਰਾ ਮਾਹੌਲ ਬਣਿਆ ਹੋਇਆ, ਹੁਣ ਇਹਦੇ ਤੇ ਘੱਟ ਗਿਣਤੀਆਂ ਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਸ਼ੱਦਦ ਦੀ ਲਾਈਨ ਹੈ ਜਾਂ ਟਾਰਗੇਟਡ ਲਾਈਨ ਹੈ, ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ, ਉਹਦੀ ਕੀ ਲਾਈਨ ਨਜ਼ਰ ਆਉਂਦੀ ਹੈ? ਇਹ ਇੱਕ ਵੱਡਾ ਸਵਾਲ ਹੈ ਇਸ ਵਕਤ, ਜਿਹਦੇ ਤੇ ਡਿਬੇਟ ਵੀ ਚੱਲ ਰਹੀ ਹੈ। ਜਿੱਥੇ ਇੱਕ ਪਾਸੇ ਮੁਸਲਮਾਨ ਕੌਮ ਜਿਹੜੀ ਭਾਰਤ ਦੇ ਵਿੱਚ ਵਸਦੀ ਹੈ, ਉਹ ਕੰਪਲੀਟਲੀ ਚੁੱਪ ਨੇ, ਕੋਈ ਵੀ ਉਹਨਾਂ ਦਾ ਰਿਐਕਸ਼ਨ ਨਹੀਂ ਦੇਖਣ ਨੂੰ ਮਿਲ ਰਿਹਾ। ਜਿਹੜੇ ਉਹਨਾਂ ਦੇ ਰੈਂਟਾ ਮੁਸਲਮਾਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੁੰਦੇ, ਉਹ ਜ਼ਰੂਰ ਛਾਲਾਂ ਮਾਰਦੇ ਆ ਇੱਧਰਲੇ ਪਾਸੇ ਦੀਆਂ, ਪਰ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤੇ ਉਹਨਾਂ ਦੇ ਚਿਹਰਿਆਂ ਦੇ ਉੱਤੋਂ ਰੰਗ ਉੜਿਆ ਹੋਇਆ। ਸੋ ਵੀਡੀਓਜ਼ ਵੀ ਇੱਦਾਂ ਦੀਆਂ ਸਾਹਮਣੇ ਆਉਂਦੀਆਂ ਨੇ ਮੀਡੀਆ ਦੇ ਵਿੱਚ, ਅਦਰਵਾਈਜ਼ ਵੀ ਉਹਨਾਂ ਨੂੰ ਖੜਾ ਕੇ ਪੁੱਛਣ ਦੀ ਲਾਈਨ ਹੁੰਦੀ ਹੈ ਵੀ ਬੋਲੋ ਜੈ ਸ਼੍ਰੀ ਰਾਮ, ਕਹਿ ਭਾਰਤ ਮਾਤਾ ਦੀ ਜੈ। ਗਾਲਾਂ ਵੀ ਕੱਢਦੇ ਆ, ਕਹਾਉਂਦੇ ਆ, ਤੇ ਮਤਲਬ ਜ਼ਲੀਲ ਕਰਨ ਵਾਲੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਗੱਲ ਜਾਊਗੀ ਕਿੱਥੇ? ਦੇਖੋ, ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਇਹ, ਜਿਵੇਂ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਹਿੰਦੂ ਰਾਸ਼ਟਰ ਦੀ ਨੀਂਹ ਜਿਹੜੀ ਹੈ ਉਸ ਦੇ ਉੱਤੇ ਇਹਨਾਂ ਨੇ ਮਹਿਲ ਬਣਾ ਦਿੱਤਾ ਹੈ। ਇਹ ਰਾਮ ਦਾ ਮੰਦਿਰ ਨਹੀਂ ਬਣਾਇਆ, ਹਿੰਦੂਤਵਾ ਦਾ ਮੰਦਿਰ ਬਣਾਇਆ। ਔਰ ਜਿਵੇਂ ਉਹਨਾਂ ਨੇ ਬਿਹੇਵ ਕੀਤਾ, ਕੁੱਲ ਮਿਲਾ ਕੇ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਇਲੈਕਟਿਡ ਆਫੀਸ਼ੀਅਲ ਨੇ ਆਪਣੀਆਂ ਕਨਸਟੀਟਿਊਸ਼ਨਲ ਡਿਊਟੀਜ਼ ਨੂੰ ਵਾਇਓਲੇਟ ਕਰਦਿਆਂ ਉਹਨਾਂ ਨੇ ਜਿਸ ਕਿਸਮ ਦਾ ਸਾਰਾ ਇਹ ਵਰਤਾਰਾ ਕੀਤਾ ਹੈ, ਇਸ ਦੇ ਉੱਤੇ ਈਵਨ ਸ਼ਸ਼ੀ ਥਰੂਰ ਜਿਹੜਾ ਆਪਣੇ ਆਪ 'ਚ ਵੀ ਇੱਕ ਇੰਡੀਅਨ ਨੈਸ਼ਨਲਿਸਟ ਹੈ, ਇੱਥੇ ਅੰਡਰ ਸੈਕਟਰੀ ਲੈਵਲ ਤੱਕ ਇਹ ਪਹੁੰਚਿਆ ਵੀ, ਸੈਕਟਰੀ ਜਨਰਲ ਲਈ ਵੀ ਉਮੀਦਵਾਰ ਸੀ ਜੀ। ਉਹਨੇ ਇੱਕ ਬਿਆਨ 'ਚ ਕਿਹਾ, ਓਮਿਸ਼ਨ ਆਫ 8 ਕਰੋੜ ਪੀਪਲ ਇਨ ਅਯੁੱਧਿਆ ਸਪੀਚ ਵਰਿੰਗ ਆਫਟਰ CAA ਐਂਡ NRC, ਕਿ ਵੀ ਤੁਸੀਂ ਜਿਹੜਾ 8 ਕਰੋੜ ਲੋਕਾਂ ਦਾ ਜਿਹੜਾ ਉਹਨਾਂ ਨੂੰ ਅਯੁੱਧਿਆ ਸਪੀਚ ਚੋਂ ਕੱਢਦੇ ਹੋ। ਉਹਨੇ ਕਿਹਾ ਕਿ ਵੀ ਮੋਦੀ ਨੇ 130 ਕਰੋੜ ਇੰਡੀਅਨਸ ਨੂੰ ਰਾਮ ਟੈਂਪਲ ਦੀ ਵਧਾਈ ਭੂਮੀ ਪੂਜਨ ਵੇਲੇ ਦਿੱਤੀ, ਬਟ ਇੰਡੀਆਜ਼ ਪੋਪੂਲੇਸ਼ਨ ਇਜ਼ ਓਵਰ 138 ਕਰੋੜ and a mission of 8 crore people was worrying to many after the citizen। ਉਹਨਾਂ ਨੇ ਕਿਹਾ ਜੀ 130 ਕਰੋੜ ਦਾ ਮਤਲਬ ਇਹ ਹੈ ਕਿ ਆਬਾਦੀ 138 ਕਰੋੜ ਹੈ, ਲੇਕਿਨ ਉਹਨਾਂ ਨੇ 8 ਕਰੋੜ ਜਿਹੜੇ ਨੇ ਉਹ ਮਾਈਨਸ ਕਰ ਦਿੱਤੇ ਕਿ ਉਹਨਾਂ ਨੂੰ ਅਸੀਂ ਨਹੀਂ ਮੰਨਦੇ। ਉਹਨਾਂ ਨੇ ਕਿਹਾ ਕਿ if the omission was inadvertent a correction would be reassuring, ਕਿ ਵੀ ਉਹਨੇ ਜਦੋਂ ਰਾਮ ਮੰਦਿਰ ਦੇ ਉੱਤੇ ਮੋਦੀ ਬੋਲਿਆ, ਉਹਨੇ ਇਹਨਾਂ ਨੂੰ ਜਿਹੜਾ ਇਗਨੋਰ ਕੀਤਾ। ਜੇ ਤਾਂ ਜਾਣ ਬੁੱਝ ਕੇ, ਕਿਉਂਕਿ ਜੋ ਉਹਨਾਂ ਨੇ CAA NRC ਦੇ ਥੱਲੇ ਕੀਤਾ ਉਹਨੂੰ ਦੇਖ ਕੇ ਦੇਖੀਏ ਤਾਂ ਫਿਰ ਇਹ ਮੁਸਲਮਾਨਾਂ ਤੇ ਟਾਰਗੇਟਡ ਹੈ। ਪਰ ਜੇ ਇਹਨੇ ਸ਼ਸ਼ੀ ਥਰੂਰ ਨੇ ਇਹਨੂੰ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਰਾਈਟਲੀ ਸੋ, ਤੇ ਇਹਨੇ ਆਦਿੱਤਿਆਨਾਥ ਯੋਗੀ ਨੇ ਜਿਹੜਾ UP ਦਾ ਚੀਫ ਮਿਨਿਸਟਰ ਹੈ,
ਉਹਨੇ ਕਿਹਾ ਕਿ ਜੀ ਮੈਂ ਬਿਲਕੁਲ ਨਹੀਂ ਜਾਵਾਂਗਾ ਜੇ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਦੀ ਇਨੋਗ੍ਰੇਸ਼ਨ ਵੇਲੇ ਮੈਨੂੰ ਸੱਦਿਆ ਵੀ ਜਾਂਦਾ ਹੈ। ਔਰ ਇਸ ਦੇ ਉੱਤੇ ਵੀ ਉਹਨਾਂ ਦੀ ਸਮਾਜਵਾਦੀ ਪਾਰਟੀ ਔਰ ਦੂਸਰਿਆਂ ਨੇ ਉਹਨੂੰ ਮਾਫੀ ਮੰਗਣ ਲਈ ਕਿਹਾ ਕਿ ਤੂੰ ਇਲੈਕਟਿਡ ਆਫੀਸ਼ੀਅਲ ਹੈ, ਤੂੰ ਕਿਵੇਂ ਧਰਮਾਂ ਦੇ ਨਾਂ ਦੇ ਉੱਤੇ ਜਿਹੜਾ ਹੈ ਉਹ ਡਿਸਕ੍ਰਿਮੀਨੇਸ਼ਨ ਕਰ ਸਕਦਾ ਹੈ। ਪਰ ਕੁੱਲ ਮਿਲਾ ਕੇ ਤੁਸੀਂ ਦੇਖਦੇ ਹੋ ਗੱਲ ਇੱਕ ਲੈਵਲ ਤੇ ਪੁਸ਼ ਨਹੀਂ ਕੀਤੀ ਜਾ ਰਹੀ। ਦੂਸਰੇ ਪਾਸੇ ਸੁਪਰੀਮ ਕੋਰਟ 'ਚ ਹੁਣ ਇੱਕ ਇਹਨਾਂ ਦੀ ਆਰਗੇਨਾਈਜੇਸ਼ਨ ਹੈ ਇਸਲਾਮਿਕ ਮਰਕਜ਼ ਨਿਜ਼ਾਮੁਦੀਨ ਦੇ ਵਿੱਚ, ਜਿਵੇਂ ਇਹਨਾਂ ਨੇ ਕਰੋਨਾ ਵਾਇਰਸ ਦੇ ਨਾਂ ਥੱਲੇ ਤਬਲੀਗੀ ਜਮਾਤ ਔਰ ਉਹਨਾਂ ਨੂੰ ਬਦਨਾਮ ਕੀਤਾ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਉਹ ਪਾਇਆ ਹੋਇਆ ਪਟੀਸ਼ਨ ਪਾਈ ਕਿ ਭਾਈ ਸਾਨੂੰ ਇਹ ਘੱਟੋ ਘੱਟ ਮੀਡੀਆ ਨੂੰ ਹਦਾਇਤ ਕਰੋ ਕਿ ਵੀ ਇਸ ਅੰਦਾਜ਼ ਦੇ ਵਿੱਚ ਨਾ ਬਦਨਾਮ ਕਰਨ ਸਾਡੀ ਸਾਰੀ ਕੌਮ ਨੂੰ। ਔਰ ਦੂਸਰਾ ਔਰ ਉਹਦੇ ਤੇ ਜਿਹੜੀ ਹੈ ਸੈਂਟਰ ਗਵਰਨਮੈਂਟ ਮੋਦੀ ਗਵਰਨਮੈਂਟ ਦਾ ਜਿਹੜਾ ਅਟਾਰਨੀ ਜਨਰਲ ਉਹ ਕਹਿੰਦਾ ਹੈ ਮਰਕਜ਼ ਇਸ਼ੂ ਅਟੈਂਪਟ ਫॉर ਗੈਗ ਆਰਡਰ ਔਨ ਮੀਡੀਆ will destroy freedom of citizens to know, government tells Supreme Court। ਉਹਨਾਂ ਨੇ ਕਿਹਾ ਜੀ ਜੇ ਅਸੀਂ ਇਸ ਕਿਸਮ ਦਾ ਨਾ ਆਰਡਰ ਪਾਸ ਕਰੇ ਤਾਂ ਗੈਗ ਆਰਡਰ ਹੋਏਗਾ, ਜਿਹਦਾ ਮਤਲਬ ਹੋਏਗਾ ਕਿ ਜਿਹੜੀ ਸਿਟੀਜ਼ਨਸ ਦੀ ਫਰੀडम ਹੈ ਉਸ ਨੂੰ ਖਤਮ ਕਰਨਾ, ਫਰੀडम ਸਿਟੀਜ਼ਨਸ ਦੀ ਨੂੰ ਖਤਮ ਕਰਨਾ। ਔਰ ਹੁਣ ਤੁਸੀਂ ਇੱਕ ਪਾਸੇ ਦੇਖੋ ਵੀ ਕਿਵੇਂ UAPA ਇੰਡਿਸਕ੍ਰਿਮੀਨੇਟਲੀ ਅਪਲਾਈ ਕੀਤਾ ਜਾ ਰਿਹਾ ਹੈ ਜੀ, ਕਿਵੇਂ ਘਰਾਂ ਚੋਂ ਚੁੱਕੇ ਜਾ ਰਹੇ ਨੇ। ਸਾਡੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਨੇ ਅੱਜ ਵੀ ਇੱਕ ਈਮੇਲ ਲਿਖੀ, ਉਹਨਾਂ ਨੇ ਕਿਹਾ ਕਿ ਜੀ ਇੰਨਾ ਡਰ ਔਰ ਖੌਫ ਪੈਦਾ ਹੋ ਗਿਆ ਕਿ ਈਵਨ ਆਪਣੇ ਸੋਸ਼ਲ ਅਕਾਊਂਟ ਔਰ ਦੂਜੇ ਬੰਦ ਕਰ ਕਰਕੇ ਲੋਕ ਜਾ ਰਹੇ ਨੇ ਕਿ ਕੋਈ ਉਹਦੇ ਤੇ ਹੁਣ ਕਮੈਂਟ ਵੀ ਨਹੀਂ ਕਰਦਾ ਹੈ। ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਬਹਾਨਾ ਬਣਾ ਕੇ ਇਹਨਾਂ ਨੇ ਸਾਡੇ ਛਾਪਾ ਮਾਰ ਕੇ ਚੁੱਕ ਲੈਣਾ ਔਰ ਇੰਨੀ ਹਰਾਸਮੈਂਟ ਚੱਲ ਰਹੀ ਹੈ। ਪਰ ਜਿਹੜੀ ਹੁਣ ਔਰ ਉਹਦੇ 'ਚ ਇੰਡੀਅਨ ਗਵਰਨਮੈਂਟ ਦਾ ਜਿਹੜਾ ਉੱਥੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਅਟਾਰਨੀ ਜਨਰਲ ਕਹਿੰਦਾ ਕਿ ਜੀ ਅਸੀਂ ਤਾਂ ਜੇ ਕੋਈ ਫੇਕ ਨਿਊਜ਼ ਹੈ ਉਹ ਸਾਨੂੰ ਦੱਸੋ, ਅਸੀਂ ਉਹਦਾ ਪ੍ਰੋਵੀਜ਼ਨ ਹੈ ਔਰ ਉਸ ਕਰਨ ਨੂੰ। ਲੇਕਿਨ ਨਾਲ ਦੀ ਨਾਲ ਇੱਕ ਲੈਵਲ ਤੇ ਨਹੀਂ, ਜਦੋਂ ਅੱਜ ਮੋਦੀ ਕਹਿ ਰਿਹਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਵਿਲ ਮੇਕ ਸਟੂਡੈਂਟਸ ਫਿਊਚਰ ਰੈਡੀ, ਟੇਕ ਇੰਡੀਆ ਟੂ ਗ੍ਰੇਟਰ ਹਾਈਟਸ। ਔਰ ਉਹਨੇ ਕਿਹਾ ਕਿ ਜੀ ਇਹ ਜਿਹੜੀ ਹੁਣ ਅਸੀਂ ਐਜੂਕੇਸ਼ਨ ਪਾਲਿਸੀ ਅਸੀਂ ਡਿਸਕਸ ਕੀਤਾ ਸੀ ਇਹਦੇ ਤੇ ਇੱਕ ਸੈਗਮੈਂਟ 'ਚ ਕਿ ਕਿਵੇਂ ਉਹਨਾਂ ਨੇ ਬਿਲਕੁਲ ਭਗਵਾ ਕਰਨ ਐਜੂਕੇਸ਼ਨ ਦਾ। ਔਰ ਜਿਸ ਕਿਸਮ ਦੇ ਕੋਵਿਡ-19 ਪੈਂਡੇਮਿਕ ਦੇ ਵਿੱਚ ਇਹ ਆਰਡੀਨੈਂਸ ਕੱਢ ਰਹੇ ਨੇ, ਜਿਸ ਕਿਸਮ ਦਾ ਇਹ ਸਾਰਾ ਮਾਹੌਲ ਬਣਾ ਰਹੇ ਨੇ, ਇਹਦੇ ਥੱਲੇ ਉਹਨਾਂ ਨੇ ਬਿਲਕੁਲ ਹਿੰਦੂਕਰਨ ਗ੍ਰਾਸ ਰੂਟ ਲੈਵਲ ਤੋਂ ਹੀ ਸ਼ੁਰੂ ਕੀਤਾ ਹੋਇਆ। ਔਰ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਆਪਣੇ ਮੀਡੀਆ ਨੇ ਵੀ ਛਾਪੀ ਹੈ, ਹੁਣ ਦੇਖੋ ਜਿਹੜਾ ਡਰ ਹੁੰਦਾ ਹੈ ਖੌਫ ਦੇ ਲਈ, ਈਵਨ ਮੈਂ ਦੇਖ ਰਿਹਾ ਸੀ ਕਿ ਵੀ ਉੱਥੇ ਪਾਕਿਸਤਾਨ 'ਚ ਪੰਜਾਬੀ ਲਹਿਰ ਦੇ ਜਿਹੜੇ ਸ਼ਾਇਦ ਉਹਨਾਂ ਦੀ ਨਾਸਰ ਢਿੱਲੋਂ ਹੈ ਉਹਨਾਂ ਦਾ ਨਾਮ ਜੀ, ਉਹ ਆਪਣੇ ਪਿੰਡ ਬਾਰੇ ਜਾਣਕਾਰੀ ਦੇ ਰਹੇ ਨੇ ਔਰ ਆਪਣੇ ਘਰ ਵੀ ਲੈ ਕੇ ਗਏ ਕਿ ਭਾਈ ਪੰਜਾਬੀ ਲਹਿਰ ਦਾ ਟੱਬਰ। ਔਰ ਜਦੋਂ ਆਪਣੀ ਹਵੇਲੀ ਜਾਂ ਦੂਜੇ 'ਚ ਦੇਖਦੇ ਨੇ ਤਾਂ ਇੱਕ ਪਾਸੇ ਜਿਹਦੇ 'ਚ ਡੰਗਰ ਬੰਨੇ ਹੋਏ ਨੇ, ਮੱਝਾਂ ਨੇ, ਦੂਸਰੇ ਤੇ ਉਹ ਉੱਤੇ ਨਜ਼ਰ ਮਾਰਦੇ ਕਾਂ ਮਾਰ ਕੇ ਟੰਗਿਆ ਹੋਇਆ। ਤੇ ਉਹਨੂੰ ਆਪਣਾ ਭਰਾ ਹੀ ਹੈ ਛੋਟਾ, ਉਹਨੂੰ ਕਹਿੰਦੇ ਜੀ ਇਹ ਕਾਂ ਬਹੁਤ ਤੰਗ ਕਰਦੇ ਨੇ ਇਹਨਾਂ ਨੂੰ, ਮੱਝਾਂ ਨੂੰ ਆ ਕੇ ਦੂਜੇ ਠੁੰਗੇ ਮਾਰਦੇ ਨੇ ਤੇ ਟੰਗਿਆ ਫਿਰ ਨਹੀਂ ਆਉਂਦੇ। ਕਹਿੰਦੇ ਹੁਣ ਹਾਲਾਂ ਅਸੀਂ ਖੇਤਾਂ ਬਾਰੇ ਤਾਂ ਦੇਖਦੇ ਹਾਂ ਕਿ ਭਾਈ ਖੇਤ ਬਾਰੇ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਕਿ ਵੀ ਉਹ ਕਾਂ ਮਾਰ ਕੇ ਔਰ ਐਕਸਪ੍ਰੈਸ਼ਨ ਵੀ ਯੂਜ਼ ਕੀਤਾ ਜਾਂਦਾ ਹੈ। ਹੁਣ ਵੀ ਇਹ ਕਿਉਂਕਿ ਇਹ ਇੱਕ ਪੁਰਾਣੀ ਟੈਕਨੀਕ ਕਿਸਾਨੀ ਦੀ ਬਚਣ ਦੇ ਲਈ ਬਰਬਾਦੀ ਫਸਲ ਦੀ ਨਾ ਕਰਨ ਕਾਂ। ਔਰ ਹੁਣ ਪੰਜਾਬੀ 'ਚ ਵੀ ਇਹ ਐਕਸਪ੍ਰੈਸ਼ਨ ਹੈ ਕਿ ਵੀ ਜੇ ਤੁਸੀਂ ਸਾਰਿਆਂ ਨੂੰ ਸਬਕ ਸਿਖਾਣੇ ਤਾਂ ਕਿਹਾ ਜਾਂਦਾ ਕਿ ਵੀ ਫਿਰ ਇਹ ਕਾਂ ਮਾਰ ਕੇ ਟੰਗ ਦਿਓ, ਮਤਲਬ ਵੀ ਇੱਕ ਅੱਧਾ ਕਰ ਲਓ ਉਹਨੂੰ, ਜਿਹੜਾ ਉਹ ਸਬਕ ਹੋਏਗਾ ਕਿ ਵੀ ਬਾਕੀਆਂ ਦੇ ਲਈ ਵੀ। ਸੋ ਮੈਂ ਸਮਝਦਾ ਵੀ ਇਹ ਜੋ ਕੁਝ ਵਰਤਾਰਾ ਇਹਨਾਂ ਨੇ ਜੇ ਸਿੱਖਾਂ ਦੇ ਨਾਲ ਵੀ ਨਵੰਬਰ 84 'ਚ ਕੀਤਾ ਨਸਲਕੁਸ਼ੀ ਦੇ ਥੱਲੇ, ਤਾਂ ਮਤਲਬ ਸਬਕ ਸਿਖਾਉਣਾ ਸੀ। ਜਦੋਂ ਕਹਿੰਦੇ ਸੀ ਵੀ ਯਾਦ ਕਰੇਗਾ ਖਾਲਸਾ, ਮਤਲਬ ਇਹ ਹੈ ਕਿ ਵੀ ਇੱਕ ਖੌਫ ਜਾਂ ਇੱਕ ਡਰ ਪੈਦਾ ਹੋਏਗਾ, ਤੁਸੀਂ ਚੈਲੰਜ ਨਹੀਂ ਕਰੋਗੇ। ਸੋ ਇਹੀ ਪਾਰਟ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਸ਼ੁਰੂ ਕੀਤਾ। ਔਰ ਜਿਵੇਂ ਉਹਨਾਂ ਦੇ ਵਿਜੀਲਾਂਟੇ ਗਰੁੱਪਾਂ ਨੇ ਈਵਨ ਪਿਛਲੀ ਈਦ ਦੇ ਮੌਕੇ ਦੇ ਉੱਤੇ ਵੀ ਕਿਵੇਂ ਇੱਕ ਗੁੜਗਾਵਾਂ ਦੇ ਨੇੜੇ ਇੱਕ ਵਿਚਾਰਾ ਜਿਹੜਾ ਉਹ ਸੈਲੀਬ੍ਰੇਸ਼ਨ ਮਾਸ ਲੈ ਕੇ ਜਾ ਰਿਹਾ, ਉਹਨੂੰ ਵੀ ਗਊ ਮਾਸ ਬਣਾ ਦਿੱਤਾ ਔਰ ਉਹਦਾ ਕੁੱਟ-ਕੁੱਟ ਕੇ ਕੀ ਹਾਲ ਕੀਤਾ। ਉਸ ਤੋਂ ਪਹਿਲੇ ਕਿੰਨੇ ਕੇਸ ਦਾਦਰੀ ਦੇ ਵਿੱਚ ਕੀ ਹੋਇਆ ਅਦਰਵਾਈਜ਼। ਹੁਣ ਮਕਸਦ ਕੀ ਸੀ ਕਿ ਵੀ ਉਹਨਾਂ ਨੇ ਜਿਹੜਾ 2014 ਤੋਂ 6 ਸਾਲ ਤੋਂ ਜਿਹੜੀ ਇੱਕ ਵੇਵ ਚਲਾਈ ਹੋਈ ਹੈ ਟੈਰਰ ਦੀ ਮੁਸਲਮਾਨਾਂ ਦੇ ਖਿਲਾਫ ਇਨ ਪਾਰਟਿਕੂਲਰ, ਉਹਦੇ ਨਤੀਜੇ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ। ਇੱਕ ਤਾਂ ਅਸੀਂ ਤੁਸੀਂ ਵੀ ਗੱਲ ਕੀਤੀ ਕਿ 200 ਮਿਲੀਅਨ ਮੁਸਲਮਾਨ ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਵੀ ਉਹਨਾਂ ਨੇ ਕੋਈ ਰਿਐਕਟ ਕੀਤਾ ਹੋਏ ਜੀ। ਈਵਨ
ਜਿਹੜਾ ਅਦਾਲਤੀ ਲੈਵਲ ਦੇ ਉੱਤੇ ਕਿਵੇਂ ਉਹਨਾਂ ਨੇ ਜਿਹੜਾ ਹੁਣ ਦੂਸਰਿਆਂ ਦੇ ਉੱਤੇ ਵੀ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਅਯੁੱਧਿਆ ਵਾਲਾ ਇਹਨਾਂ ਨੇ ਕੰਮ ਕੀਤਾ ਹੈ, ਔਰ ਜਦੋਂ ਇੱਥੇ ਟਾਈਮ ਸਕੁਏਅਰ 'ਚ ਵੀ ਇਹਨਾਂ ਨੇ ਕਿਹਾ ਕਿ ਵੀ ਇੱਕ ਅਸੀਂ ਲੈ ਲਈ ਹੈ, 2 ਹੁਣ ਲੈਣੀ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਵੀ ਜਿਵੇਂ ਇਹਨਾਂ ਨੇ ਹੁਣ ਮਥੁਰਾ ਜਾਂ ਬਿੰਦਰਾਬਨ ਦੇ ਵਿੱਚ ਆਲਰੇਡੀ ਉਹ ਨਿਆਸ ਟਰਸਟ ਔਰ ਦੂਜਾ ਤੀਜਾ ਬਣਾ ਕੇ ਸ਼ੁਰੂ ਕੀਤਾ ਹੈ ਕਿ ਜੋ ਅਯੁੱਧਿਆ ਦੇ ਹਵਾਲੇ ਨਾਲ ਕੀਤਾ, ਬਾਕੀ ਇਹਨਾਂ ਦੇ ਲਈ ਕੋਈ ਔਖਾ ਕੰਮ ਨਹੀਂ ਹੋਏਗਾ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਖੁਦ ਮੁਸਲਮਾਨ ਕਹਿਣਗੇ ਜੀ ਸਾਡੀ ਜਾਨ ਛੱਡੋ, ਲੈ ਲਓ, ਅਸੀਂ ਪਰੇ ਚਲੇ ਜਾਂਦੇ। ਲੇਕਿਨ ਇਹਦੇ ਨਾਲ ਨਾਲ ਜਿਹੜਾ ਕੰਮ ਇਹ ਤਾਂ ਓਵਰ, ਕਿਉਂਕਿ ਇੰਟਰਨੈਸ਼ਨਲ ਮੀਡੀਆ ਵੀ ਇਸ ਦੇ ਉੱਤੇ ਥੋੜੀ ਬਹੁਤ ਖਬਰ ਦਿੰਦਾ ਹੈ ਜੀ, ਪਰ ਜਿਹੜਾ ਕੰਮ ਇਨਸਾਈਡ ਚੱਲ ਰਿਹਾ, ਜਿਹੜਾ ਆਰਐਸਐਸ ਦਾ ਮਿਲੀਅਨਸ ਦਾ ਕਾਡਰ ਹੈ, ਉਹ ਚੁੱਪ ਕਰਕੇ ਨਹੀਂ ਬੈਠੇ ਹੋਏ ਜਾਂ ਅਯੁੱਧਿਆ 'ਚ ਨਹੀਂ ਆਏ, ਉਹ ਅੱਡ-ਅੱਡ ਸਟੇਟਾਂ ਦੇ ਵਿੱਚ ਜਿੱਥੇ ਖਾਸ ਤੌਰ ਤੇ ਬੀਜੇਪੀ ਦੀਆਂ ਹਕੂਮਤਾਂ ਨੇ ਔਰ ਜਿੱਥੇ ਨਹੀਂ ਵੀ ਨੇ, ਕਿਉਂਕਿ ਨੈਰੇਟਿਵ ਉਹ ਬਣਾ ਦਿੱਤਾ ਹੈ ਕਿ ਵੀ ਕਾਂਗਰਸ ਵੀ ਉਸ ਨੂੰ ਨੈਗੇਟ ਨਹੀਂ ਕਰ ਸਕਦੀ, ਉਹ ਤਾਂ ਰਾਦਰ ਉਹਨੂੰ ਐਂਡੋਰਸ ਕਰਦੇ ਨੇ, ਜਿਵੇਂ ਪ੍ਰਿਯੰਕਾ ਗਾਂਧੀ ਨੇ ਕੀਤਾ। ਅਦਰਵੇ ਹੋਇਆ, ਸਾਰੇ ਕਾਂਗਰਸੀ ਲੀਡਰ ਇੱਕ ਦੂਜੇ ਤੋਂ ਅੱਗੇ। ਕਮਲ ਨਾਥ ਨੇ ਤਾਂ ਇੱਥੋਂ ਤੱਕ ਕਿਹਾ ਜੀ ਇਹਨਾਂ ਦਾ ਕਾਹਦਾ ਕ੍ਰੈਡਿਟ ਹੈ, ਇਹ ਤਾਂ ਦਰਵਾਜ਼ੇ ਹੀ ਰਾਜੀਵ ਗਾਂਧੀ ਨੇ ਖੋਲ੍ਹੇ ਸੀ, ਜਿਹਨੂੰ ਸੁਬਰਾਮਨੀਅਮ ਸਵਾਮੀ ਨੇ ਵੀ ਐਂਡੋਰਸ ਕੀਤਾ। ਹੁਣ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਕੰਟਰੀ ਸਾਈਡ ਹੈ ਉਹਦੇ 'ਚ ਕਨਵਰਸ਼ਨ ਚੱਲ ਰਹੀਆਂ, ਮੁਸਲਮਾਨਾਂ ਨੂੰ ਹਿੰਦੂ ਬਣਾਇਆ ਜਾ ਰਿਹਾ, ਔਰ ਮਾਹੌਲ ਇੰਨਾ ਡਰਦਾ ਹੈ, ਕੋਈ ਹੁਣ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਘੜੀਸ ਕੇ ਲਿਜਾਣਾ ਪੈਂਦਾ ਹੈ। ਉਹ ਆਪ ਹੀ ਜਿੱਥੇ 20-20 25-25 30-30 ਟੱਬਰ ਨੇ ਆਲੇ ਦੁਆਲੇ ਫਸੇ ਨੇ, ਉਹਨਾਂ ਦੇ ਜਿਹੜੇ ਕ੍ਰਿਮੇਸ਼ਨ ਗਰਾਊਂਡ ਨੇ ਉਹਨਾਂ ਤੇ ਕਬਜ਼ੇ ਕਰ ਲਏ, ਗ੍ਰੇਵ ਯਾਰਡਸ ਤੇ। ਉਹ ਕਿਹਾ ਜੀ ਇੱਥੇ ਤੁਸੀਂ ਨਹੀਂ ਕਰ ਸਕਦੇ, ਫਿਰ ਹੁਣ ਉੱਥੇ ਜੇ ਤੁਹਾਨੂੰ ਦਫਨਾਣ ਹੀ ਨਹੀਂ ਦਿੰਦੇ ਜੀ, ਇੱਥੇ ਅਸੀਂ ਇਹ ਬਣਾ ਰਹੇ ਹਾਂ, ਉਹ ਫਿਰ ਕਹਿੰਦੇ ਨੇ ਜੀ ਕ੍ਰਿਮੇਟ ਕਰੋ। ਹੁਣ ਤੁਸੀਂ ਕ੍ਰਿਮੇਟ ਕਰ ਦਿੱਤਾ ਹੈ, ਇਹਦਾ ਮਤਲਬ ਵੀ ਤੁਸੀਂ ਇਸਲਾਮ ਤੋਂ ਪਾਸੇ ਹੋਣੇ ਸ਼ੁਰੂ ਹੋ ਗਏ। ਹੁਣ ਜਿਵੇਂ ਅੰਗਰੇਜ਼ਾਂ ਨੇ ਵੀ ਇੱਕ ਸਟੇਜ ਤੇ ਇਹ ਸ਼ੁਰੂ, ਜੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਇਆ ਸੀ, ਉਹਦਾ ਨਾਂ ਤੇ ਨਹੀਂ ਸੀ ਬਦਲਿਆ, ਉਹਨੂੰ ਇਹ ਵੀ ਐਨਕਰੇਜ ਕਰਦੇ ਸੀ ਕੋਈ ਨਹੀਂ ਤੂੰ ਪੱਗ ਬੰਨ੍ਹ ਕੇ ਰੱਖ, ਕਿਉਂਕਿ ਉਹ ਇਹ ਵੀ ਚਾਹੁੰਦੇ ਹੁੰਦੇ ਨੇ ਵੀ ਉਹਨਾਂ ਦੀ ਆਪਣੇ ਲੋਕਾਂ 'ਚ ਜਿਹੜਾ ਹੈ ਉਹਨੂੰ ਇਹ ਨਾ ਲੱਗੇ ਇੱਕਦਮ ਲੋਕ ਰਿਬੈਲੀਅਨ 'ਚ ਨਾ ਆਣ ਵੀ ਸਾਡਾ ਅਦਰਵਾਈਜ਼ ਕਰ ਦਿੱਤਾ। ਸੋ ਉਹਨਾਂ ਮੁਸਲਮਾਨਾਂ ਦੇ ਜਿਹੜੇ ਪਹਿਲਾਂ ਹੀ ਗਰੀਬੀ ਦੇ ਮਾਰੇ ਹੋਏ ਨੇ ਵਿਚਾਰੇ, ਛੋਟੇ ਛੋਟੇ ਕੰਮ ਕਰਦੇ ਨੇ, ਉਹਨਾਂ ਦਾ ਰਿਜ਼ਕ ਵੀ, ਜੇ ਹੁਣ ਪਿੰਡ ਵਾਲੇ ਕਹਿਣ ਜੀ ਤੁਹਾਡੇ ਡੰਗਰ ਇੱਥੇ ਸ਼ਾਮਲਾਤ ਜ਼ਮੀਨ 'ਚ ਨਹੀਂ ਵੜ ਸਕਦੇ, ਤੁਹਾਨੂੰ ਅਸੀਂ ਕਾਰੋਬਾਰ ਨਹੀਂ ਦੇਣਾ, ਮੁਰਦਾ ਤੁਸੀਂ ਦਫਨਾ ਨਹੀਂ ਸਕਦੇ, ਮਸਜਿਦ 'ਚ ਤੁਸੀਂ ਅਜ਼ਾਨ ਨਹੀਂ ਦੇ ਸਕਦੇ, ਉਹ ਫਿਰ ਕੀ ਕਹਿਣਗੇ? ਉਹਨਾਂ ਦੇ ਜਿਹੜੇ ਫਿਰ ਮੁਖੀਏ ਹੁੰਦੇ ਨੇ ਉਹ ਬਹਿੰਦੇ ਨੇ ਕਿ ਭਾਈ ਅਸੀਂ ਹੋਰ ਤਾਂ ਕਿਤੇ ਜੋਗੇ ਨਹੀਂ ਹੈ, ਤੇ ਚਲੋ ਹੁਣ ਇਹਨਾਂ ਨੂੰ ਦੱਸ ਦਿਓ ਕਿ ਭਾਈ ਅਸੀਂ ਹਿੰਦੂ ਹੋਏ। ਸੋ ਇਹ ਟ੍ਰੈਂਡ ਹਰਿਆਣੇ ਦੇ ਪਿੰਡਾਂ 'ਚ ਵੀ ਤੇਜ਼ੀ ਨਾਲ, ਔਰ ਇੱਕ ਖਬਰ ਜਿਹੜੀ ਇਹਨਾਂ ਦੇ ਹੀ ਮੀਡੀਆ 'ਚੋਂ ਮੈਂ ਕੱਢੀ ਹੈ, ਨਿਊਜ਼ 18 ਦੀ ਖਬਰ ਹੈ ਰਾਜਸਥਾਨ ਦੇ ਹਵਾਲੇ ਨਾਲ, ਔਰ ਇਸ ਗੱਲ ਦਾ ਧਿਆਨ ਰਹੇ कि राजस्थान दे विच कांग्रेस की हुकूमत है। बाड़मेर जिले के 50 मुस्लिम परिवार के 250 लोगों ने अपनाया हिंदू धर्म, कि उन्होंने 50 टब्बर ने जिन्हां दे 250 जी बनते हैं, और ये जयपुर की डेट लाइन नाल लगी हुई है। उन्होंने कहा, और ये जिहड़ी कन्वर्शन भी हुई है, जो एक पासे अयोध्या राम मंदिर निर्माण हो रहा है, उहदे च उन्होंने कहा पायला कला पंचायत समिति के मोतीसिरा गांव च पिंड च रहन वाले 50 मुस्लिम परिवारां ने हिंदू रिलीजन अडॉप्ट किया, और उन्होंने जिहड़े बजुर्ग ने अपनाने वाले, उन्होंने कहा जी क्योंकि साडे पूर्वज हिंदू सी और सानू इतिहास का पता नहीं सी, हुण सानू पता लग्या भी वो तो एवें जबरदस्ती मुसलमान सानू साडे पूर्वजां नू बनाया सी, सानू इन्होंने इतिहास दस्सिया ते असीं हुण वापस जिहड़ा वो हिंदुआं वाल आ रहे हैं। उन्होंने ये कहा कि भी मुगल काल दे विच असीं सानू बनाया गया सी, और असी इस सारे चों, और उन्होंने वो सारिਆਂ ਨੂੰ ਜਿਹੜੇ ਨੇ ਮੰਦਰ ਲੈ ਕੇ ਗਏ, और उन्होंने उत्थे हवन यज्ञ करके उन्होंने जनेऊ पाए, तो परिवार के सारे ਜਿਹੜੇ 250 मैंबर सी उन्होंने हिंदू धर्म च वापसी कर ली। फिर इस गल नूं बार बार उन्होंने तो कहवाया गया कि जी असी ਪਹਿਲਾਂ भी साडे घरां दे विच हिंदू रस्मों रिवाज भी हुंदे सी, असी दिवाली भी मनाते सी, असी सारे जिहड़े हैं साडे असी मंदिर भी चले जाते सी, और हुण सानू बड़ी शांति मिली है, और साडे नाल कोई जबरदस्ती नहीं हुई, असी मर्जी दे नाल कीता। फिर उन्होंने कहा कि जी सारे पिंड ने इस फैसले का बहुत स्वागत किया। उन्होंने कहा कि भी इत्थे जिथे सारी दुनिया कोरोना वायरस के नाल जूझ रही है, उत्थे सानू बड़ी खुशी हुई कि राम मंदिर के शिलान्यास के मौके घरां दे विच दीवे जाग रहे हैं, और साडे जिहड़ा हिंदू फैमिली दे विच 250 होर जी आए ने,
ਔਰ ਉਹਨਾਂ ਨੇ ਕਿਹਾ ਜੀ ਕਾਨੂੰਨ ਦੇ ਮੁਤਾਬਕ ਕੋਈ ਵੀ ਕੋਈ ਧਰਮ ਅਪਣਾ ਇਹ ਗੱਲ ਠੀਕ ਨਹੀਂ ਹੈ ਕਿ ਕਾਨੂੰਨ ਦੇ ਮੁਤਾਬਕ 18 ਜ਼ਿਲ੍ਹਿਆਂ 18 ਸਟੇਟਾਂ ਨੇ ਲਗਭਗ ਐਂਟਾਈ ਕਨਵਰਸ਼ਨ ਲਾ ਬਣਾਏ ਨੇ, ਜਿਹਨਾਂ ਰਾਜਸਥਾਨ ਵੀ ਇੱਕ ਹੈ ਕਿ ਜੇ ਕੋਈ ਮੁਸਲਮਾਨ ਬਣਨਾ ਚਾਹੁੰਦਾ ਹੈ ਜਾਂ ਈਸਾਈ ਬਣਨਾ ਚਾਹੁੰਦਾ ਹੈ ਜਾਂ ਸਿੱਖ ਹੋਣਾ ਚਾਹੁੰਦਾ ਹੈ ਤੇ ਉਹਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ, ਐਫੀਡੇਵਿਟ ਦੇਣੇ ਪੈਂਦੇ ਨੇ ਨਾਲ ਲਿਜਾ ਕੇ, ਜਿਹੜੀ ਇੱਕ ਲੰਬੀ ਪ੍ਰੋਸੈਸ ਹੈ। ਜਦੋਂ ਤੱਕ ਕਲੀਅਰੈਂਸ ਨਾ ਮਿਲੇ ਉਹ ਕਨਵਰਟ ਨਹੀਂ ਹੋ ਸਕਦੇ। ਲੇਕਿਨ ਉਹਨਾਂ ਦਾ ਇਹ ਕਹਿਣਾ ਇਸ ਕਾਨੂੰਨ ਦਾ ਵੀ ਕਿਉਂਕਿ ਹਿੰਦੂ ਤਾਂ ਉਹ ਨੈਚੁਰਲ ਨੇ, ਹਿੰਦੂ ਧਰਮ ਦਾ ਵੇ ਆਫ, ਇਸ ਲਈ ਜੇ ਕੋਈ ਦੂਸਰਾ ਹਿੰਦੂ ਚਾਹਣਾ ਚਾਹੁੰਦਾ ਹੈ ਤੇ ਉਹਨੂੰ ਕਿਸੇ ਵੀ ਪ੍ਰੋਸੈਸ ਦੀ ਲੋੜ ਨਹੀਂ ਹੈ। ਸੋ ਇਹ ਹੈ ਜਦੋਂ ਅਸੀਂ ਕਿਹਾ ਵੀ ਕਾਂ ਮਾਰ ਕੇ ਟੰਗੜ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਉਹਨਾਂ ਨੇ ਅਲਟੀਮੇਟਲੀ, ਔਰ ਤੁਸੀਂ ਇਹਦਾ ਨਤੀਜੇ ਆਉਣ ਵਾਲੇ 2031 ਦੀ ਸੈਂਸਸ ਤੱਕ ਪਹੁੰਚਦੇ ਆ ਜਾਂ 2021 'ਚ ਹੀ ਦੇਖੋਗੇ ਕਿ 2021 ਤੱਕ ਪਹੁੰਚਦੇ ਆ ਕਿਵੇਂ ਜਿਹੜਾ ਅਜੇ ਹੋ ਸਕਦਾ ਹੈ ਵੀ ਨਾ ਮੁਸਲਮਾਨਾਂ ਵਾਲੇ ਇੱਕਦਮ ਨਾ ਬਦਲੇ ਜਾਣ, ਉਹ ਹੌਲੀ ਹੌਲੀ ਹੈ, ਉਹਨਾਂ ਨੂੰ ਕਾਹਲੀ ਵੀ ਨਹੀਂ ਹੈ। ਲੇਕਿਨ ਇਹਨਾਂ ਨੇ ਟਾਰਗੇਟ ਇਹ ਕੀਤਾ ਹੋਏਗਾ ਕਿ 2031 ਤੱਕ ਪਹੁੰਚਦੇ ਆ, ਕਿਉਂਕਿ ਜਿਹੜੇ ਹੁਣ ਜਿਸ ਡਰ 'ਚ ਰਹਿ ਰਹੇ ਨੇ ਅੱਗੋਂ ਆਪਣੇ ਬੱਚਿਆਂ ਦੇ ਨਾਂ ਵੀ ਇਸਲਾਮਿਕ ਟ੍ਰੈਡੀਸ਼ਨ ਨਾਲ ਨਹੀਂ ਰੱਖਣਗੇ, ਹਿੰਦੂ ਨਾਂ ਰੱਖਣਗੇ ਔਰ ਇਵੈਂਚੁਅਲੀ ਹੌਲੀ ਹੌਲੀ ਉਹ ਡਿਕਲੇਅਰ ਕਰਕੇ ਇਲਾਕਿਆਂ ਦੇ ਵਿੱਚ, ਤੇ ਉਹਨਾਂ ਨੂੰ ਕੀ ਪ੍ਰੋਬਲਮ ਹੈ, ਉੱਥੇ ਪਹਿਲਾਂ ਵੀ ਉਹਨਾਂ ਨੇ ਵਿਚਾਰਿਆਂ ਨੇ ਮਿਹਨਤ ਮਜ਼ਦੂਰੀ ਕਰਨੀ ਹੈ, ਉੱਥੇ ਵੀ ਰਹਿਣਗੇ, ਉਹ ਕਰਨ ਵੀ ਕੀ, ਉਹਨਾਂ ਦਾ ਅਲਟੀਮੇਟਲੀ ਇਹ ਹੋਏਗਾ। ਸੋ ਇਹ ਹੁੰਦਾ ਹੈ ਕਿ ਜਦੋਂ ਪੋਲੀਟੀਕਲ ਪਾਵਰ, ਜਦੋਂ ਇਹਨੇ ਮੋਦੀ 2014 'ਚ ਸਹੁੰ ਚੁੱਕੀ ਸੀ, ਮੋਹਨ ਭਾਗਵਤ ਨੇ ਕਿਹਾ ਸੀ कि 1000 साल की गुलामी के बाद अब कोई हिंदू जो है वो प्रधानमंत्री बना, उन्होंने तो विचकारला पीरियड भी गायब करता थे। नाल दी नाल उदी स्टेटमेंट सी कि 2020 तक यहाँ हर एक को हिंदू बना दिया जाएगा। ਹੁਣ 2020 ਜਾ ਰਿਹਾ ਔਰ ਤੁਸੀਂ ਇਸ ਨੂੰ ਦੇਖ ਰਹੇ ਹੋ ਵੀ ਕੱਲਾ ਇਹੀ ਨਹੀਂ ਹੈ ਕਿ ਮਸਜਿਦ ਢਾਹ ਕੇ ਮੰਦਿਰ ਬਣਿਆ ਜਾਂ ਉੱਥੇ ਐਜੂਕੇਸ਼ਨ ਪਾਲਿਸੀ 'ਚ ਮੋਦੀ ਕਹਿ ਰਿਹਾ ਜੀ ਅਸੀਂ ਇਹ 2020 'ਚ ਬੜੀ ਐਡਵਾਂਸਡ ਹੈ, ਜਾਂ ਸ਼ਸ਼ੀ ਥਰੂਰ ਕਹਿ ਰਿਹਾ ਵੀ ਮੁਸਲਮਾਨ ਕਿੱਥੇ ਗਏ ਵਧਾਈ ਦੇਣ ਵੇਲੇ, ਉਹ ਐਗਜ਼ਿਸਟ ਹੀ ਨਹੀਂ ਕਰਦੇ, ਜਾਂ ਸੀਏਏ ਜਾਂ ਦੂਸਰੇ ਕਾਨੂੰਨ। ਔਰ ਇਸ ਸਾਰੇ ਚੋਂ ਇਹਨੂੰ ਹੀ ਕਹਿੰਦੇ ਨੇ ਹਿੰਦੂ ਰਾਸ਼ਟਰ ਕੀ ਹੈ ਔਰ ਇਹੀ ਮੈਸੇਜ ਉਹ ਦੇਣਾ ਚਾਹੁੰਦੇ ਨੇ। ਔਰ ਅੱਜ ਹੀ ਮੈਂ ਯੋਗਿੰਦਰ ਯਾਦਵ ਜਿਹੜਾ ਪ੍ਰੋਫੈਸਰ ਵੀ ਰਿਹਾ ਬਾਅਦ ਦੇ ਵਿੱਚ ਕੇਜਰੀਵਾਲ ਦੇ ਨਾਲ ਰਲ ਕੇ ਉਹਨੇ ਆਮ ਆਦਮੀ ਪਾਰਟੀ ਉਹ ਤੋਂ ਵੀ ਫਿਰ ਬਦਜ਼ਨ ਹੋਇਆ, उसकी मैं किते कमेंटरी सुन रहा सी, बड़ा लर्नड आदमी है, तो उन्हें कहा कि भी ये होया ये जड़ा सैकुलरिज्म ਜਾਂ सोशलिज्म ਦਾ नैरेटिव ही खत्म हो गया। उन्होंने कहा भी ये नहीं है, हिंदू तो भी तो जो सी वही ने उन्होंने तो, पर ਜਿਹੜੇ ਦੂਸਰੇ ਲੋਕਾਂ ਦੇ ਜ਼ਿੰਮੇ ਸੀ ਕਿ ਉਹ ਆਮ ਲੋਕਾਂ ਤੱਕ ਉਹ ਗੱਲ ਪਹੁੰਚਾਉਂਦੇ ਵੀ ਉਹ ਤਾਂ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਹਿੰਦੂ ਤੋਂ ਵੀ ਬਣੇ ਹੋਏ ਨੇ, ਉਹ ਉਹਨਾਂ ਦਾ ਹੀ ਨੈਰੇਟਿਵ ਜਿਹੜਾ ਪ੍ਰਮੋਟ ਕਰ ਰਹੇ ਨੇ। ਔਰ ਕੋਈ ਇਸ ਹਾਲਾਤ ਦੇ ਵਿੱਚ ਆਮ ਲੋਕਾਂ ਨੂੰ ਇੱਕੋ ਹੀ ਇਹ ਜੋ ਰਾਮ ਭਗਤੀ ਦਾ ਨੈਰੇਟਿਵ ਦੇ ਥੱਲੇ ਹੈ ਇਹੀ ਉਹਨਾਂ ਦੇ ਕੋਲ ਰਹਿ ਗਿਆ। ਔਰ ਉਹਨੇ ਕਿਹਾ ਕਿ ਵੀ ਇਹ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਦਾ ਅੰਤ ਹੋ ਗਿਆ ਹੈ। ਔਰ ਇਹੀ ਗੱਲ ਅਸੀਂ ਕੱਲ ਵੀ ਡਿਸਕਸ ਕੀਤੀ ਸੀ ਡਿਫਰੈਂਟ ਐਂਗਲਸ ਤੋਂ, ਔਰ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਦੇਖਾਂਗੇ ਕਿ ਵੀ ਇਹਨੂੰ ਅਸੀਂ ਕਿਵੇਂ ਹਿਸਟੋਰੀਕਲ ਪਰਸਪੈਕਟਿਵ ਦੇ ਨਾਲ ਵੀ, ਔਰ ਜੋ ਗਰਾਊਂਡ ਦੇ ਉੱਤੇ ਚੱਲ ਰਿਹਾ ਇਹ ਵੀ ਕੋਈ ਖਬਰ ਨਿਕਲ ਆਉਂਦੀ ਹੈ, ਪਰ ਮੈਨੂੰ ਇਹ ਸਾਡੇ ਆਪਣੇ ਜਾਣਕਾਰ ਸੂਤਰਾਂ ਤੋਂ ਇਸ ਗੱਲ ਦਾ ਪਤਾ ਲੱਗਿਆ। ਔਰ ਗੱਲ ਕੱਲੀ ਸ਼ਾਇਦ ਕਿਉਂਕਿ ਮੁਸਲਮਾਨਾਂ ਦੇ ਹਵਾਲੇ ਨਾਲ ਹੋ ਰਹੀ ਹੈ ਤੇ ਲੱਗਦਾ ਮੁਸਲਮਾਨਾਂ ਨਾਲ ਹੀ ਬਣ ਰਿਹਾ। ਅੱਜ ਇੱਕ ਬਹੁਤ ਹੀ ਪ੍ਰੋਮੀਨੈਂਟ ਅਕਾਲੀ ਲੀਡਰ ਜਿਨ੍ਹਾਂ ਦਾ ਮੈਂ ਨਾਂ ਨਹੀਂ ਲਵਾਂਗਾ, ਉਹਨਾਂ ਦੀ ਕਾਲ ਕਿਸੇ ਹੋਰ ਸੋਰਸ ਰਾਹੀਂ ਆਈ 3 ਵੇ ਤੇ, ਉਹ ਬੜੇ ਡੈਸਪਰੇਟ ਸੀ, ਗੱਲ ਕਰਨਾ ਚਾਹੁੰਦੇ ਸੀ, ਉਹ ਪ੍ਰੋਗਰਾਮ ਵੀ ਸਾਡਾ ਵਾਚ ਕਰਦੇ ਨੇ ਉਹਨਾਂ ਦੇ ਕਹਿਣ ਮੁਤਾਬਕ। ਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਅੱਜ ਬਹੁਤ ਉਦਾਸ ਹਾਂ ਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਸਿੱਖ ਤਾਂ ਬਾਹਰ ਹੀ, ਜਿਹੜੇ ਤੁਸੀਂ 5 ਮਿਲੀਅਨ ਹੋ ਤੁਸੀਂ ਰਹਿ ਜਾਓਗੇ, ਅਸੀਂ ਸਾਡੇ ਜਿਹੜੇ ਇੱਥੇ ਨੇ ਸਾਨੂੰ ਤਾਂ ਇਹਨਾਂ ਨੇ ਕੇਸਾਧਾਰੀ ਹਿੰਦੂ ਬਣਾ ਦਿੱਤਾ ਹੈ ਲਗਭਗ, ਔਰ ਬਹੁਤ ਸਾਰੇ ਡਰਦੇ ਮਾਰੇ ਬੋਲਦੇ ਹੀ ਨਹੀਂ ਨੇ। ਔਰ ਉਹ ਹਵਾਲਾ ਦੇ ਰਿਹਾ ਸੀ ਉਹਦਾ ਇਕਬਾਲ ਸਿੰਘ ਦੇ ਹਵਾਲੇ ਨਾਲ ਜਾਂ ਕੀ ਕਿਹਾ, ਔਰ ਉਹਦੇ 'ਚ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਭਾਈ ਇਹ ਜਿਹੜਾ ਗਲਤ ਕੁਝ ਸਾਡੇ ਇਤਿਹਾਸ 'ਚ ਹੈ, ਜੇ ਇਹਨੂੰ ਅਸੀਂ ਠੀਕ ਨਾ ਕੀਤਾ ਤੇ ਸਾਡੇ ਬੱਚੇ ਬੱਚੀਆਂ ਨੂੰ ਤਾਂ ਇਹ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ, ਜਿੰਨਾ ਲਿਟਰੇਚਰ ਇਹ ਹਿੰਦੂ ਤਵੀ ਦੇ ਰਹੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਸਾਰੇ ਚੈਨਲਸ ਔਰ ਦੂਸਰੇ ਪ੍ਰੋਜੈਕਟ ਕਰ ਰਹੇ ਨੇ ਸਿੱਖੀਜ਼ਮ ਨੂੰ, ਵੀ ਅਸੀਂ ਇਹਨੂੰ ਕਾਊਂਟਰ ਨਹੀਂ ਕਰ ਪਾਵਾਂਗੇ ਔਰ ਇਸ ਦੇ ਉੱਤੇ ਕੁਝ ਕੀਤਾ ਜਾਏ। ਮੈਂ ਇਸ ਦੇ ਉੱਤੇ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਸਪੈਸੀਫਿਕ ਸੈਗਮੈਂਟ ਕਰਾਂਗਾ, ਪਰ ਇਹ
ਉਹ ਪ੍ਰੋਮੀਨੈਂਟ ਬੰਦਾ ਜਿਹੜਾ ਵੱਡੇ ਲੈਵਲ ਦੇ ਉੱਤੇ ਜਿਹਨੇ ਇਹ ਉਹਦੀ ਫਰਸਟ੍ਰੇਸ਼ਨ, ਇਹ ਹਰ ਪੰਥ ਦਰਦੀ ਦੀ ਫਰਸਟ੍ਰੇਸ਼ਨ ਹੈ ਜਿਹੜੇ ਉੱਥੇ ਬੈਠੇ ਨੇ ਕਿ ਇੱਥੇ ਜਿਹੜਾ ਜਿਸ ਕਿਸਮ ਦਾ ਇਹ ਨੈਰੇਟਿਵ ਦੇ ਰਹੇ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਜਿਹੜਾ ਆਉਣ ਵਾਲੇ ਪੀਰੀਅਡ ਸਿੱਖੀ ਦਾਇਰੇ 'ਚ ਨਹੀਂ ਰੱਖ ਸਕਾਂਗੇ। ਇਸ ਕਿਸਮ ਦਾ ਇਹਨਾਂ ਨੇ ਸੈਲਾਬ ਲੈ ਆਂਦਾ ਹਿੰਦੂਤਵਾ ਦਾ ਕਿ ਡਰ ਦੇ ਥੱਲੇ ਜਿਹੜੇ ਨੇ ਕੋਈ ਕੁਸਕਣ ਨੂੰ ਤਿਆਰ ਨਹੀਂ ਹੈ, ਕੋਈ ਕਾਊਂਟਰ ਕਰਨ ਨੂੰ ਤਿਆਰ ਨਹੀਂ। ਹਾਲਾਂ ਨੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈ ਕਿ ਬਾਹਰਲੇ ਸਿੱਖਾਂ ਨੇ ਕਿਵੇਂ ਇਸ ਸਾਰੇ ਨੂੰ ਚੈਲੰਜ ਕੀਤਾ ਹੈ। ਸੋ ਇਹ ਹੁੰਦਾ ਹੈ ਜਦੋਂ ਕਿ ਜਿਨ੍ਹਾਂ ਦੇ ਕੋਲ ਰਾਜ ਸ਼ਕਤੀ ਆਂਦੀ ਹੈ ਉਹਨਾਂ ਦਾ ਗੋਹਾ ਵੀ ਵਿਕਦਾ ਹੈ, ਉਹਨਾਂ ਦਾ ਗਊ ਮੂਤਰ ਵੀ ਵਿਕਦਾ ਹੈ, ਤੇ ਸੱਚ ਨੂੰ ਕਿਵੇਂ ਫਿਰ ਜਿਵੇਂ ਜਗਨਨਾਥ ਦਾ ਰੱਥ ਜਿਹਦੇ ਥੱਲੇ ਆਪ ਜਾ ਕੇ ਛਾਲਾ ਮਾਰ ਕੇ ਮਰਦੇ ਸੀ, ਇਸ ਵੇਲੇ ਹਿੰਦੂਤਵਾ ਦਾ ਜਗਰਨੌਟ ਜਿਹਦੇ ਚੋਂ ਅੰਗਰੇਜ਼ੀ ਵਾਲਿਆਂ ਨੇ ਜਗਨਨਾਥ ਤੇ ਉਸ ਰੱਥ ਤੋਂ ਹੀ ਜਿਹੜਾ ਇਹ ਲਫ਼ਜ਼ ਜਗਰਨੌਟ ਕੱਢਿਆ, ਜਿਹਨੂੰ ਅੱਜ ਦੀ ਜ਼ੁਬਾਨ ਤੁਸੀਂ ਬੁਲਡੋਜ਼ ਕਹੋਗੇ ਕਿ ਵੀ ਇਹ ਹਿੰਦੂਤਵਾ ਦਾ ਬੁਲਡੋਜ਼ਰ ਇਸ ਤਰ੍ਹਾਂ ਨਾਲ ਘੁੰਮ ਰਿਹਾ ਕਿ ਹਰ ਚੀਜ਼ ਨੂੰ ਪੱਧਰਾ ਕਰਦਾ ਜਾ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ, ਇੱਥੇ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਹੀ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜਾ ਇਹ ਸਾਰਾ ਇਸ ਵਕਤ ਘਟਨਾਕ੍ਰਮ ਚੱਲ ਰਿਹਾ ਹੈ, ਇਹਦੇ ਵਿੱਚ ਕਸ਼ਮੀਰ ਦਾ ਵੀ ਅਸੀਂ ਤੀਜੇ ਸੈਗਮੈਂਟ ਦੇ ਵਿੱਚ ਜ਼ਿਕਰ ਕਰੀਏ, ਵਿਸ਼ੇਸ਼ ਕਰਕੇ ਕਿਉਂਕਿ 5 ਅਗਸਤ ਦਾ ਦਿਨ ਉਹੀ ਦਿਨ ਹੈ ਜਿਸ ਦਿਨ ਪ੍ਰੋਟੈਸਟ ਵੀ ਹੋਇਆ। ਕਸ਼ਮੀਰੀਆਂ ਨੇ ਵੀ ਪ੍ਰੋਟੈਸਟ ਯੂਨਾਈਟਿਡ ਨੇਸ਼ਨਸ ਦੇ ਬਾਹਰ ਕੀਤਾ ਕਿ 1 ਸਾਲ ਪਹਿਲਾਂ ਜਦੋਂ ਸਪੈਸ਼ਲ ਸਟੇਟਸ ਕਸ਼ਮੀਰ ਦਾ ਹਟਾਇਆ ਗਿਆ ਸੀ। ਸੋ ਜਦੋਂ ਕਸ਼ਮੀਰ ਸੈਂਟਰ ਇੱਕ ਗੱਲ ਹੁੰਦੀ ਹੈ, ਕਸ਼ਮੀਰ ਦਾ ਜਿਹੜਾ ਇਸ਼ੂ ਹੈ, ਵਿਵਾਦਿਤ ਖਿੱਤਾ, ਡਿਸਪਿਊਟਡ ਏਰੀਆ, ਉਹਨੂੰ ਇੰਟਰਨੈਸ਼ਨਲੀ ਮੰਨਿਆ ਜਾਂਦਾ ਹੈ, ਜਿਹਦੇ ਤੇ ਪਾਕਿਸਤਾਨ ਦਾ ਆਪਣਾ ਕਲੇਮ ਹੈ, ਇੰਡੀਆ ਦਾ ਆਪਣਾ ਕਲੇਮ ਹੈ। ਤੇ ਓਵਰਆਲ ਜਿਹੜਾ ਇਹਦੇ 'ਚ ਸੋਲੂਸ਼ਨ ਦੇ ਤੌਰ ਤੇ ਯੂਨਾਈਟਿਡ ਨੇਸ਼ਨਸ ਦਾ ਪ੍ਰਪੋਜ਼ਲ ਸੀ ਪਲੈਬਿਸਾਈਟ ਦਾ, ਰੈਫਰੈਂਡਮ ਦਾ, ਜਿਹੜਾ ਅਜੇ ਤੱਕ ਇੰਪਲੀਮੈਂਟ ਨਹੀਂ ਹੋ ਸਕਿਆ। ਸੋ ਜਦੋਂ ਇਸ ਸਾਰੇ ਪਾਰਟ ਨੂੰ ਅਸੀਂ ਦੇਖਦੇ ਹਾਂ, ਅੱਜ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਤਾਂ ਇੰਟਰਨੈਸ਼ਨਲ ਪਾਵਰਸ ਦਾ ਇੱਕ ਵੱਡਾ ਰੋਲ ਬਣ ਜਾਂਦਾ ਹੈ ਉੱਥੇ ਸੁਰੱਖਿਆ ਲੋਕਾਂ ਦੀ ਯਕੀਨੀ ਬਣਾਉਣ ਦੇ ਲਈ। ਪਰ ਉਹ ਖਾਸ ਤੌਰ ਤੇ ਜਦੋਂ ਇੱਕੋ ਇੱਕ ਸੂਬਾ ਹੈ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਹੈ ਭਾਰਤ ਦੇ ਵਿੱਚ, ਤੇ ਜਿਹੜੇ ਬਾਹਰਲੇ ਮੁਸਲਮਾਨ ਨੇ ਉਹਨਾਂ ਦਾ ਰੋਲ ਬਹੁਤ ਇੰਪੋਰਟੈਂਟ ਬਣ ਜਾਂਦਾ। ਜਿਹੜੇ ਮੁਸਲਮਾਨ ਮੁਲਕ ਨੇ, ਖਾਸ ਤੌਰ ਤੇ ਜਦੋਂ OIC ਦਾ ਜ਼ਿਕਰ ਹੁੰਦਾ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਦਾ, ਪਰ ਉਹਨਾਂ ਦਾ ਵੀ ਹਮੇਸ਼ਾ ਜਿਹੜਾ ਸਟੈਂਡ ਹੈ ਉਹ ਖੱਬੇ ਸੱਜੇ ਹੀ ਹੁੰਦਾ ਨਜ਼ਰ ਆਉਂਦਾ। ਕਦੇ ਵੀ ਖੁੱਲ੍ਹ ਕੇ ਉਹਨਾਂ ਨੇ ਸਟੈਂਡ ਨਹੀਂ ਲਿਆ ਕਸ਼ਮੀਰ ਦੇ ਇਸ਼ੂ ਦੇ ਉੱਤੇ, ਜਾਂ ਇੰਟਰਨੈਸ਼ਨਲ ਲੌਬਿੰਗ ਦੀ ਜਦੋਂ ਗੱਲ ਆਉਂਦੀ ਹੈ ਉਹ ਨਹੀਂ ਦੇਖਣ ਨੂੰ ਮਿਲੀ। ਪਾਕਿਸਤਾਨ ਵੱਲੋਂ ਜ਼ਰੂਰ ਇਸ ਸਾਰੇ ਨੂੰ ਪਰਸਿਊ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹੁੰਦੀ ਹੈ, ਤੇ ਤੁਸੀਂ ਉਹਦਾ ਜ਼ਿਕਰ ਵੀ ਕਰਦੇ ਹੋ, ਜਿਹਨੂੰ ਤੁਸੀਂ
ਉਸ ਸ਼ਿੱਦਤ ਨਾਲ ਕੀਤੀ ਨਹੀਂ ਮੰਨਦੇ ਆਪਣੇ ਸ਼ੋਅ ਦੇ ਵਿੱਚ, ਜਿਵੇਂ ਤੁਸੀਂ ਦੱਸਦੇ ਹੋ। ਸੋ ਅੱਜ ਦੇ ਹਾਲਾਤਾਂ ਦੇ ਵਿੱਚ ਕੀ ਨਜ਼ਰ ਆਉਂਦਾ ਵੀ ਜਿਹੜੇ ਮੁਸਲਮਾਨ ਕੰਟਰੀਜ਼ ਨੇ, OIC ਹੈ, ਉਹ ਕੀ ਕੰਮ ਇਹਦੇ ਉੱਤੇ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਤੇ ਕੀ ਜਿਹੜਾ ਪਾਕਿਸਤਾਨ ਹੈ ਤੇ ਕਿਤੇ ਨਾ ਕਿਤੇ ਇਹਦੇ 'ਚ ਟਰਕੀ ਦਾ ਰੋਲ ਵੀ ਹੁੰਦਾ, ਉਹ ਵੀ ਆਵਾਜ਼ ਬੁਲੰਦ ਕਰਦੇ ਆ ਇਸ ਇਸ਼ੂ ਨੂੰ ਲੈ ਕੇ। ਸੋ ਕੀ ਦੇਖਦੇ ਹੋ ਜਿਹੜੀ ਇੰਟਰਨੈਸ਼ਨਲੀ, ਜੇ ਤੁਸੀਂ ਕਸ਼ਮੀਰ ਇਸ਼ੂ ਨੂੰ ਦੇਖਣਾ ਹੋਵੇ ਤੇ ਜਿਹੜੇ ਮੁਸਲਮਾਨ ਕੰਟਰੀ ਨੇ ਉਹਨਾਂ ਦਾ ਰੋਲ ਕੀ ਹੈ ਇਹਦੇ ਵਿੱਚ, ਤੇ ਕੀ ਪਾਕਿਸਤਾਨ ਜਾਂ ਟਰਕੀ ਇਹਦੇ ਵਿੱਚ ਕੋਈ ਰੋਲ ਆਪਣਾ ਅਦਾ ਕਰ ਸਕਦੇ ਨੇ ਕਸ਼ਮੀਰ ਇਸ਼ੂ ਦੇ ਸੋਲੂਸ਼ਨ ਵੱਲ? ਦੇਖੋ, ਅਸੀਂ ਦੇਖਦੇ ਹਾਂ ਵੀ ਕਿਵੇਂ ਡਰਾਮੈਟਿਕ ਅੰਦਾਜ਼ ਦੇ ਵਿੱਚ, ਜਿਵੇਂ 1 ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਜੂਦ ਮੁਕਾਇਆ ਗਿਆ, ਸੂਬੇ ਦੇ ਤੌਰ ਤੇ ਹੋਂਦ ਮਿਟਾਈ ਗਈ। 5 ਅਗਸਤ ਦਾ ਦਿਨ ਖਾਸ ਤੌਰ ਤੇ ਇਹਨਾਂ ਨੇ ਉਸ ਅਯੁੱਧਿਆ ਮੰਦਿਰ ਦੇ ਲਈ ਵੀ ਲਿਆਂਦਾ। ਐਨ 5 ਅਗਸਤ ਵਾਲੇ ਦਿਨ ਹੀ ਉਹਨਾਂ ਨੇ ਜਿਹੜਾ ਸਿਵਲ ਜਾਂ ਬਿਊਰੋਕਰੈਟਿਕ ਇੰਚਾਰਜ ਸੀ, ਜਿਹਨੂੰ ਲੈਫਟੀਨੈਂਟ ਗਵਰਨਰ ਲਾਇਆ, ਉਹਨੂੰ ਪਾਸੇ ਕਰਕੇ ਮਨੋਜ ਜਿਹੜਾ BJP ਦਾ ਮਿਨਿਸਟਰ ਸੀ ਉਹਨੂੰ ਲਿਆਂਦਾ। ਸੋ ਜ਼ਾਹਰ ਹੈ ਵੀ ਸਾਰੇ ਪੀਰੀਅਡ 'ਚ ਕਿੰਨੇ ਉਹਨਾਂ ਨੇ ਜਿਹੜੇ ਨੇ ਉਹ ਕਾਨੂੰਨ ਜਿਹੜੇ ਆਲਰੇਡੀ ਜੰਮੂ ਕਸ਼ਮੀਰ ਅਸੈਂਬਲੀ ਨੇ ਪਾਸ ਕੀਤੇ ਸੀ ਉਹ ਫਿਨਿਸ਼ ਕੀਤੇ। ਕਿੰਨੇ ਹਜ਼ਾਰ, ਜਿਹੜੇ ਸ਼ਾਇਦ ਹੁਣ ਤਾਂ ਲੱਖਾਂ 'ਚ ਪਹੁੰਚ ਗਿਆ ਹੋਵੇ, ਡੋਮਿਸਾਈਲ, ਬਿਜ਼ਨਸ ਦੀਆਂ ਤਬਾਹੀਆਂ, ਔਰ ਕਿੰਨੇ ਹਜ਼ਾਰ ਕਰੋੜ ਦੀ ਜਿਹੜੀ ਹੈ ਉਹ ਲੋਕਾਂ ਦੀ ਪੂੰਜੀ ਡਿਸਟਰੋਏ ਹੋਈ, ਬਿਜ਼ਨਸ ਦੂਜੇ। ਇਹਦੇ ਚਲਦਿਆਂ ਮੈਨੂੰ ਇਹ ਆਸ ਸੀ ਕਿ ਵੀ ਇਹ ਜਦੋਂ 1 ਸਾਲ ਵਾਲਾ ਆਏਗਾ, ਉਹਨਾਂ ਨੇ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਤਾਂ ਜੋ ਅਯੁੱਧਿਆ 'ਚ ਕੀਤਾ, ਡਾਈਵਰਟ ਕੀਤਾ, ਜਾਂ ਹੁਣ ਉਹ ਸਿੱਧਾ BJP ਦੇ ਬੰਦੇ ਨੂੰ ਉੱਥੇ, ਜਿਹੜਾ ਪੋਲੀਟੀਕਲ ਬੰਦੇ ਨੂੰ ਜਿਹੜਾ ਹਾਰਿਆ ਇਲੈਕਸ਼ਨ ਪਿਛਲੀ 2019 ਦੀ UP 'ਚ, ਪਰ ਉਹ ਟਰਸਟਵਰਦੀ ਹੈ ਮੋਦੀ ਦਾ, ਉਹਨੂੰ ਲਾਇਆ। ਸੋ ਉਹ ਤਾਂ ਉੱਥੇ ਡੀਲਿਮਿਟੇਸ਼ਨ ਔਰ ਡੋਮਿਸਾਈਲ ਔਰ ਇਹ ਸਾਰੀ ਜਿਹੜੀ ਹੈ ਉਹਦੀ ਡੈਮੋਗ੍ਰਾਫਿਕ ਚੇਂਜ, 3 ਡਰਟੀ ਡੀਜ਼, ਉਹ ਤਾਂ ਉੱਥੇ ਲਾਗੂ ਕਰ ਹੀ ਰਹੇ ਨੇ। ਲੇਕਿਨ ਅਫਸੋਸ ਇਸ ਗੱਲ ਦਾ ਕਿ ਜਿਹੜੇ 50+, ਕੋਈ 57 ਨੰਬਰ ਹੁੰਦਾ ਹੈ, ਕਿ ਵਾਰੀ 59 ਹੁੰਦਾ ਹੈ, ਇਸਲਾਮਿਕ ਕੰਟਰੀਜ਼ ਜਿਹੜੀਆਂ OIC ਦੀਆਂ ਮੈਂਬਰ ਨੇ। ਇਹ ਇੱਕ ਬਾਡੀ ਜਿਹੜੀ ਕਿ ਖਾਸ ਤੌਰ ਤੇ ਬੇਸ਼ੱਕ ਤੇਲ ਨਾਲ ਰਿਲੇਟਡ ਜਿਹੜੇ ਆਇਲ ਪ੍ਰੋਡਿਊਸਿੰਗ ਨੇ ਉਹਨਾਂ ਦੇ ਨਾਲ ਆਈ, ਪਰ ਇਵੈਂਚੁਅਲੀ ਇਸ ਦੀ ਲੀਡਰਸ਼ਿਪ ਸਾਊਦੀ ਅਰੇਬੀਆ ਕੋਲ ਸੀ, ਔਰ ਇਹ ਇੱਕ ਮੁਸਲਮਾਨਾਂ ਦੀ ਆਵਾਜ਼ ਵੀ ਬਣੀ ਟਾਈਮ ਟੂ ਟਾਈਮ। ਉਹ ਵੈਸਟ ਬੈਂਕ ਦੇ ਹਵਾਲੇ ਨਾਲ ਹੋਏ, ਫਲਸਤੀਨੀਆਂ ਦੇ, ਜਾਂ ਕਿਤੇ ਵੀ ਇਸਲਾਮਿਕ ਪਰਸੀਕਿਊਸ਼ਨ ਦੀ। ਔਰ ਕਿਉਂਕਿ ਲਗਭਗ 65-70% એનર્ਜੀ ਸੋਰਸ ਦੇ ਉੱਤੇ ਬੈਠੇ ਨੇ OIC ਦੇ ਮੁਲਕ, ਇਹਨਾਂ ਨੂੰ ਵੀ, ਵੈਸਟਰਨ ਮੁਲਕਾਂ ਨੂੰ ਵੀ ਖੌਫ ਹੁੰਦਾ ਸੀ ਕਿ ਭਾਈ ਕੁਛ ਐਸਾ ਕਰਾਂਗੇ ਤੇ ਵਿਗੜ ਜਾਣਗੇ। ਹਾਲਾਂਕਿ ਕੋਈ ਸ਼ੁਰੂ ਤੋਂ ਹੀ ਇਹ ਨਹੀਂ ਹੈ ਕਿ OIC ਨੇ ਕੋਈ ਬੜਾ ਵਿਦ ਦਾ ਬੀਟ ਆਫ ਦਾ ਡਰਮ ਕਿਤੇ ਕੋਈ ਐਕਸ਼ਨ ਕੀਤਾ ਹੋਵੇ। ਲੇਕਿਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਹਮੇਸ਼ਾ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੀ ਐਡਵੋਕੇਸੀ ਰਹੀ। ਲੇਕਿਨ ਇਸ ਗੱਲ ਨੂੰ ਪਾਕਿਸਤਾਨ ਦੀ ਫੇਲਿਅਰ ਕਿਹਾ ਜਾਏ, ਜਾਂ ਈਵਨ ਮਰੀ ਜ਼ਮੀਰ ਕਿਹਾ ਜਾਏ ਇਸਲਾਮਿਕ ਮੁਲਕਾਂ ਨਾਲ ਸੰਬੰਧਿਤ ਬਹੁਤਿਆਂ ਦੀ, ਜਾਂ ਅਲਟੀਮੇਟਲੀ ਈਮਾਨ ਨੂੰ ਪੈਸੇ ਦੇ ਤੋਂ ਵੇਚ ਦੇਣਾ ਕਿਹਾ ਜਾਏ, ਕਿ ਇੰਡੀਆ ਨੇ ਹੌਲੀ ਹੌਲੀ ਇਨਰੋਡਸ ਬਣਾ ਕੇ, ਉਹ UAE ਹੋਏ, ਉਹ ਸਾਊਦੀ ਅਰੇਬੀਆ ਹੋਏ, ਉਹਨਾਂ ਦੇ ਸ਼ੇਖਾਂ ਦੇ ਉੱਤੇ ਪੈਸੇ ਲੱਗਣ ਦੀ ਲਾਈਨ ਹੋਏ। ਉਹਦਾ ਨਤੀਜਾ ਇਹ ਹੋਇਆ ਕਿ ਅਸੀਂ ਦੇਖਿਆ ਕਿ ਜਦੋਂ 1 ਸਾਲ ਪਹਿਲਾਂ ਆਈਨੀ ਗੁੰਡਾਗਰਦੀ ਕੀਤੀ ਭਾਰਤ ਨੇ ਕਸ਼ਮੀਰ ਦੇ ਵਿੱਚ, ਤੇ ਤੁਹਾਨੂੰ ਉਹ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਦੇ ਉਲਟ, ਕਿਉਂਕਿ ਜਦੋਂ ਅਸੀਂ ਟਰਕੀ ਦੀ ਗੱਲ ਕਰਦੇ ਹਾਂ, ਉਸਮਾਨੀਆ ਸਲਤਨਤ ਦੀ ਗੱਲ, ਜਿਹਨੂੰ ਆਟੋਮਨ ਐਮਪਾਇਰ ਕਹਿੰਦੇ ਨੇ, ਇਸਲਾਮ ਦੀ ਹਿਸਟਰੀ ਕਦੇ ਵੀ ਕਬੀਲਿਆਂ ਦੀ ਹਿਸਟਰੀ ਤੋਂ ਅੱਡ ਨਹੀਂ ਹੋ ਸਕੀ, ਨਾਲ ਹੀ ਰਹੀ ਹੈ। ਅਰਬ ਕਬੀਲੇ ਆਪਣੀ ਥਾਂ ਤੇ ਨੇ, ਈਰਾਨ ਦੇ ਨਾਲ ਵੀ ਜਿਹੜੀ ਉਹ ਪਰਸ਼ੀਅਨ, ਉਹਨਾਂ ਦੀ ਇੱਕ ਵੱਖਰੀ ਕਬੀਲਿਆਂ ਦਾ, ਔਰ ਇਸੇ ਤਰ੍ਹਾਂ ਤੁਰਕ ਕਬੀਲੇ ਆਪਣੀ ਥਾਂ ਤੇ ਨੇ। ਕੁਰਦਾਂ ਦੇ ਨਾਲ ਜਿਹੜਾ ਝਗੜਾ, ਇਹ ਵੀ ਕਿਉਂਕਿ ਇਸਲਾਮ 1450 ਸਾਲ ਪੁਰਾਣਾ ਹੈ, ਕਬੀਲੇ ਉਸ ਤੋਂ ਵੀ ਪਹਿਲੇ ਨੇ, ਔਰ ਬਹੁਤ ਵਾਰ ਇੱਕੋ ਹੀ ਮਜ਼ਹਬ ਦੇ ਹੋਣ ਦੇ ਬਾਵਜੂਦ ਕਬੀਲਾ ਪ੍ਰਸਤੀ ਡੋਮੀਨੇਟ ਕਰਦੀ ਹੈ। ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਜਿਹੜੀ ਉਸਮਾਨੀਆ ਸਲਤਨਤ ਜਾਂ ਆਟੋਮਨ ਐਮਪਾਇਰ ਸੀ, ਉਹ ਸੁੰਗੜ ਕੇ ਅੱਜ ਸਿਰਫ ਅੱਜ ਦੇ ਟਰਕੀ ਜਿੰਨਾ ਰਹਿ ਗਿਆ, ਪਰ ਘੱਟੋ ਘੱਟ ਤੁਰਕਾਂ ਨੇ ਕਿਸੇ ਦੀ ਗੁਲਾਮੀ ਨਹੀਂ ਕਬੂਲੀ ਹੋਈ ਆਪਣੀ ਹਿਸਟਰੀ 'ਚ। ਉਹਨਾਂ ਨੇ ਬਹੁਤ ਵੱਡੀ ਸਲਤਨਤ ਕਾਇਮ ਕੀਤੀ ਆ, ਇੱਥੇ ਵਿਆਨਾ ਤੱਕ ਪਹੁੰਚੇ ਹੋਏ ਸੀ। ਆ ਸਾਰਾ ਜਿਹੜਾ ਅੱਜ ਬੋਸਨੀਆ ਹਰਜ਼ੇਗੋਵੀਨਾ, ਇਹ ਸਾਰੇ ਅਸੀਂ ਹਿੱਸੇ ਦੇਖਦੇ ਹਾਂ, ਵੱਡਾ ਹਿੱਸਾ ਯੂਰਪ ਦਾ, ਔਰ ਉਹਨਾਂ ਦਾ ਤਾਂ ਇੱਕ ਆਪਣੀ ਧੌਂਸ ਵੀ ਰਹੀ ਹੈ। ਹੁਣ ਉਸ ਸਾਰੇ ਮਿਡਲ ਈਸਟ 600-700 ਸਾਲ ਉਹਨਾਂ ਦੇ ਕਬਜ਼ੇ 'ਚ ਰਿਹਾ। ਕਿਵੇਂ
ਇਹਨਾਂ ਨੇ ਯੂਰਪੀਅਨਸ ਨੇ, ਫਿਰ ਉਹ ਜੇ ਤੁਸੀਂ ਲਾਰੈਂਸ ਆਫ ਅਰੇਬੀਆ ਦੇਖੋ ਇੱਕ ਇਹਨਾਂ ਦੀ ਫਿਲਮ ਹੈ, ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਇਹ ਅਰਬ ਕਬੀਲਿਆਂ ਨੇ ਜਿਹੜਾ, ਹਾਲਾਂਕਿ ਉਹਨਾਂ ਦੇ ਵੀ ਕੰਸਰਨ ਜਾਇਜ਼ ਹੋਣਗੇ, ਜਦੋਂ ਵੀ ਕੋਈ ਤੁਹਾਡੇ ਆ ਕੇ ਰਾਜ ਕਰਦਾ ਹੈ, ਕੋਈ ਇਹ ਤਾਂ ਨਹੀਂ ਹੈ ਵੀ ਤੁਹਾਨੂੰ ਉਹ ਕੋਈ ਗਨੇਰੀਆਂ ਵੰਡ ਰਿਹਾ ਹੁੰਦਾ ਹੈ, ਉਹਨਾਂ ਦੇ ਜ਼ੁਲਮ ਵੀ ਹੁੰਦੇ ਨੇ, ਉਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਅੱਜ ਜਿਹੜੀ ਨਵੀਂ ਸਫਬੰਦੀ ਦੀ ਲਾਈਨ ਈਵਨ ਇਸਲਾਮਿਕ ਕੰਟਰੀਜ਼ ਦੇ ਵਿੱਚ ਵੀ ਹੋ ਰਹੀ ਹੈ, ਔਰ ਜਿਹੜੀ ਹੁਣ ਵੀ ਬਣਦੀ ਹੈ ਕਿਤੇ ਨਾ ਕਿਤੇ, ਕਿਉਂਕਿ ਇਉਂ ਲੱਗਦਾ ਹੈ ਵੀ ਹੌਲੀ ਹੌਲੀ, ਕਿਉਂਕਿ ਸਾਊਦੀ ਅਰੇਬੀਆ ਅੱਜ ਦਾ ਹੁਣ ਵੀ ਜਦੋਂ ਅਸੀਂ ਕੋਵਿਡ-19 ਦੇ ਹਵਾਲੇ ਨਾਲ ਦੇਖਦੇ ਹਾਂ, ਸਾਊਦੀ ਅਰੇਬੀਆ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਕਿਉਂਕਿ ਆਇਲ ਦੀ ਡਿਮਾਂਡ ਦੁਨੀਆ ਦੇ ਵਿੱਚ ਥੱਲੇ ਚਲੀ ਗਈ। ਜਦੋਂ ਸਭ ਕੁਝ ਬੰਦ ਹੈ, ਉਹਨਾਂ ਦਾ ਤਾਂ ਸੋਰਸ ਹੀ ਮੇਨ ਇਹ ਰਿਹਾ। ਹਾਲਾਂਕਿ ਉਹਨਾਂ ਨੇ ਆਲਟਰਨੇਟ ਆਪਣੀ ਇਨਵੈਸਟਮੈਂਟ ਕਰਨੀ ਚਾਹੀ ਹੈ। ਅਮਰੀਕਾ ਜਿਹੜਾ ਖੁਦ ਹੀ ਆਪਣਾ ਆਇਲ ਪ੍ਰੋਡਿਊਸ ਕਰਨ ਲੱਗ ਗਿਆ, ਹੁਣ ਉਹ ਡਿਪੈਂਡੈਂਟ ਵੀ ਨਹੀਂ ਹੈ ਉਹਨਾਂ ਦੇ। ਸੋ ਬਹੁਤ ਕੁਝ ਮਿਡਲ ਈਸਟ ਦੇ ਵਿੱਚ ਬਦਲ ਰਿਹਾ, ਔਰ ਸਾਊਦੀ ਅਰੇਬੀਆ ਵੀ ਜਿਹੜਾ ਹੁਣ ਤੱਕ ਅਮਰੀਕਾ ਦੀ ਕਰੋਨੀ ਵਾਂਗ ਬਿਹੇਵ ਕਰ ਰਿਹਾ ਸੀ, ਚਾਈਨਾ ਦੇ ਵੱਲ ਝੁਕਿਆ, ਔਰ ਈਵਨ ਚਾਈਨੀਜ਼ ਆਰਮਸ ਦੀ ਗੱਲ ਹੋ ਰਹੀ ਹੈ, ਔਰ ਉਹਨਾਂ ਦੇ ਨਾਲ ਜਿਹੜੀ ਹੈ ਕੋਲੈਬੋਰੇਸ਼ਨ ਦੀ ਗੱਲ ਹੋ ਰਹੀ ਹੈ, ਜਿਹੜਾ ਇੱਕ ਵੱਖਰਾ ਵਿਸ਼ਾ ਕਿਸੇ ਵੇਲੇ ਅਸੀਂ ਇਸ ਸਾਰਿਆਂ ਨੂੰ ਡਿਫਰੈਂਟ ਕਰਾਂਗੇ। ਲੇਕਿਨ ਅੱਜ ਇਸ ਖਬਰ ਨੂੰ ਡਿਸਕਸ ਕਰਨ ਵੇਲੇ, ਕਿਉਂਕਿ ਕੱਲ੍ਹ ਹੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਇੱਕ ਚੈਨਲ ARY ਦੇ ਨਾਲ ਹੀ ਸ਼ਾਇਦ ਉਹਨਾਂ ਨੇ ਇੰਟਰਵਿਊ ਜਦੋਂ ਦਿੱਤਾ ਤੇ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਕਿ I am once again respectfully telling OIC that a meeting of Council of Foreign Ministers is our expectation. If you cannot convene it, then I'll be compelled to ask Prime Minister Imran Khan to call a meeting of Islamic countries that are ready to stand with us on the issue of Kashmir and support the oppressed Kashmiris. Inside ਜ਼ਰੂਰ ਹਮੇਸ਼ਾ ਅਪਸ ਐਂਡ ਡਾਊਨਸ ਹੁੰਦੇ ਨੇ, ਪਰ ਮੈਂ ਸਮਝਦਾ ਵੀ ਇਹ ਪਹਿਲੀ ਵਾਰ ਹੋਏਗੀ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਇਸ ਲੈਵਲ ਦੇ ਉੱਤੇ ਐਗਰੈਸਿਵ ਸਟੈਂਸ ਲਿਆ। ਉਹਨਾਂ ਨੇ ਇਹ ਕਿਹਾ ਵੀ ਮੈਂ ਬੜੇ ਸਤਿਕਾਰ ਦੇ ਨਾਲ, ਰਿਸਪੈਕਟਫੁਲੀ ਇਹ ਕਹਿੰਦਾ ਹੈ ਕਿ ਭਾਈ OIC ਵਾਲੇ ਕਾਉਂਸਲ ਆਫ ਫੋਰਨ ਮਿਨਿਸਟਰਸ ਦੀ ਮੀਟਿੰਗ ਸੱਦਣ, ਜੇ ਤੁਸੀਂ ਨਹੀਂ ਕਨਵੀਨ ਕਰੋਗੇ ਜਾਂ ਮੀਟਿੰਗ ਨਹੀਂ ਸੱਦੋਗੇ, ਫਿਰ ਮੈਂ ਇਮਰਾਨ ਖਾਨ ਨੂੰ ਕਹਾਂਗਾ ਕਿ ਭਾਈ ਅਸੀਂ ਉਹਨਾਂ ਇਸਲਾਮਿਕ ਮੁਲਕਾਂ ਦੀ ਮੀਟਿੰਗ ਸੱਦੀਏ ਜਿਹੜੇ ਸਾਡੇ ਨਾਲ ਖਲੋਣ ਲਈ ਤਿਆਰ ਨੇ ਕਸ਼ਮੀਰ ਇਸ਼ੂ ਦੇ ਉੱਤੇ, ਤਾਂ ਕਿ ਜਿਹੜਾ ਕਸ਼ਮੀਰੀ ਜਿਹੜੇ ਓਪਰੈਸਡ ਨੇ ਉਹਨਾਂ ਦੀ ਆਵਾਜ਼ ਨੂੰ ਅੱਗੇ ਤੋਰਿਆ ਜਾ ਸਕੇ, ਉਹਨਾਂ ਦੇ ਨਾਲ ਅਸੀਂ ਖਲੋਈਏ। ਔਰ 57 ਦੇਸ਼ ਨੇ, 57 ਮੈਂਬਰ ਬਲਾਕ ਆਫ ਮੁਸਲਿਮ ਕੰਟਰੀਜ਼, ਔਰ ਇਹ ਸਾਰਾ ਕਿਉਂਕਿ ਪਾਕਿਸਤਾਨ ਇਹ ਕਈ ਦਿਨਾਂ ਤੋਂ ਉਹਨਾਂ ਦਾ ਸੀ ਕਿ ਵੀ 5 ਅਗਸਤ ਤੋਂ ਪਹਿਲੇ ਇਹ ਮੀਟਿੰਗ ਹੋਏ, ਲੇਕਿਨ ਇਹ ਜਿਹੜੇ ਨੇ ਇਸ 'ਚ ਕੋਈ ਸਾਹਮਣੇ ਨਹੀਂ ਆਇਆ। ਔਰ ਇਸ ਸਾਰੇ ਤੋਂ ਬਾਅਦ ਹਾਲਾਂਕਿ ਈਵਨ ਇਹ ਜਦੋਂ ਪਿਛਲਾ UN ਜਨਰਲ ਅਸੈਂਬਲੀ ਦਾ ਸੈਸ਼ਨ ਹੋਇਆ, ਇਮਰਾਨ ਖਾਨ ਬੋਲੇ ਨੇ ਜਾਂ ਦੂਜੇ, ਤੁਹਾਨੂੰ ਟਰਕੀ ਦੇ ਔਰ ਮਲੇਸ਼ੀਆ ਦੇ ਮਿਸਟਰ ਮਹਾਥਰ, ਉਹ ਭਾਵੇਂ ਹੁਣ ਪਾਵਰ 'ਚ ਨਹੀਂ ਨੇ, ਉਦੋਂ ਹੀ ਇਹ ਗੱਲ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਕਿ ਇਹ ਜਿਹੜਾ ਇੱਕ ਨਵਾਂ ਫਰੰਟ ਬਣਨ ਜਾ ਰਿਹਾ। ਔਰ ਇਸੇ ਲਈ ਈਵਨ ਇਹ ਲੀਡ ਲੈਂਦੇ ਆ। ਕੁਆਲਾਲੰਪੁਰ ਦੇ ਵਿੱਚ, ਕੁਆਲਾਲੰਪੁਰ 'ਚ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ, ਲੇਕਿਨ ਫਿਰ ਸਾਊਦੀ ਅਰੇਬੀਆ ਨੇ ਪ੍ਰੈਸ਼ਰ ਐਗਜ਼ਰਟ ਕੀਤਾ ਪਾਕਿਸਤਾਨ ਦੇ ਉੱਤੇ ਕਿ ਵੀ ਉਹ ਨਾ ਜਾਏ। ਪਾਕਿਸਤਾਨ ਨੇ ਬਹਾਨਾ ਬਣਾ ਕੇ ਨਹੀਂ ਗਿਆ। ਹੁਣ ਇਹਦੇ 'ਚ ਹੀ ਮਿਸਟਰ ਕੁਰੈਸ਼ੀ ਨੇ ਸ਼ਾਇਦ ਇਹ ਵੀ ਕਿਹਾ ਕਿ ਬਈ ਇਹ ਸਾਡਾ, ਅਸੀਂ ਇਹ ਹੁਣ ਫਾਈਨਲੀ ਕਹਿੰਦੇ ਆ ਕਿ ਵੀ ਪਾਕਿਸਤਾਨ ਸਕਿਪਡ ਕੁਆਲਾਲੰਪੁਰ ਸਮਿਟ ਲਾਸਟ ਦਸੰਬਰ ਔਨ ਸਾਊਦੀ ਰਿਕੁਐਸਟ ਐਂਡ ਨਾਓ ਪਾਕਿਸਤਾਨੀ ਮੁਸਲਿਮਸ ਆਰ ਡਿਮਾਂਡਿੰਗ ਆਫ ਰਿਆਦ ਟੂ ਸ਼ੋ ਲੀਡਰਸ਼ਿਪ ਔਨ ਦਾ ਇਸ਼ੂ, ਕਿ ਵੀ ਪਹਿਲਾਂ ਅਸੀਂ ਇਹਨਾਂ ਦੇ ਕਹਿਣ ਤੇ ਨਹੀਂ ਗਏ ਮੀਟਿੰਗ। ਉਹਨਾਂ ਨੇ ਕਿਹਾ ਕਿ ਵੀ ਹੁਣ ਦਿਖਾਓ, ਵੀ ਹੈਵ ਆਵਰ ਓਨ ਸੈਂਸਿਟੀਵਿਟੀਜ਼, ਯੂ ਹੈਵ ਟੂ ਰਿਅਲਾਈਜ਼ ਦਿਸ, ਗਲਫ ਕੰਟਰੀਜ਼ ਸ਼ੁੱਡ ਅੰਡਰਸਟੈਂਡ ਦਿਸ। ਹੁਣ ਇਹ ਬਹੁਤ ਵੋਕਲ ਔਰ ਬਹੁਤ ਬੋਲਡ। ਹਾਲਾਂਕਿ ਅੱਜ ਵਾਸ਼ਿੰਗਟਨ DC 'ਚ ਇੱਕ ਕਸ਼ਮੀਰੀ ਲੀਡਰ ਨਾਲ ਮੇਰੀ ਗੱਲ ਹੋ ਰਹੀ ਸੀ ਫੋਨ ਤੇ, ਉਹ ਥੋੜੇ ਇਸ ਤੋਂ ਸੀ ਕਿ ਵੀ ਜੇ ਸਾਊਦੀ ਅਰੇਬੀਆ ਵੀ ਉਹ ਫਾਈਨਲੀ ਨੋ ਕਰ ਦਿੱਤੀ ਉਹਨਾਂ ਨੇ, ਤੇ ਉਹਨਾਂ ਦੀ ਇੱਕ ਆਪਣੀ ਲੌਬੀ ਹੈ, ਜਦੋਂ ਅਸੀਂ UN 'ਚ ਗੱਲ ਕਰਦੇ ਹਾਂ ਜਾਂ ਤੇ ਉਹ ਅਸੀਂ ਤਾਂ ਲੂਜ਼ਰ ਹੋਵਾਂਗੇ ਜੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਕੁਛ ਵਕਤ ਹੁੰਦਾ ਹੈ, ਤੁਸੀਂ ਕਿੰਨੀ ਕੁ ਦੇਰ ਜੇ ਸੱਚਮੁੱਚ ਇਸ ਦਰਦ ਨੂੰ ਮਹਿਸੂਸ ਨਹੀਂ ਕਰਦੇ, ਕੋਈ ਨਹੀਂ ਹੈ, ਫਿਰ ਜੇ ਤੁਹਾਡਾ ਅੱਲਾਹ ਤਾਲਾ ਤੇ ਈਮਾਨ ਹੈ, ਸੱਚ ਦੇ ਲਈ ਖਲੋਣ ਦੀ ਗੱਲ ਹੈ, ਕੋਈ ਗੱਲ ਨਹੀਂ ਹੈ। ਆਜ਼ਾਦੀ ਜਦੋਂ ਤਾਲਿਬਾਨ ਦੇ ਨਾਲ ਕਿੰਨੇ ਕੁ ਲੋਕ ਖਲੋਤੇ ਸੀ, ਜਿਨ੍ਹਾਂ ਨੇ ਰੈਕਗਨਾਈਜ਼, ਉਹਨਾਂ ਨੂੰ ਕਿੰਨਿਆਂ ਕੁ ਨੇ ਰੈਕਗਨਾਈਜ਼ ਕੀਤਾ ਸੀ, ਹਕੂਮਤ ਪਾਕਿਸਤਾਨ ਨੇ ਕੀਤਾ ਸੀ, ਸ਼ਾਇਦ ਸਾਊਦੀ ਅਰੇਬੀਆ ਨੇ ਕੀਤਾ ਸੀ, ਉਹ ਵੀ
ਔਰ ਇਵੈਂਚੁਅਲੀ ਜਦੋਂ 9/11 ਹੋਇਆ ਉਸ ਤੋਂ ਬਾਅਦ ਕਿੰਨੇ ਖਲੋਤੇ ਸੀ। ਲੇਕਿਨ ਜੇ ਉਹਨਾਂ ਦੇ ਨਾਲ ਇਵੈਂਚੁਅਲੀ ਅਮਰੀਕਾ ਨੇ ਉਹਨਾਂ ਦੇ ਲੈਵਲ ਦੇ ਉੱਤੇ ਉਹਨਾਂ ਦਾ ਸੈਕਟਰੀ ਆਫ ਸਟੇਟ ਉਹਨਾਂ ਦੇ ਲੀਡਰ ਦੇ ਬਰਾਬਰ ਬੈਠਦਾ ਕਿ ਵੀ ਹੁਣ ਅਲਟੀਮੇਟਲੀ ਹੁਣ ਤੁਸੀਂ ਕਹੋ ਜੀ ਕਿ ਵੀ ਗੱਲ ਹੀ ਮੁੱਕ ਗਈ ਹੈ, ਜੇ ਇਹ ਠੀਕ ਹੈ ਇੰਟਰਨੈਸ਼ਨਲ ਲੌਬੀ ਆਪਣੀ ਥਾਂ ਹੈ ਔਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਫਰਸਟ੍ਰੇਸ਼ਨ ਜਾਂ ਐਗਰੈਸਿਵ ਸਟਾਂਸ ਜਾਇਜ਼ ਹੈ, ਕਿਉਂਕਿ ਇਹ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਰਿਪੋਰਟਾਂ ਨਾਲ ਹੀ, ਹਾਲਾਂ ਵਕਤ ਨਹੀਂ ਹੈ ਮੈਂ ਡਿਸਕਸ ਕਰਦਾ, ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅੱਜ ਰਿਪੋਰਟ ਉਸ ਜੰਮੂ ਕਸ਼ਮੀਰ ਦੇ ਮਾਮਲੇ 'ਚ ਕੱਢੀ ਹੈ 5 ਅਗਸਤ ਦੇ ਉੱਤੇ ਕਿ ਗਵਰਨਮੈਂਟ ਆਫ ਇੰਡੀਆ ਮਸਟ ਅਰਜੈਂਟਲੀ ਸਟਾਪ ਦਾ ਪ੍ਰੋਟਰੈਕਟਿਡ ਕਲੈਂਪ ਡਾਊਨ ਇਨ ਜੰਮੂ ਐਂਡ ਕਸ਼ਮੀਰ। ਉਹਨਾਂ ਨੇ ਆਪਣੀ ਅੱਜ ਦੀ ਜਿਹੜੀ ਅੱਜ ਹੀ 5 ਅਗਸਤ ਦੇ ਹਵਾਲੇ ਨਾਲ ਕੱਲ੍ਹ ਸੀ, ਉਹਨਾਂ ਨੇ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਮਸਟ ਇਮੀਡੀਏਟਲੀ ਰਿਲੀਜ਼ ਆਲ ਪੋਲੀਟੀਕਲ ਲੀਡਰਸ, journalists and activities from administrative detention, restore 4G mobile internet, decongest prisons and launch a prompt and independent investigation into the attacks on journalists in Jammu and Kashmir, Amnesty International India said today. ਜੀ ਇਹ ਐਮਨੈਸਟੀ ਇੰਟਰਨੈਸ਼ਨਲ 'ਚ ਤਾਂ ਮੁਸਲਮਾਨ ਨਹੀਂ ਬੈਠੇ ਹੋਏ, ਕੋਈ ਉਹਨਾਂ ਦਾ EMPLOYEE ਹੋਏਗਾ। ਜੇ ਯੂਰਪ ਦੇ ਵਿੱਚ ਬੈਠੇ ਲੋਕ ਇਹ ਮੰਗ ਕਰ ਸਕਦੇ ਨੇ ਕਿ ਭਾਈ ਖੋਲੋ ਜੇਲ੍ਹਾਂ, ਬਾਹਰ ਕੱਢੋ, ਜਰਨਲਿਸਟਾਂ ਤੇ ਤੁਸੀਂ ਅਟੈਕ ਕਰ ਰਹੇ ਹੋ ਉਹਨਾਂ ਨੂੰ ਬੰਦ ਕਰੋ, 4G ਜਿਹੜਾ ਉਹ ਰੀਸਟੋਰ ਕਰੋ, ਆਮ ਲਾਈਫ ਲਿਆਓ, ਡਿਟੈਂਸ਼ਨ ਚੋਂ ਕੱਢੋ ਸਾਰਿਆਂ ਨੂੰ ਔਰ ਪੋਲੀਟੀਕਲ ਲੀਡਰਸ, ਜਰਨਲਿਸਟ, ਐਕਟਿਵਿਸਟ ਸਾਰੇ ਰਿਲੀਜ਼ ਕਰੋ। ਔਰ ਉਹਨਾਂ ਨੇ ਕਿਹਾ ਕਿ ਵੀ ਓਵਰ ਦਾ ਲਾਸਟ 1 year the government of India has been systematically dismantling all avenues for justice for the people of Jammu and Kashmir with zero representation, protracted internet restrictions, arbitrary use of some of India's most stringent laws, verbal orders of detention, and crippling of the local media. Most of this disproportionately higher in Kashmir. It has been a complete year since we have heard the people of Jammu and Kashmir speak. ਹੁਣ ਇਹ ਐਮਨੈਸਟੀ ਇੰਟਰਨੈਸ਼ਨਲ ਕਹਿ ਰਹੀ ਹੈ, ਹੁਣ ਤੁਸੀਂ ਫਤਵੇ ਦੇ ਕੇ ਤਾਂ ਇਹਨਾਂ ਨੂੰ ਭਾਵੇਂ ਕਾਫਰ ਕਹੋ, ਪਰ ਕਾਫਰ ਤਾਂ ਬੋਲ ਰਹੇ ਨੇ ਜੀ। ਤੇ ਇਹ ਜਿਹੜੇ ਮੋਮਨ ਨੇ 57 ਮੁਲਕ, ਇਹਨਾਂ ਨੂੰ ਕੀ ਹੋਇਆ ਹੈ? ਇੱਕ ਕਾਮਨ, ਮੈਂ ਇੱਕ ਸਿੱਖ ਦੇ ਨਾਤੇ ਇਹ ਸਵਾਲ ਮੈਂ ਪੁੱਛ ਸਕਦਾ ਹਾਂ ਕਿ ਭਾਈ ਕੀ ਹੈ ਫਿਰ ਜੇ ਇਹਨਾਂ ਨੇ ਬੋਲਣਾ ਨਹੀਂ, ਫਿਰ ਇਹ ਕਿਉਂ ਜੇ ਮੋਮਨ ਨੇ? ਹੁਣ ਜੇ ਇਸਲਾਮ ਦੇ ਹਵਾਲੇ ਨਾਲ ਜਿੱਥੇ ਸੱਚ ਦੇ ਲਈ ਖਲੋਣ ਜਾਂ ਜਿਹਾਦ ਦੀ ਗੱਲ ਹੈ, ਖਲੋਣ ਦੀ ਗੱਲ ਹੈ, ਤੁਸੀਂ ਇੰਨੀਆਂ ਇਹ ਤਾਂ ਕਹਿ ਸਕਦੇ ਹੋ ਜਿਹੜੀ ਇਹ ਕਾਫਰ ਆਰਗੇਨਾਈਜੇਸ਼ਨ ਕਹਿ ਰਹੀ ਹੈ। ਪਰ ਮੈਂ ਸਮਝਦਾ ਵੀ ਠੀਕ ਕਿਹਾ ਉਹਨਾਂ ਨੇ, ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਇਹ ਕਦੀ ਫਰਸਟ੍ਰੇਸ਼ਨ ਨਹੀਂ ਹੈ। ਇਹ ਠੀਕ ਹੈ ਕਿ ਵੀ ਜੇ ਤੁਸੀਂ ਨਾਲ ਹੀ ਨਹੀਂ ਖਲੋਣਾ, ਜੇ ਤੁਸੀਂ ਅੱਜ ਕਸ਼ਮੀਰੀਆਂ ਨਾਲ ਨਹੀਂ ਖਲੋਤੇ, ਕੱਲ੍ਹ ਨੂੰ ਪਾਕਿਸਤਾਨ ਦੇ ਉੱਤੇ ਕੋਈ ਇਸ ਕਿਸਮ ਦਾ ਧੱਕਾ ਇਹ ਕਰਦੇ ਨੇ ਜਾਂ ਲੜਾਈ ਵਿੱਢਦੇ ਨੇ, ਤੁਸੀਂ ਕੀ ਕਾਊਂਟ ਕਰ ਸਕਦੇ ਹੋ ਕਿ ਵੀ ਆ ਕੇ ਤੁਹਾਡੇ ਨਾਲ ਖਲੋਣਗੇ ਜੀ। ਸੋ ਠੀਕ ਹੈ, ਫਿਰ ਜੇ ਜਿੰਨੇ ਕੁ ਹੈਗੇ ਨੇ ਉਹਨਾਂ 'ਚੋਂ ਘੱਟੋ ਘੱਟ, ਔਰ ਇਹ ਹੁੰਦਾ ਜਦੋਂ ਤੁਸੀਂ ਇੱਕ ਆਰਗੇਨਾਈਜੇਸ਼ਨ ਜਿਹਨੂੰ ਸਟੇਲਮੇਟ ਕਹਿੰਦੇ ਨੇ, ਇੱਕ ਵਕਤ ਆ ਜਾਂਦਾ ਹੈ ਕਿ ਉਹਦੀ ਜਿਹੜੀ ਯੂਜ਼ਫੁਲਨੈਸ ਹੈ ਉਹ ਖਤਮ ਹੋ ਚੁੱਕੀ ਹੁੰਦੀ ਹੈ, ਉਹ ਇੱਕ ਸਿੰਬੋਲਿਕ ਬਣ ਜਾਂਦਾ ਹੈ, ਚਿੱਟਾ ਹਾਥੀ ਹੁੰਦਾ ਹੈ, ਉਹਨੂੰ ਤੁਸੀਂ ਘੜੀਸ ਰਹੇ ਹੋ, ਉਹਦਾ ਇੱਕ ਬਜਟ ਰੱਖਿਆ ਹੋਇਆ ਹੈ। ਉਹਨਾਂ ਦੇ ਵੀ ਜਿਹੜੇ ਬਾਬੂ ਨੇ ਆਪਣੇ ਦਫ਼ਤਰਾਂ 'ਚ ਬੈਠੇ ਨੇ, 1-2 ਰਿਪੋਰਟਾਂ ਕੱਢਤੀਆਂ, ਸਟੇਟਮੈਂਟਾਂ ਕੱਢਤੀਆਂ, ਜਿਵੇਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਅਦਾਰਿਆਂ ਦਾ ਵੀ ਇਹੀ ਹਾਲ ਹੈ ਜੀ। ਮੈਂ ਸਮਝਦਾ ਵੀ ਅਸੀਂ ਜਿਵੇਂ ਇਹ ਕਿਹਾ ਹੋਇਆ ਵੀ ਇੱਕ ਸੈਗਮੈਂਟ ਸਾਡਾ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਜਿਹੜਾ ਹਮਦਰਦੀ ਦਾ, ਯਕਜ਼ਦੀ ਦਾ, ਸੋਲੀਡੈਰਿਟੀ ਦਾ ਹੋਏਗਾ ਇਹ ਸਾਰੇ ਅਗਸਤ ਦੇ ਮਹੀਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਐਮਨੈਸਟੀ ਇੰਟਰਨੈਸ਼ਨਲ ਜਾਂ ਦੂਸਰੇ ਵੀ ਇੰਡੀਵਿਜੂਅਲ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਉਹ ਨੇ, ਤੇ ਦੂਸਰੇ ਪਾਸੇ ਸਾਨੂੰ ਸਵਾਏ ਪਾਕਿਸਤਾਨ ਤੋਂ ਜਿਨ੍ਹਾਂ ਦੀ ਸਟੇਟਮੈਂਟਸ ਅਸੀਂ ਦੇਖੀਆਂ ਨੇ। ਔਰ ਈਵਨ ਕੱਲਾ ਇਹ ਨਹੀਂ ਹੈ, ਕਸ਼ਮੀਰ ਮੰਦਰ ਮਸਜਿਦ ਜੇ ਢਾਈ ਹੈ, ਬਾਬਰੀ ਨਾ ਉਹਦਾ ਬਾਬਰੀ ਮਸਜਿਦ, ਉਹ ਤਾਂ ਮਸਜਿਦ ਹੈ, ਈਮਾਨ ਦਾ ਤੁਹਾਡੀ ਥਾਂ ਹੈ, ਉਹਦੇ ਤੇ ਕੌਣ ਬੋਲਿਆ ਇਸਲਾਮਿਕ ਮੁਲਕਾਂ ਚੋਂ ਕਿ ਭਾਈ ਇਹ ਤੁਸੀਂ ਗੁੰਡਾਗਰਦੀ ਕੀਤੀ ਹੈ, ਤੁਸੀਂ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਇਹ ਹਾਲ ਕੀਤਾ ਹੈ, ਗੁੰਡਾ ਤੁਹਾਡੇ ਐਲੀਮੈਂਟਸ ਨੇ ਉਹਨੂੰ ਢਾਇਆ, ਜਿਹੜਾ ਉਸ ਨੂੰ ਸ਼ਹੀਦ ਕੀਤਾ, ਔਰ ਅੱਜ ਤੁਸੀਂ ਜਿਹੜਾ ਉਸ ਦੇ ਉੱਤੇ ਕੋਈ ਮੁਲਕ ਜਿਹੜਾ ਉਹ ਆਵਾਜ਼ ਵੀ ਨਹੀਂ ਚੁੱਕ ਰਿਹਾ ਹੈ, ਇਸਲਾਮਿਕ ਮੁਲਕ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਹੀ ਬ੍ਰੇਕ ਤੇ ਲਈ ਰੁਕਾਂਗੇ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।
2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਲਾਸਟ ਸੈਗਮੈਂਟ ਹੈ ਜਿਹਦੇ ਵਿੱਚ ਅੱਜ ਦਾ ਵਿਚਾਰ ਵੀ ਹੁੰਦਾ, ਧਰਮ ਦੇ ਨਾਲ, ਰੂਹਾਨੀਅਤ ਦੇ ਨਾਲ ਜੁੜਿਆ ਹੋਇਆ ਸੈਗਮੈਂਟ। ਤੇ ਇਹਦੇ ਵਿੱਚ ਜਦੋਂ ਅਸੀਂ ਸਿੱਖੀ ਦੀ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਲੰਗਰ ਦਾ ਹਮੇਸ਼ਾ ਜ਼ਿਕਰ ਹੁੰਦਾ ਵੀ ਕੁਝ ਚੀਜ਼ਾਂ ਇਨਬਿਲਟ ਹੁੰਦੀਆਂ ਨੇ ਸਿੱਖਾਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਜਿਹੜੀਆਂ ਤੁਹਾਨੂੰ ਕਈ ਵਾਰ ਆਪਣੇ ਆਪ ਨੂੰ ਵੀ ਨਹੀਂ ਪਤਾ ਹੁੰਦੀਆਂ ਵੀ ਤੁਹਾਡੇ ਵਿੱਚ ਨੇ, ਪਰ ਜਦੋਂ ਤੁਸੀਂ ਉੱਦਾਂ ਦੇ ਸਰਕਮਸਟੈਂਸਸ ਦੇ ਵਿੱਚ, ਸਿਚੁਏਸ਼ਨ ਦੇ ਵਿੱਚ ਹੁੰਦੇ ਹੋ ਤੇ ਉਹ ਜਿਹੜੀ ਭਾਵਨਾ ਹੈ ਆਪਣੇ ਆਪ ਤੁਹਾਡੇ ਅੰਦਰੋਂ ਆਉਂਦੀ ਹੈ, ਜਿਹਦਾ ਓਵਰਆਲ ਜੇ ਫਿਰ ਤੁਸੀਂ ਦੇਖਣਾ ਹੋਵੇ ਪਿਛੋਕੜ ਉਹ ਸਿੱਖ ਫਲਸਫੇ ਦੇ ਨਾਲ ਜਾ ਕੇ ਜੁੜਦਾ ਹੈ ਜਾਂ ਧਰਮ ਦੇ ਨਾਲ ਜਾ ਕੇ ਜੁੜਦਾ ਹੈ। ਸੋ ਇਦਾਂ ਦੀ ਹੀ ਇੱਕ ਘਟਨਾ ਹੁਣ ਜਦੋਂ ਅਸੀਂ ਫ੍ਰੈਜ਼ਨੋ ਦੇ ਇੱਕ ਸਿੱਖ ਨੌਜਵਾਨ ਦੀ ਆਈ ਹੈ ਜਿਨ੍ਹਾਂ ਦੀ ਮੌਤ ਹੋ ਗਈ ਹੈ 3 ਬੱਚਿਆਂ ਨੂੰ ਬਚਾਉਂਦਿਆਂ। ਉਹਨਾਂ ਨੂੰ ਕਿਵੇਂ ਅਸੀਂ ਅੱਗੇ ਵੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੁੰਦੀਆਂ ਨੇ, ਪਰ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਵੀ ਅਦਰਵਾਈਜ਼ ਵੀ ਇੱਥੋਂ ਦੇ ਲੋਕ ਵੀ ਜਿਹੜੇ ਨੇ ਉਹ ਐਪਰੀਸ਼ੀਏਟ ਕਰਦੇ ਨੇ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਦੇ ਵਿੱਚੋਂ ਜਿਹੜਾ ਤੁਹਾਡਾ ਇਦਾਂ ਦਾ ਪਾਰਟ ਉੱਭਰ ਕੇ ਸਾਹਮਣੇ ਆਉਂਦਾ ਤੇ ਖਾਸ ਤੌਰ ਤੇ ਜਦੋਂ ਖਬਰ ਬਣਦੀ ਹੈ। ਦੇਖੋ, ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਸਾਡਾ ਹਿਰਦਾ ਦੁੱਖ ਦੇ ਨਾਲ ਭਰਿਆ ਵੀ ਹੋਇਆ, ਪਰ ਨਾਲ ਦੀ ਨਾਲ ਇੱਕ ਫਖਰ ਵੀ ਹੈ। ਜਦੋਂ ਇਹ 5, 6, 7 ਅਗਸਤ ਦਾ ਦਿਨ ਗੁਜ਼ਰਦੇ ਨੇ, ਇੱਕ ਪਾਸੇ ਪਿਛਲੇ ਸਾਲ ਤੋਂ ਕਸ਼ਮੀਰ ਦੀ ਪੀੜ ਹੈ, ਪਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਠੀਕ 8 ਸਾਲ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਹੀ 5, 6 ਅਗਸਤ ਵਾਲੇ ਦਿਨ ਓਕ ਕ੍ਰੀਕ ਜਿਹੜਾ ਕਿ ਵਿਸਕੌਨਸਨ ਸਟੇਟ 'ਚ ਹੈ, ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੰਦਗੀ ਕਰਦੇ 6 ਸਿੱਖਾਂ ਨੂੰ, ਜਿਨ੍ਹਾਂ 'ਚ ਇੱਕ ਬੀਬੀ ਪਰਮਜੀਤ ਕੌਰ ਵੀ ਸਨ, ਇੱਕ ਨਸਲਵਾਦੀ ਗੋਰੇ ਨੇ ਆ ਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਸੀ। ਔਰ ਉਹ ਦਿਨ ਜਿਹੜਾ ਇੱਥੇ ਅੱਜ ਵੀ ਯਾਦ ਕੀਤਾ ਜਾਂਦਾ ਹੈ। ਪਿਛਲੇ ਕੱਲ ਜਿਹੜੇ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਨੇ ਜੋ ਬਾਈਡਨ, ਉਹਨਾਂ ਨੇ ਖਾਸ ਤੌਰ ਤੇ ਟਵੀਟ ਵੀ ਕੀਤਾ, ਸਿੱਖਾਂ ਦੀ ਸ਼ਲਾਘਾ ਵੀ ਕੀਤੀ, ਅਫਸੋਸ ਦਾ ਇਜ਼ਹਾਰ ਵੀ ਕੀਤਾ, ਔਰ ਬਹੁਤ ਸਾਰੇ ਕਾਂਗਰਸਮੈਨਾਂ ਦੇ ਮੈਸੇजेस ਵੀ ਨੇ ਇਸ ਦੇ ਉੱਤੇ। ਸੋ ਅਸੀਂ ਵੀ ਓਕ ਕ੍ਰੀਕ ਦੇ ਉਹਨਾਂ 6 ਸ਼ਹੀਦਾਂ ਨੂੰ ਜਿਹੜੇ 8 ਸਾਲ ਪਹਿਲਾਂ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਪਰ ਐਨ ਇਸ ਮੌਕੇ ਦੇ ਉੱਤੇ ਜਿਹੜੀ ਘਟਨਾ ਇੱਕ ਪਾਸੇ ਫਖਰ ਵੀ ਦਿੰਦੀ ਹੈ ਕਿ ਕਿਵੇਂ ਇੱਕ ਨੌਜਵਾਨ ਉਮਰ ਦਾ 29 ਸਾਲਾ ਮਨਜੀਤ ਸਿੰਘ, ਜਿਹੜਾ 2 ਸਾਲ ਪਹਿਲਾਂ ਹੀ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਅਮਰੀਕਾ 'ਚ ਆਇਆ, ਉਸ ਨੇ ਆਪਣੀ ਮਿਹਨਤ ਦੇ ਨਾਲ ਥਾਂ ਬਣਾਈ। ਹੁਣ ਉਹ ਇੱਕ ਟਰੱਕਿੰਗ ਬਿਜ਼ਨਸ ਦੇ ਵਿੱਚ ਜਿਹੜਾ ਉਹਨੇ ਅਜੇ 1 ਦਿਨ ਪਹਿਲਾਂ ਹੀ ਪੈਰ ਪਾਇਆ, ਸ਼ਾਇਦ ਕੋਈ ਆਪਣਾ ਸਕੂਲ ਵਗੈਰਾ ਖੋਲ੍ਹ ਰਹੇ ਸੀ, ਔਰ ਉਹ ਆਪਣੇ ਇੱਕ ਜਾਣੂ ਰਿਸ਼ਤੇਦਾਰ ਦੇ ਨਾਲ ਫ੍ਰੈਜ਼ਨੋ ਟਾਊਨ ਜਿਹੜਾ ਹੈ
ਕੈਲੀਫੋਰਨੀਆ ਦਾ, ਉੱਥੇ ਰਿਵਰ ਵੀ ਹੈ ਔਰ ਨਾਲ ਦੀ ਨਾਲ ਕਾਫੀ ਜਿਹੜਾ ਉਹ ਖੇਤੀਬਾੜੀ ਵਾਲਾ ਇਲਾਕਾ ਹੈ, ਜੀ। ਉਹ ਗਿਆ ਔਰ ਸ਼ਾਮ ਨੂੰ ਜਦੋਂ ਇਹ ਉਹ ਦੋਨੋਂ ਉੱਥੇ ਖੜੇ ਸੀ, ਇੱਕਦਮ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਬੱਚਿਆਂ ਦੇ ਰੋਣ ਦੀ। ਉਹ ਭੱਜ ਕੇ ਗਿਆ, ਉਹਨੇ ਦੇਖਿਆ ਕਿ ਵੀ 3 ਬੱਚੇ ਜਿਨ੍ਹਾਂ ਦੇ ਵਿੱਚ ਇੱਕ 8 ਸਾਲ ਦੀ ਬੱਚੀ ਵੀ ਸੀ, ਉਹ ਪਾਣੀ ਦੇ ਵਿੱਚ ਉਤਰੇ ਔਰ ਪਾਣੀ ਦੇ ਬਹਾਅ ਦੇ ਵਿੱਚ ਉਹ ਰੁੜਦੇ ਜਾ ਰਹੇ ਸੀ। ਉਹਨੇ ਨਾ ਆਪ ਦੇਖਿਆ ਨਾ ਤਾਬ, ਉਹਨੇ ਜੰਪ ਕੀਤਾ। ਜ਼ਾਹਰ ਹੈ ਸਵਿਮਿੰਗ ਵੀ ਆਉਂਦੀ ਹੋਏਗੀ, ਪਰ ਉੱਥੇ ਕਿਉਂਕਿ ਜਿਹੜੀਆਂ ਇਹ ਕਾਫੀ ਟ੍ਰਿਕੀ ਨੇ, ਕੁਝ ਰਿਵਰਸ ਵੀ ਕੁਝ ਲੇਕਸ ਵੀ, ਕਿ ਵੀ ਬੇਸ਼ੱਕ ਦੇਖਣ ਨੂੰ ਲੱਗਦਾ ਹੁੰਦਾ ਹੈ ਵੀ ਵਾਟਰ ਇੰਨਾ ਕੁ ਹੈ, ਪਰ ਇੰਨੀ ਕੁ ਘੁੰਮਣ ਘੇਰੀ ਜਾਂ ਤੇਜ਼ੀ ਨਾਲ ਬਹਾਅ ਹੁੰਦਾ ਹੈ ਕਿ ਉਹ ਰੋੜ ਕੇ ਲੈ ਜਾਂਦਾ। ਜਾਂ ਕਈ ਵਾਰ ਇਹ ਵੀ ਹੁੰਦਾ ਹੈ ਜਿਹੜੇ ਜਿਨ੍ਹਾਂ ਨੂੰ ਜਦੋਂ ਤੁਸੀਂ ਡੁੱਬ ਰਹੇ ਹੁੰਦੇ ਨੇ, ਤੁਸੀਂ ਜਦੋਂ ਜੰਪ ਕੀਤਾ ਉਹ ਤੁਹਾਨੂੰ ਜੱਫਾ ਮਾਰ ਲੈਂਦੇ ਨੇ। ਤੁਸੀਂ ਤਾਂ ਖੁਦ ਸਟੇਟ ਲੈਵਲ ਦੇ ਸਵਿਮਰ ਹੋ, ਤੁਹਾਨੂੰ ਪਤਾ ਹੈ ਕਿ ਵੀ ਜਿਹਨੂੰ ਬਾਹਰ ਕੱਢਣਾ ਉਹ ਤਾਂ ਉਂਗਲ ਦੇ ਨਾਲ ਵੇਟ ਤਾਂ ਹੁੰਦਾ ਨਹੀਂ ਪਾਣੀ 'ਚ, ਹੋ ਸਕਦਾ ਹੈ। ਹੁਣ ਇਹ ਕੀ ਵਾਪਰਿਆ ਕਿਉਂਕਿ ਹੋਰ ਕੋਈ ਥਰਡ ਨਹੀਂ, ਪਰ ਉਹ ਭਾਈ ਮਨਜੀਤ ਸਿੰਘ ਖੁਦ ਹੀ ਪਾਣੀ ਦੇ ਬਹਾਅ ਦੇ ਵਿੱਚ ਰੁੜ ਗਏ। ਹਾਲਾਂਕਿ ਉਹਨਾਂ ਦਾ ਇਹ ਅਸਰ ਜ਼ਰੂਰ ਹੋਇਆ ਕਿ ਇਨ ਦਾ ਮੀਨ ਟਾਈਮ ਜਿਹੜੇ ਦੂਸਰੇ ਬਾਈ ਸਟੈਂਡਰ ਸੀ ਉਹ ਵੀ ਆਏ, ਉਹਨਾਂ 'ਚੋਂ ਵੀ ਕਿਸੇ ਨੇ ਜੰਪ ਕੀਤਾ, ਬੱਚੇ ਸੇਵ ਹੋਏ। ਇੱਕ ਤਾਂ ਲਾਈਫ ਸਪੋਰਟਿੰਗ ਡਿਵਾਈਸ ਤੇ 8 ਸਾਲ ਦੀ ਬੱਚੀ। ਔਰ ਇਹ ਜਿਹੜੀ ਖਬਰ ਹੈ ਇਹ ਸਿਰਫ ਕਮਿਊਨਿਟੀ ਤੱਕ ਨਹੀਂ ਰਹੀ, ਜਿਵੇਂ ਇਹਨੂੰ ABC ਨੇ ਦੂਸਰੇ ਚੈਨਲਸ ਨੇ ਦਿੱਤਾ ਹੈ। ਮਿੰਟ 1.5 ਮਿੰਟ ਦੀ ਵੀਡੀਓ ਹੈ। ਮੈਂ ਸਮਝਦਾ ਵੀ ਕਈ ਵਾਰ ਕੋਈ ਚੀਜ਼ ਦੇ ਓਰੀਜਨਲ ਦੇਖਣਾ, ਹਾਲਾਂ ਅਸੀਂ ਕਈ ਵਾਰੀ ਕਾਪੀਰਾਈਟ ਦਾ ਵੀ ਧਿਆਨ ਰੱਖਦੇ ਹਾਂ, ਪਰ ਅਸੀਂ ਡਿਊ ਕ੍ਰੈਡਿਟ ABC ਨੂੰ ਦਿੰਦੇ ਹਾਂ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਵੀਡੀਓ ਚਲਾ ਦੇਣ ਔਰ ਅਸੀਂ ਅੱਜ ਦਾ ਇਹ ਸਮੁੱਚਾ ਹੀ ਪ੍ਰੋਗਰਾਮ ਜਿਹੜਾ ਹੈ ਇਸ ਬਹਾਦਰ ਜਿਨ੍ਹਾਂ ਦੇ ਲਈ ਲਫ਼ਜ਼ ਸਪਾਰਟਨ ਯੂਜ਼ ਕੀਤਾ ਜਾਂਦਾ ਹੈ, ਸਾਡੇ ਲਈ ਤਾਂ ਸਿੱਖੀ ਦਾ ਫਰਜ਼ ਦੇ ਤੌਰ ਤੇ ਹੈ। ਜਿਸ 29 ਸਾਲ ਦੇ ਗੱਭਰੂ ਨੇ ਦੂਸਰਿਆਂ ਨੂੰ ਜ਼ਿੰਦਗੀ ਦੇਣ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ, ਇਸ ਤੋਂ ਵੱਡੀ ਹੋਰ ਕੀ ਸ਼ਹਾਦਤ ਹੋਏਗੀ। ਅਸੀਂ ਚਾਹਾਂਗੇ ਕਿ ਟੈਕਨੀਕਲ ਟੀਮ ਸਾਡੀ ਉਹਨੂੰ ਦਿਖਾ ਦੇ, ਫਿਰ ਅਸੀਂ ਕਲੋਜ਼ਿੰਗ ਵੱਲ ਗੁਰਬਾਣੀ ਵਿਚਾਰ ਵੱਲ ਆਉਂਦੇ ਜੀ। Manjeet Singh had just started truck driving school Wednesday. After training ended, he went down to the Kings River with his brother-in-law to enjoy the afternoon on jet skis. When he heard screaming nearby, he jumped into action. He went in to try to help them, and unfortunately went underwater fairly quickly and never came back up. Other witnesses also rushed over and helped get at least one other child out of the fast-moving river. So I told somebody to grab her on my arms, and I hope she's doing okay. Police confirmed late Thursday that the 8-year-old girl is on life support at Valley Children's Hospital after spending 15 minutes in the water. Her parents were not here with her. However, she was with parents of her 2 friends. We believe they're from Selma area. 2 families now devastated after what they hope would be a fun evening in the river. Singh came to the United States 2 years ago from India and recently moved to Fresno to start a trucking business. The 8-year-old girl's family is from Mexico, and now her distraught parents are trying to fly her siblings in from there to see her one final time. Reedley police say this time of year the water can be dangerous and deceiving. The area beyond the shore dramatically drops off and the current picks up. I think the kids waded out a little too far, started being carried by the current under the bridge. Officers don't know how well Singh could swim, and if any clothes he was wearing may have weighed him down, making it harder to tread water. It took rescuers 40 minutes to find Singh and pull him out of the water. He went in about a quarter of a mile from here and was found next to some brush not far from the shore. In Reedley, Santaya Rose, ABC 30, Action News. ਜੀ ਡਾਕਟਰ ਸਾਹਿਬ, ਜਿਹੜੀ ਵੀਡੀਓ ਆ ਉਹ ਦੇਖ ਲਈ ਹੈ ਦਰਸ਼ਕਾਂ ਨੇ, ਤੇ ਅੱਜ ਦੇ ਵਿਚਾਰ ਵੱਲ ਉਹ ਕਰੀਏ। ਦੇਖੋ, ਇਹ ਇੱਕ ਦੁੱਖ ਦੀ ਘੜੀ ਵੀ ਹੈ ਔਰ ਮੈਂ ਇਹ ਅਪੀਲ ਵੀ ਕਰਾਂਗਾ, ਆਲਰੇਡੀ ਇਸ ਦੇ ਉੱਤੇ ਯਤਨ ਹੋ ਰਹੇ ਨੇ ਕਿ ਮਨਜੀਤ ਸਿੰਘ ਦੇ ਪਰਿਵਾਰ, ਉਹਨਾਂ ਬਾਰੇ ਅਜੇ ਬਹੁਤੀ ਜਾਣਕਾਰੀ ਸਾਡੇ ਕੋਲ ਨਹੀਂ ਸੀ, ਕਿ ਉਹਨਾਂ ਦੀ ਵੱਧ ਤੋਂ ਵੱਧ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ, ਜੇ ਬਜ਼ੁਰਗ ਮਾਪਿਓ ਨੇ ਜਾਂ ਉਹਨਾਂ ਦਾ ਪਰਿਵਾਰ ਹੈ, ਉਹਨਾਂ ਦੀ ਸਾਂਭ ਸੰਭਾਲ ਕਰੀਏ ਔਰ ਉਹਨਾਂ ਲਈ ਵੱਧ ਤੋਂ ਵੱਧ ਜਿਹੜੀ ਹੈ ਉਹਨਾਂ ਦੀ ਮਾਇਕ ਮਦਦ ਹੋ ਸਕਦੀ ਹੈ। ਬਾਕੀ ਉਹਨਾਂ ਨੇ ਇਸ ਸ਼ਹਾਦਤ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਇੱਕ ਪਾਸੇ ਨਸਲਵਾਦ ਹੈ ਜਿਹੜਾ ਕਿਸ ਕਿਸਮ ਦਾ 8 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਤੇ ਅਟੈਕ ਕਰਕੇ ਕੀ ਆਪਣਾ ਉਹ ਨਫ਼ਰਤ ਦਿੰਦਾ ਹੈ, ਤੇ ਇੱਥੇ ਪਿਆਰ ਦੀ ਦੁਨੀਆ ਦੇ ਪਰਵਾਨੇ ਨੇ ਜਿਹੜੇ ਕਿ ਉਹਨਾਂ ਬੱਚਿਆਂ ਨੂੰ ਮਹਿਫੂਜ਼ ਕਰਨ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਨੇ। ਸੋ ਇਹੀ ਸਾਡੇ ਗੁਰੂ ਦਾ ਸਾਡੇ ਲਈ ਉਪਦੇਸ਼ ਵੀ ਹੈ ਜਿਹਦੇ ਤੇ ਉਹਨਾਂ ਨੇ
ਮਨਜੀਤ ਸਿੰਘ ਹੋਰਾਂ ਨੇ ਗੁਰੂ ਦੀ ਗੋਦ ਹਾਸਲ ਕੀਤੀ ਹੈ। ਜੀ ਬਿਲਕੁਲ। ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ 2 ਸ਼ਲੋਕ ਅਸੀਂ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਕਿ ਜਿਹੜੇ ਰੂਹਾਨੀ ਦੁਨੀਆ ਦੇ ਪੈਗੰਬਰ ਨੇ, ਰੂਹਾਨੀ ਦੁਨੀਆ ਦੇ ਫਕੀਰ ਨੇ, ਰੂਹਾਨੀ ਦੁਨੀਆ ਦੇ ਪਾਂਧੀ ਨੇ, ਉਹ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟਲੀ ਇੱਕ ਗੱਲ ਯਾਦ ਰੱਖੋ ਕਿ ਦੁਨੀਆਦਾਰੀ 'ਚ ਫਸ ਕੇ ਐਸ਼ੋ ਇਸ਼ਰਤ 'ਚ ਰਹਿੰਦੇ ਆ ਜ਼ਿੰਦਗੀ ਜੇ ਤੁਸੀਂ ਬਿਤਾ ਰਹੇ ਹੋ ਤੇ ਤੁਹਾਨੂੰ ਇਹ ਫਿਰ ਯਾਦ ਨਹੀਂ ਹੈ ਕਿ ਅਲਟੀਮੇਟਲੀ ਤੁਹਾਡਾ ਹਸ਼ਰ ਕੀ ਹੈ, ਤੁਹਾਡੀ ਕਿੰਨੀ ਕਿ ਜਿਹੜੀ ਅਯਾਸ਼ੀ ਵਾਲੀ ਜ਼ਿੰਦਗੀ ਹੈ ਇਹ ਕਿਵੇਂ ਕੱਚੀ ਕੰਧ ਵਾਂਗ ਹੈ, ਇਹਨੇ ਢਹਿ ਜਾਣਾ ਹੈ। ਪਹਿਲਾ ਸ਼ਲੋਕ ਜਿਹੜਾ ਸ਼ਲੋਕ ਨੰਬਰ 96 ਹੈ, 130 ਸ਼ਲੋਕ ਬਾਬਾ ਫਰੀਦ ਗੰਜ ਸ਼ੱਕਰ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਔਰ ਇਹ ਸ਼ਲੋਕ ਹੈ, ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੇ ਭਾਂਡਾ ਰੱਖੀਐ ਕਿਚਰ ਤਾਈ ਨੀਰ। ਹੁਣ ਉਹਨਾਂ ਨੇ ਜਿਵੇਂ ਨਦੀ ਵੱਡਾ ਦਰਿਆ ਹੋਏ ਤੇ ਉਹਦੇ ਕੰਢੇ ਦੇ ਉੱਤੇ ਇੱਕ ਪਤਲਾ ਜਿਹਾ ਦਰਖਤ, ਬੁੱਢਾ ਦਰਖਤ ਖਲੋਤਾ ਹੋਏ ਜੀ, ਕਿਉਂਕਿ ਦਰਿਆਵਾਂ ਦੇ ਵਿੱਚ ਹਮੇਸ਼ਾ ਜਿਹੜਾ ਹੜ੍ਹ ਆਉਂਦਾ ਹੈ, ਪਾਣੀ ਆਉਂਦਾ ਹੈ, ਜਿਉਂ ਹੀ ਬਰਸਾਤਾਂ ਵੀ ਹੁੰਦੀਆਂ ਨੇ ਤਾਂ ਫਿਰ ਉਹ ਹੱਦ ਬੰਨੇ ਤੋੜ ਦਿੰਦੇ ਨੇ ਆਪਣੇ ਦਰਿਆ। ਇਸੇ ਤੋਂ ਕਹਿੰਦੇ ਨੇ ਦਰਿਆ ਆਪਣਾ ਰਾਹ ਆਪ ਬਣਾਉਂਦੇ ਨੇ ਕਿਉਂਕਿ ਉਹਨਾਂ ਦਾ ਇੱਕ ਫਿਕਸ ਰਾਹ ਨਹੀਂ ਹੁੰਦਾ ਤੇ ਜਿਉਂ ਹੀ ਦਰਿਆ ਦਾ ਉਭਾਰ ਹੋਏਗਾ ਉਹ ਜਿਹੜਾ ਨਦੀ ਕਿਨਾਰੇ ਰੁਖੜਾ ਉਹਨੇ ਉੜ ਜਾਣਾ, ਉਹਦੇ ਪਾਣੀ ਨੇ ਉਹਨੂੰ ਲੈ ਜਾਣਾ, ਵਹਾ ਕੇ ਲੈ ਜਾਣਾ। ਤੇ ਉਹ ਕਹਿੰਦੇ ਨੇ ਕਿ ਭਾਈ ਅਸੀਂ ਜਿੰਨੀ ਮਰਜ਼ੀ ਲੰਮੀ ਉਮਰ ਭੋਗ ਲਈਏ ਅਲਟੀਮੇਟਲੀ ਹਿਊਮਨ ਇਨਸਾਨੀ ਵਜੂਦ ਤਾਂ ਇਵੇਂ ਹੀ ਹੈ ਜਿਵੇਂ ਨਦੀ ਕਿਨਾਰੇ ਰੁਖੜਾ, ਕਿਚਕ ਬੰਨਿਆ ਧੀਰ। ਕਿੰਨੀ ਕੁ ਦੇਰ ਧੀਰਜ ਰੱਖੇਗਾ? ਜਿਹਨੂੰ ਆਮ ਪੰਜਾਬੀ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਹੁਣ ਬੱਕਰਾ ਕੋਈ ਦੁੱਧ ਲਈ ਤਾਂ ਨਹੀਂ ਪਾਲਿਆ ਹੁੰਦਾ, ਵੱਢਣ ਲਈ ਹੁੰਦਾ, ਤੇ ਉਹ ਕਿੰਨੀ ਕੁ ਦੇਰ ਉਹਦੀ ਮਾਂ ਉਹਦੀ ਸੁੱਖ ਮੰਗੇ, ਇੱਕ ਦਿਨ ਉਹਨੇ ਜਾਣੇ। ਸੋ ਇਸੇ ਤਰ੍ਹਾਂ ਜਿਹੜਾ ਨਦੀ ਕਿਨਾਰੇ ਰੁਖੜਾ ਜਾਂ ਨਦੀ ਕੰਧੀ ਉੱਤੇ ਰੁਖੜਾ ਜਿਹੜਾ ਇਹ ਦੋਵੇਂ ਹੀ ਇਸ ਗੱਲ ਨੂੰ ਦੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਨਿੱਕਾ ਜਿਹਾ ਰੁੱਖ ਜਿਵੇਂ ਕੰਢੇ ਦੇ ਉੱਤੇ ਖੜਾ ਜਾ ਰਿਹਾ ਹੈ, ਕਿਚਰਕ ਬੰਨੇ ਧੀਰ, ਕਿੰਨੀ ਕੁ ਦੇਰ ਉਹ ਜਿਹੜਾ ਉਹ ਧੀਰਜ ਰੱਖ ਸਕਦਾ ਹੈ। ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਉਹਨਾਂ ਨੇ ਪਹਿਲਾਂ ਨਦੀ ਕਿਨਾਰੇ ਰੁਖੜਾ, ਇਸ ਨੂੰ ਉਹਨਾਂ ਨੇ ਕੰਧੀ ਉੱਤੇ ਰੁਖੜਾ ਕਿਹਾ ਤੇ ਦੂਸਰਾ ਉਹਨਾਂ ਨੇ ਜਦੋਂ ਤੁਸੀਂ ਪਾਣੀ ਰੱਖਦੇ ਹੋ, ਹੁਣ ਕੱਚੇ ਘੜੇ ਦਾ ਤੇ ਪੱਕੇ ਘੜੇ ਦਾ ਇਹੀ ਹੁੰਦਾ, ਪੱਕੇ ਦੇ ਵਿੱਚ ਪਾਣੀ ਹੁੰਦਾ, ਘੜਾ ਤੇ ਹੁੰਦਾ ਹੀ ਪਾਣੀ ਰੱਖਣ ਲਈ ਹੈ ਜੀ, ਪਰ ਕੱਚੇ ਦੇ ਵਿੱਚ ਪਾਣੀ ਟਿਕਦਾ ਨਹੀਂ ਹੈ, ਉਹ ਅਲਟੀਮੇਟਲੀ ਖੁਰ ਜਾਂਦਾ, ਉਹਨੂੰ ਖੋਰ ਦਿੰਦਾ, ਪਾਣੀ ਵਗ ਜਾਂਦਾ। ਕਿ ਬਈ ਇਹ ਜਿਹੜੀ ਦੇਹ ਹੈ ਸਾਡੀ ਇਹ ਕੱਚੇ ਘੜੇ ਵਾਂਗ ਹੈ, ਉਹਦੇ 'ਚ ਕਿੰਨੀ ਕੁ ਦੇਰ ਪਾਣੀ ਕੱਚੇ ਘੜੇ 'ਚ ਟਿਕਦਾ ਕਿ ਅਲਟੀਮੇਟਲੀ ਜਦੋਂ ਸਾਹ ਦੀ ਪੂੰਜੀ ਰਾਸ ਮੁੱਕ ਗਈ ਤੇ ਫਿਰ ਤੁਰ ਜਾਣਾ। ਤੇ ਦੂਸਰਾ ਸ਼ਲੋਕ ਵੀ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਵੱਡੇ ਵੱਡੇ ਮਹਿਲ, ਵੱਡੀਆਂ ਵੱਡੀਆਂ ਮਾੜੀਆਂ, ਵੱਡੇ ਵੱਡੇ ਸਾਡੇ ਟਿਕਾਣੇ ਔਰ ਮਨਸੂਬੇ ਅਲਟੀਮੇਟਲੀ ਢਾਹ ਢਹਿਰੀ ਹੋਣਗੇ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮਲ, ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਫਰੀਦਾ ਮਹਿਲ ਨਿਸਖਣ ਰਹਿ ਗਏ, ਮਹਿਲ ਤਾਂ ਬਣਾਏ ਸੀ ਪਰ ਜਦੋਂ ਧੁਰੋਂ ਆਵਾਜ਼ ਪਈ, ਰੂਹ ਤੁਰ ਗਈ ਤੇ ਉਹ ਜਿਹੜੇ ਮਹਿਲ ਨੇ ਉਹ ਸਖਣੇ ਰਹਿ ਗਏ, ਨਿਸਖਣ। ਉਹਦੇ 'ਚ ਕੋਈ ਵਸੇਗਾ ਹੁਣ ਕਿੱਥੇ ਵਾਸਾ ਹੋਣਾ? ਵਾਸਾ ਆਇਆ ਤਲ। ਹੁਣ ਤਲ ਕੀ ਹੈ? ਕਿਉਂਕਿ ਇਸਲਾਮਿਕ ਬਿਲੀਫ ਤੇ ਥੱਲੇ ਜਿਹੜਾ ਦਫਨਾਇਆ ਜਾਂਦਾ ਹੈ ਤੇ ਦਫਨਾਇਆ ਤੁਸੀਂ ਸਤਾ ਤੋਂ ਥੱਲੇ ਜਦੋਂ ਜਾਂਦੇ ਹੋ ਤੁਹਾਡਾ ਤਲ ਹੈ, ਜਦੋਂ ਕਬਰ ਪੁੱਟੀ ਜਾਂਦੀ ਹੈ ਕਿ ਵੀ ਅਲਟੀਮੇਟਲੀ ਤੇਰਾ ਟਿਕਾਣਾ ਤਾਂ ਫਿਰ ਤਲ ਤੇ ਹੋਇਆ। ਮਹਿਲ ਉੱਚਾ ਹੁੰਦਾ, ਤੁਸੀਂ ਕੰਧਾਂ ਕਿੰਨੀਆਂ ਉੱਚੀਆਂ ਖੜੀਆਂ ਕਰਦੇ ਹੋ, ਪੱਕੀ ਛੱਤ ਪਾਉਂਦੇ ਹੋ, ਪਰ ਇੱਥੇ ਤਾਂ ਤੁਸੀਂ ਧਰਤੀ ਦੇ ਥੱਲੇ ਜਾਂਦੇ ਹੋ। ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ, ਗੋਰ ਕਬਰ ਨੂੰ ਕਹਿੰਦੇ ਨੇ ਕਿ ਅਲਟੀਮੇਟਲੀ ਤੇਰਾ ਟਿਕਾਣਾ ਮਹਿਲ ਦੇ ਵਿੱਚ ਨਹੀਂ ਹੈ, ਗੌਰ ਦੇ ਵਿੱਚ ਹੈ। ਬੈਸਣ ਰੂਹਾਂ ਮਲ, ਤੇਰੀ ਰੂਹ ਤਾਂ ਫਿਰ ਤੇਰੀ ਉਸ ਕਬਰ ਦੇ ਵਿੱਚ ਹੀ ਬੈਠੇਗੀ ਕਿਉਂਕਿ ਇਹ ਵੀ ਇਸਲਾਮਿਕ ਫੇਥ ਦੇ ਮੁਤਾਬਕ ਜਦੋਂ ਜਿਹਨੂੰ ਇਹ ਡੂਮਸਡੇ ਕਹਿੰਦੇ ਨੇ, ਜੇ ਕਿਆਮਤ ਦਾ ਦਿਨ ਕਹਿੰਦੇ ਨੇ ਇਸਲਾਮ ਦੇ ਵਿੱਚ, ਕਿ ਉਦੋਂ ਫੈਸਲੇ ਹੁੰਦੇ ਨੇ, ਕਬਰਾਂ 'ਚੋਂ ਰੂਹਾਂ ਜਾਗਦੀਆਂ ਨੇ ਜਿਹੜੇ ਨੇ, ਉਸ ਦੇ ਉੱਤੇ ਦੋਨਾਂ ਦਾ ਹੀ ਉੱਥੇ ਜੀਸਸ ਕ੍ਰਾਈਸਟ ਦਾ ਹੀ ਹਜ਼ਰਤ ਮਹਿਦੀ ਵਾਂਗ ਉਹਨਾਂ ਦਾ ਆਣਾ ਇੱਕ ਫੇਥ ਹੈ। ਸੋ ਉਹਦੇ ਵੱਲ ਵੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਭਾਈ ਫਿਰ ਤੇਰੀ ਰੂਹ ਦਾ ਟਿਕਾਣਾ ਮਹਿਲ ਨਹੀਂ ਹੋਏਗਾ, ਤੇਰੀ ਗੌਰ ਹੋਏਗਾ। ਤੇ ਇਹਦੇ ਤੋਂ ਹੀ ਸਬਕ ਲੈ, ਆਖੀ ਸ਼ੇਖਾ ਬੰਦਗੀ
ਚੱਲਣ ਅੱਜ ਕੇ ਕੱਲ। ਉਹ ਹੁਣ ਆਪਣੇ ਆਪ ਨੂੰ ਹੀ ਕਹਿ ਰਹੇ ਨੇ ਕਿ ਭਾਈ ਹੇ ਸ਼ੇਖ ਇਹ ਦੇਖ ਕਿ ਵੀ ਬੰਦਗੀ ਵੱਲ ਆ ਜਾ, ਅੱਜ ਜਾਂ ਕੱਲ ਤੁਰ ਜਾਣਾ ਹੈ, ਇਹ ਪੱਕਾ ਟਿਕਾਣਾ ਨਹੀਂ ਹੈ, ਇਹ ਤੂੰ ਰਾਹਗੀਰ ਹੈ, ਤੂੰ ਮੁਸਾਫਿਰ ਹੈ, ਇਹ ਜ਼ਿੰਦਗੀ ਸਰਾਂ ਹੈ ਤੇ ਇਸ ਸਰਾਂ ਚੋਂ ਅਖੀਰ ਰਾਤ ਕੋਈ ਰੁਕਦਾ ਹੈ ਫਿਰ ਅਗਲੇ ਦਿਨ ਤੁਰ ਜਾਂਦਾ ਹੈ। ਔਰ ਇਹਨੂੰ ਹੀ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਤਿਲੰਗ ਰਾਗ ਦੇ ਸ਼ਬਦ ਦੇ ਵਿੱਚ ਫਰਮਾਇਆ ਸੀ ਕਿ ਯਕ ਅਰਜ਼ ਗੁਫਤੰ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ, ਬੇऐਬ परवरदिगार दुनिया मुकाम फ़ानी तहकीक दिलदानी मम सर मुए अजराइल गिरफ्ते दिल हेच नादानी। कि मेरे सिर दे वाल मौत दे फरिश्ते अजराइल ने फड़े हुए ने दुनिया मुकाम फ़ानी। ये मुकामी ये जड़े सारा फ़ानी है, ये मुकाम, ये धरती। और यही बाबा फरीद ने फरमाया आखी शेखा बंदगी ਚੱਲਣ ਅੱਜ ਕੇ ਕੱਲ, ਕਿ ਬੰਦਗੀ ਕਰ ਲੈ ਅੱਜ ਜਾਂ ਕੱਲ ਤੁਰ ਜਾਣਾ। ਜੀ ਡਾਕਟਰ ਸਾਹਿਬ ਵਿਚਾਰ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਤੇ ਜਿਹੜੇ ਸਾਡੇ ਟੌਪਿਕ ਸੀਗੇ ਰਾਜਨੀਤੀ ਪੋਲੀਟੀਕਲ ਉਹਨੂੰ ਮੁੱਖ ਰੱਖਦਿਆਂ ਹੋਇਆ ਤੇ ਅਦਰਵਾਈਜ਼ ਉਹ ਸਾਡੇ ਨਾਲ ਸਾਂਝੇ ਕੀਤੇ ਆ। ਸੋ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ, ਉਮੀਦ ਕਰਦੇ ਆ ਅੱਜ ਦੀ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਮੈਂ ਬੇਨਤੀ ਵੀ ਕਰਨੀ ਚਾਹੂੰਗਾ, ਇਸ ਪਲੇਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। www.tv84.tv ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਇੱਕ ਵਾਰ www.tv84.tv। ਵਿਊਅਰਸ, ਤੁਸੀਂ ਆਪਣੇ ਸੁਝਾਅ ਤੇ ਆਪਣੇ ਸਵਾਲ ਵੀ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ ਈਮੇਲ ਦੇ ਰਾਹੀਂ sos@tv84.tv ਦੇ ਉੱਤੇ, ਤੇ ਸੋਸ਼ਲ ਮੀਡੀਆ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਹੁਣ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।